ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अस्सलाम वालेकुम आदाब बर्ज मैं ਤੁਹਾਡੀ ਹੋਸਟ ਅਨੀਲ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਉਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आया प्रोग्राम सचो सच विच बहुत धन्यवाद जी डॉक्टर साहब अज 19 सितंबर 2023 5 असो नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਅਸੀਂ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਪਲੇਟਫਾਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਟਲਾਂਟਾ ਜਾਰਜੀਆ ਤੋਂ ਸਰਦਾਰ ਅਜਾਇਬ ਸਿੰਘ ਮਾਂਜੀਰਾ ਵੱਲੋਂ। ਸੋ ਇਹਨਾਂ ਨੇ TV84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਕਿਉਂਕਿ ਇਹ ਇੱਕ ਪੰਥਕ ਚੈਨਲ ਹੈ। ਸੋ ਅਸੀਂ ਵੀਰ ਅਜਾਇਬ ਸਿੰਘ ਮਾਂਜੀਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜਾ ਇੰਟਰਨੈਸ਼ਨਲ ਜਿਹੜਾ ਕਹਿ ਲਓ ਇਸ਼ੂ ਬਣਿਆ ਹੋਇਆ ਔਰ ਖਬਰ ਵੀ ਬਣੀ ਹੋਈ ਹੈ ਕਿ ਕੈਨੇਡਾ ਅਤੇ ਭਾਰਤ ਵਿਚਾਲੇ ਜਿਹੜੀ ਪੂਰੀ ਡਿਪਲੋਮੈਟਿਕ ਜੰਗ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਔਰ ਕੈਨੇਡਾ ਵੱਲੋਂ ਇੱਕ ਭਾਰਤੀ ਡਿਪਲੋਮੈਟ ਨੂੰ ਜਿਹੜਾ ਕੈਨੇਡਾ ਵਿੱਚੋਂ ਕੱਢਣ ਦੇ ਹੁਕਮ ਤੋਂ ਜਵਾਬੀ ਕਾਰਵਾਈ ਕਰਦਿਆਂ ਭਾਰਤ ਨੇ ਵੀ ਕੈਨੇਡਾ ਦੇ ਦਿੱਲੀ ਵਿਚਾਲੇ ਇੱਕ ਡਿਪਲੋਮੈਟ ਨੂੰ 5 ਦਿਨਾਂ ਦੇ ਵਿੱਚ ਭਾਰਤ ਛੱਡਣ ਦਾ ਹੁਕਮ ਸੁਣਾ ਦਿੱਤਾ ਔਰ ਕੈਨੇਡਾ ਨੇ ਇੱਕ ਕਦਮ ਹੋਰ ਅੱਗੇ ਜਾਂਦਿਆਂ ਭਾਰਤ ਸੰਬੰਧੀ ਟਰੈਵਲ ਐਡਵਾਈਜ਼ਰੀ ਜਿਹੜੀ ਹੈ ਜਾਰੀ ਕੀਤੀ ਹੈ ਕਿ ਇਸ ਟਰੈਵਲ ਐਡਵਾਈਜ਼ਰੀ ਅਨੁਸਾਰ ਭਾਰਤ ਭਰ ਵਿੱਚ ਕਿਤੇ ਵੀ ਦਹਿਸ਼ਤਗਰਦੀ ਹਮਲੇ ਹੋ ਸਕਦੇ ਨੇ। ਸੋ ਇਸ ਲਈ ਅਲਰਟ ਹੋਣ ਦੀ ਲੋੜ ਹੈ ਔਰ ਭਾਰਤੀ ਮੀਡੀਆ ਤੇ ਸੋਸ਼ਲ ਮੀਡੀਆ ਜਿਹੜਾ ਉਹ ਸਿੱਖ ਕੌਮ ਅਤੇ ਜਸਟਨ ਟਰੂਡੋ ਪ੍ਰਤੀ ਪੂਰਾ ਜਿਹਨੂੰ ਕਹਿ ਲਓ ਜ਼ਹਿਰ ਹੈ ਉਗਲ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਅਜਾਇਬ ਸਿੰਘ ਮਾਨ ਜਿਹੜੇ ਐਟਲਾਂਟਾ ਜਾਰਜੀਆ ਨਿਵਾਸੀ ਨੇ ਅੱਛਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ ਉਹਨਾਂ ਦੇ ਨਾਲ ਮੁਲਾਕਾਤ ਵੀ ਸਾਡੀ ਬੀਤੇ ਵੀਕਐਂਡ ਜਦੋਂ ਅਸੀਂ ਐਟਲਾਂਟਾ ਗਏ ਉਦੋਂ ਹੋਈ ਔਰ ਵੈਸੇ ਵੀ ਲੋਕਲ ਸੰਗਤ ਦੇ ਵਿੱਚ ਜਿਹੜੇ ਪੰਥਕ ਕਾਜ਼ ਨੂੰ ਪਰਨਾਏ ਹੋਏ ਨੇ ਔਰ ਕਿਸੇ ਵੀ ਪੰਥਕ ਸੇਵਾ ਦੇ ਕਾਰਜ ਵਿੱਚ ਮੋਹਰੇ ਹੋ ਕੇ ਆਪਣਾ ਯੋਗਦਾਨ ਪਾਉਂਦੇ ਨੇ ਸਰ ਅਜਾਇਬ ਸਿੰਘ ਉਹਨਾਂ ਚੋਂ ਇੱਕ ਨੇ ਔਰ ਅਸੀਂ ਐਟਲਾਂਟਾ ਤੋਂ ਗਦਗਦ ਹੋ ਕੇ ਆਏ ਕਿਉਂਕਿ ਜਿੰਨਾ ਪਿਆਰ ਔਰ ਜਿੰਨੀ ਆਪਣਾ ਪੰਥਕ ਕਾਜ਼ ਦੇ ਨੁਕਤੇ ਤੋਂ ਅਸੀਂ ਉੱਥੇ ਮਹਿਸੂਸ ਕੀਤੀ। ਬੇਸ਼ੱਕ ਅਸੀਂ 1.5 ਸਾਲ ਪਹਿਲਾਂ ਵੀ ਗਏ ਸੀ ਲੇਕਿਨ ਜਿੰਨੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਦੀ ਐਤਵਾਰ ਦੇ ਦੀਵਾਨ 'ਚ ਹਾਜ਼ਰੀ ਸੀ ਔਰ ਜਿਵੇਂ ਹਰ ਇੱਕ ਦਾ ਪੰਜਾਬ ਬਾਰੇ ਕੰਸਰਨ ਸੀ ਕਿਉਂਕਿ ਬਹੁਤ ਕੁਛ ਐਸਾ ਪਿਛਲੇ ਪੀਰੀਅਡ ਦੇ ਵਿੱਚ ਵਾਪਰਿਆ ਕਿਸਾਨ ਲਹਿਰ ਉਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਜੋ ਵਰਤਾਰਾ ਵਾਪਰਦਾ ਹੈ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਵੱਲੋਂ ਕਿਵੇਂ BJP ਦੀਆਂ ਹਿੰਦੂਤਵੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ। ਹਾਲਾਂਕਿ ਜਿਹੜੀ ਜਸਟਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਬੌਮਸ਼ੈਲ ਛੱਡਿਆ ਇਹ ਖਬਰ ਤਾਂ ਵਾਪਸੀ ਤੇ ਜਦੋਂ ਅਸੀਂ ਮੰਡੇ ਮਾਰਨਿੰਗ ਫਲਾਈ ਕੀਤਾ ਆਫਟਰਨੂਨ ਹੀ ਸਾਹਮਣੇ ਆਈ ਲੇਕਿਨ ਇਸ ਗੱਲ ਨੂੰ ਲੈ ਕੇ ਸੰਗਤ ਦੇ ਵਿੱਚ ਕਾਫੀ ਉਤਸ਼ਾਹ ਵੀ ਹੈ ਕਿਉਂਕਿ ਇੱਕ ਵੱਡਾ ਹਿੱਸਾ ਜਿਹੜਾ ਇੱਕ ਸਟੇਜ ਦੇ ਉੱਤੇ ਮਾਯੂਸ ਵੀ ਸੀ ਔਰ ਉਹਨਾਂ ਨੂੰ ਇਹ ਵੀ ਲੱਗਦਾ ਸੀ ਕਿ ਜੀ ਅਸੀਂ ਆਪਸੀ ਸਾਡੀ ਸਾਂਝ ਏਕਤਾ ਨਹੀਂ ਹੈ। ਹੁਣ ਉਹ ਵੀ ਮਹਿਸੂਸ ਕਰਦੇ ਨੇ ਵੀ ਕੰਮ ਕਾਫੀ ਪੱਧਰ ਤੇ ਹੋ ਰਿਹਾ ਭਾਵੇਂ ਕੋਈ ਇੰਡੀਵਿਜੂਅਲ ਲੱਗਾ ਜਥੇਬੰਦੀਆਂ ਦੇ ਰੂਪ ਚ ਲੱਗਾ ਔਰ ਮੇਰਾ ਵੀ ਜਿਵੇਂ 1-to-1 ਡਿਸਕਸ਼ਨ ਵੀ
ਸੈਟਰਡੇ ਸ਼ਾਮ ਨੂੰ ਘਰ ਵੀ, ਔਰ ਬਾਅਦ 'ਚ ਐਤਵਾਰ ਗੁਰਦੁਆਰਾ ਸਾਹਿਬ ਤੋਂ ਬਾਅਦ ਜਦੋਂ ਦਫ਼ਤਰ ਦੇ ਵਿੱਚ ਸਾਰੇ ਬੈਠੇ ਉਦੋਂ ਵੀ ਯੰਗਸਟਰਸ ਵੀ ਉਹਨਾਂ 'ਚ ਸੀ। ਅਸੀਂ ਇਹੀ ਕਿਹਾ ਕਿ ਵੀ ਏਕਤਾ ਕਿਸੇ ਦੇਵੀ ਦਾ ਨਾਂ ਨਹੀਂ ਹੈ ਜਿਹਨੂੰ ਤੁਸੀਂ ਪੂਜਣਾ, ਤੇ ਨਾ ਹੀ ਕੋਈ 35 ਮਿਲੀਅਨ ਸਿੱਖਾਂ ਲਈ ਕੋਈ ਤੁਸੀਂ ਏਡਾ ਮੰਜਾ ਬਣਾ ਸਕਦੇ ਹੋ ਕਿ ਜਿੱਥੇ ਤੁਸੀਂ ਸਭ ਨੂੰ ਇਕੱਠੇ ਬਿਠਾਉਣਾ। ਸੋ ਐਮੋਸ਼ਨਲੀ ਕੌਮ ਹਮੇਸ਼ਾ ਹੀ, ਜਦੋਂ ਵੀ ਕੌਮ ਦੇ ਉੱਤੇ ਭੀੜ ਪੈਂਦੀ ਹੈ ਜਾਂ ਪੰਥਕ ਜਜ਼ਬੇ ਦੀ ਗੱਲ ਕਰੀਏ ਤੇ ਐਮੋਸ਼ਨਲ ਯੂਨਿਟੀ ਸਾਡੇ 'ਚ ਹੈ। ਬਾਕੀ ਕੁਝ ਚੀਜ਼ਾਂ ਇਲਾਕੇ ਦੀਆਂ ਤਹਿਜ਼ੀਬ ਦੀ ਤਰਬੀਅਤ ਹੁੰਦੀ ਹੈ। ਹੁਣ ਤੁਸੀਂ ਪਠਾਣਾ ਨੂੰ ਪੁੱਛ ਕੇ ਦੇਖੋ ਕਿ ਭਾਈ ਤੁਹਾਡਾ ਕਿਹੜਾ ਲੀਡਰ ਹੈ ਜਦੋਂ ਤੁਸੀਂ ਸੋਵੀਅਤ ਯੂਨੀਅਨ ਦੇ ਖਿਲਾਫ ਲੜੇ ਜਾਂ ਨੈਟੋ ਜਾਂ ਅਮਰੀਕਾ ਦੇ ਖਿਲਾਫ ਲੜੇ, ਜਾਂ ਦੂਸਰਾ ਉਹਨਾਂ ਦਾ ਅੱਜ ਵੀ ਜਿਹੜਾ, ਕਿਉਂਕਿ ਉਹਨਾਂ 'ਚ ਕੱਲਾ ਆਪਣੇ ਆਪ ਦੇ ਵਿੱਚ ਆਪਣਾ ਜਿਹੜਾ ਉਹ ਵਜੂਦ ਰੱਖਦਾ ਹੈ, ਇਸ ਲਈ ਉੱਥੇ ਵਨ ਲੀਡਰ ਕਨਸੈਪਟ ਨਹੀਂ ਕਦੇ ਵੀ ਚੱਲਿਆ। ਉਹਨਾਂ ਦਾ ਇੱਕ ਜਿਰਗਾ ਹੈ, ਉਹਨੂੰ ਜਿਰਗਾ ਕਹਿੰਦੇ ਨੇ। ਉਹਨਾਂ ਦੇ ਜਿਹੜੇ ਅੱਡ-ਅੱਡ ਕਬੀਲੇ ਨੇ ਜਾਂ ਕਬੀਲਿਆਂ ਦੇ ਅੱਗੋਂ ਸਬ ਕਬੀਲੇ ਨੇ, ਕੋਈ ਵੀ ਜਦੋਂ ਚੈਲੰਜ ਵਾਲੀ ਗੱਲ ਆਉਂਦੀ ਹੈ ਉਹ ਸਾਰਾ ਉਹਨਾਂ ਦਾ ਜਿਰਗਾ ਬੈਠਦਾ ਹੈ, ਔਰ ਜਿਰਗੇ ਦਾ ਫੈਸਲਾ ਫਾਈਨਲ ਫੈਸਲਾ ਹੁੰਦਾ ਹੈ, ਔਰ ਉਸ ਨੂੰ ਕੋਈ ਫਲਾਊਟ ਨਹੀਂ ਕਰ ਸਕਦਾ। ਜਦੋਂ ਖਾਸ ਤੌਰ ਤੇ ਬਾਹਰਲਾ ਦੁਸ਼ਮਣ ਆਉਂਦਾ ਫਿਰ ਉਹ ਜਿਰਗੇ ਹੋਰ ਵੀ ਐਕਟਿਵ ਹੁੰਦੇ ਨੇ। ਹਾਲਾਂ ਜਦੋਂ ਕੋਈ ਚੈਲੰਜ ਨਹੀਂ ਹੁੰਦਾ ਫਿਰ ਉਹ ਆਪਸ ਚ ਲੜਦੇ ਭਿੜਦੇ ਵੀ ਰਹਿੰਦੇ ਨੇ। ਸੋ ਮੈਂ ਕਿਹਾ ਵੀ ਇਸੇ ਤਰ੍ਹਾਂ ਜਿਹੜੀ ਪੰਜਾਬ ਦੀ ਮਿੱਟੀ ਦੀ ਤਰਬੀਅਤ ਹੈ ਜਾਂ ਸਾਡੀ ਉਸ ਧਰਤੀ ਦੀ ਹੈ, ਔਰ ਜਿਸ ਨੂੰ ਜੇ ਅਸੀਂ ਸਿੱਖੀ ਨੁਕਤਾ ਨਿਗਾਹ ਤੋਂ ਤਾਂ ਕਲੈਕਟਿਵ ਲੀਡਰਸ਼ਿਪ ਦਾ ਕਨਸੈਪਟ ਹੀ ਗੁਰੂ ਨੇ ਦਿੱਤਾ ਹੈ। ਜਦੋਂ ਅਸੀਂ ਸੰਗਤ ਦੀ ਸੁਪਰਾਮੇਸੀ ਜਾਂ ਸੰਗਤ ਦਾ ਫੈਸਲਾ ਲੈਣਾ, ਭਾਵੇਂ ਗੁਰੂ ਦੀ ਤਾਬਿਆ ਦੇ ਵਿੱਚ ਬੈਠ ਕੇ ਗੁਰੂ ਆਸ਼ੇ ਅਨੁਸਾਰ ਹੀ ਫੈਸਲੇ ਲੈ ਜਾਂਦੇ ਨੇ, ਜਿਹਨੂੰ ਅਸੀਂ ਗੁਰਮਤਾ ਕਹਿੰਦੇ ਹਾਂ, ਤੇ ਉਸ ਮੁਤਾਬਕ ਕਦੇ ਵੀ, ਔਰ ਇਹੀ ਮਾਡਲ ਜਿਹੜਾ ਅਸੀਂ ਸਰਬੱਤ ਖਾਲਸਾ ਦੇ ਰੂਪ 'ਚ ਜਿਹੜਾ 19ਵੀਂ ਸਦੀ ਦੇ ਵਿੱਚ ਵੀ ਜਦੋਂ ਇੱਕੋ ਵੇਲੇ ਭਾਵੇਂ 12 ਮਿਸਲਾਂ ਸੀ, ਮਿਸਲਾਂ ਵਾਲੇ ਆਪਸ 'ਚ ਲੜਦੇ ਭਿੜਦੇ ਵੀ ਸੀ, ਲੇਕਿਨ ਉਹਨਾਂ ਹੀ 12 ਮਿਸਲਾਂ ਦੇ ਕਲੈਕਟਿਵ ਸਰਬੱਤ ਖਾਲਸਾ ਨੇ ਮੁਗਰੀਆ ਸਾਮਰਾਜ ਨਾਲ ਵੀ ਟੱਕਰ ਲਈ, ਦਰਾ ਖੈਬਰ ਪਾਰ ਤੋਂ ਆਉਣ ਵਾਲੇ ਹਮਲਾਵਰਾਂ ਨੂੰ ਵੀ ਪਾਰ ਡੱਕਿਆ, ਮਰਾਠੇ ਜਿਹੜੇ ਪੰਜਾਬ ਦੇ ਉੱਤੇ ਦਾਅਵੇਦਾਰ ਸੀ ਉਹਨਾਂ ਨੂੰ ਵੀ ਦੱਖਣ ਵੱਲ ਜਿਹੜਾ ਉਹ ਇੱਕ ਨੀਤੀ ਦੇ ਤਹਿਤ, ਉਹ ਭਾਵੇਂ ਅਬਦਾਲੀ ਨੇ ਉਹਨਾਂ ਦਾ ਸਿਰ ਭੰਨਿਆ ਪਾਣੀਪਤ ਦੀ ਲੜਾਈ 'ਚ, ਔਰ ਸਿੱਖ ਉਸ ਵੇਲੇ ਨਿਊਟਰਲ ਹੋ ਗਏ ਸੀ ਕਿਉਂਕਿ ਉਹਨਾਂ ਨੇ ਮਰਾਠਿਆਂ ਦਾ ਵਰਤਾਰਾ ਦੇਖ ਲਿਆ ਸੀ ਕਿ ਵੀ ਇਹਨਾਂ ਦੀ ਨੀਅਤ ਸਾਫ਼ ਨਹੀਂ ਹੈ। ਸੋ ਇਹ ਸਾਰਾ ਵਰਤਾਰਾ, ਇਹਦੇ ਬਾਵਜੂਦ ਜਦੋਂ ਤੁਸੀਂ ਅਜੋਕਿਆਂ ਦਾ ਦੇਖੋਗੇ ਜਿਹੜੇ ਉਸ ਪੀਰੀਅਡ ਦਾ ਇਤਿਹਾਸ ਲਿਖਣਗੇ ਤਾਂ ਉਹ ਕਹਿਣਗੇ ਜੀ ਮਿਸਲਾਂ ਵਾਲੇ ਆਪਸ 'ਚ ਲੜਦੇ ਭਿੜਦੇ ਸੀ, ਲੜਦੇ ਰਹਿੰਦੇ ਸੀ, ਉਹਨਾਂ 'ਚੋਂ ਫਿਰ ਕੋਈ ਲੀਡਰ ਉੱਠਿਆ ਜਾਂ ਦੂਜਾ। ਅਸੀਂ ਸਮਝਦੇ ਹਾਂ ਕਿ ਵੀ ਕੁਝ ਚੀਜ਼ਾਂ ਤਰਬੀਅਤ ਨਾਲ ਜੁੜੀਆਂ ਹੁੰਦੀਆਂ। ਇਸੇ ਤਰ੍ਹਾਂ ਬਾਹਰ ਜਿੰਨੀਆਂ ਜਥੇਬੰਦੀਆਂ ਸਾਡੀਆਂ ਕੰਮ ਕਰਦੀਆਂ ਨੇ, ਜੇ ਉਹ ਕ੍ਰਾਸ ਪਰਪਸ ਦੇ ਕੰਮ ਨਾ ਕਰਨ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਲਾਈਨ ਨਾ ਹੋਏ, ਇੱਕ ਦੂਜੇ ਦੇ ਕੰਮ ਨੂੰ ਕੱਟਣ ਦੀ ਲਾਈਨ ਨਾ ਹੋਏ, ਤੇ ਝੰਡੇ ਰਹਿਣ, ਕੋਈ ਗੱਲ ਨਹੀਂ ਹੈ। ਆਪੋ ਆਪਣਾ ਜਦੋਂ ਵੀ ਕੋਈ ਪੰਥਕ ਮੁੱਦਾ ਆਉਂਦਾ ਹੈ, ਕੌਮ ਤਾਂ ਹਮੇਸ਼ਾ ਹੀ ਇਕੱਠੀ ਹੁੰਦੀ ਹੈ। ਹਰਦੀਪ ਸਿੰਘ ਨਿੱਜਰ ਦੇ ਮੁੱਦੇ ਤੇ ਲੱਖਾਂ ਲੋਕ ਜਿਹੜੇ ਨੇ ਉਹਨਾਂ ਦੇ ਸੰਸਕਾਰ 'ਚ ਭੋਗ ਵੇਲੇ ਵੀ ਸ਼ਾਮਲ ਹੋਏ, ਤੇ ਜੇ ਉਹਨਾਂ ਦੇ ਨਾਂ ਦੇ ਉੱਤੇ ਵੋਟਿੰਗ ਸੈਂਟਰ ਬਣਦਾ ਖਾਲਿਸਤਾਨ ਰੈਫਰੈਂਡਮ ਦੇ 1,35,000 ਜਿਹੜੇ ਨੇ ਸਿੱਖ ਬਾਹਰ ਨਿਕਲਦੇ ਨੇ, ਹਜ਼ਾਰਾਂ ਅਜੇ ਲਾਈਨ 'ਚ ਖੜੇ ਸੀ। ਇਹੀ ਅਸੀਂ ਭਾਈ ਅਵਤਾਰ ਸਿੰਘ ਖੰਡਾ ਦੇ ਵੇਲੇ ਦੇਖਿਆ, ਇਹੀ ਕਿਸਾਨ ਮੂਵਮੈਂਟ ਦੇ ਵੇਲੇ। ਇਹਦੇ ਬਾਵਜੂਦ ਕਿ ਵੀ ਲੀਡਰਸ਼ਿਪ 'ਚ ਕਾਮਰੇਡ ਨੇ, ਬੇਈਮਾਨੀ ਹੈ, ਦੂਜੀ ਹੈ, ਲੇਕਿਨ ਜੇ ਉਹਦੇ 'ਚੋਂ ਦੀਪ ਸਿੱਧੂ ਵਰਗੇ ਨਾਇਕ ਬਣ ਕੇ ਉੱਭਰਦੇ ਨੇ ਤੇ ਉਹ ਜ਼ਾਹਰ ਹੈ ਕਿ ਵੀ ਉਸ 'ਚ ਜਿਹੜੀ ਏਕਤਾ ਹੈ ਉਹ ਤਾਂ ਪੰਥਕ ਐਮੋਸ਼ਨ ਦੀ ਔਰ ਪੰਥਕ ਕਾਜ਼ ਦੀ ਔਰ ਧਰਤੀ ਦੇ ਨਾਲ ਜੁੜੇ ਹੋਏ ਪੁੱਤਰਾਂ ਪੁੱਤਰੀਆਂ ਦੀ ਹੈ। ਸੋ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਰਦਾਰ ਅਜੈਬ ਸਿੰਘ ਮਾਨ ਜੀ ਦਾ, ਜਿਹੜੇ ਸਾਡੀ ਸਪੋਰਟ ਕਰਦੇ ਨੇ, ਹਰ ਵਾਰ ਉਹਨਾਂ ਦੀ ਹਮਾਇਤ ਹੁੰਦੀ ਹੈ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੰਗ, ਲੜਾਈ ਇੱਕ ਤਾਂ ਹੁੰਦੀ ਆ ਵੀ ਆ ਜਾ ਕਿੱਥੇ ਆਉਣਾ ਹੈ, ਜੰਗ ਦੇ ਮੈਦਾਨ 'ਚ ਆ ਕੇ ਫੌਜਾਂ ਆਮੋ ਸਾਹਮਣੇ ਆ ਗਈਆਂ, ਔਰ ਇੱਕ ਜਦੋਂ ਅਸੀਂ ਡਿਪਲੋਮੈਟਿਕ ਵਾਰ ਕਹਿੰਦੇ ਆ ਜਾਂ ਕੂਟਨੀਤਕ ਜੰਗ, ਕਿਉਂਕਿ ਡਿਪਲੋਮੇਸੀ ਜ਼ਾਹਰ ਹੈ ਉਸ ਨੂੰ ਮੈਂ ਜਦੋਂ ਡਿਫਾਈਨ ਵੀ ਕਰਦਾ ਡਿਪਲੋਮੈਟ ਨੂੰ, ਕਿਹਾ ਤਾਂ ਇਹੀ ਜਾਂਦਾ ਹੈ ਕਿ when a diplomat says yes he means perhaps, when he says perhaps he means no, when he says no, if he says no he is a no diplomat। ਕਿਉਂਕਿ ਡਿਪਲੋਮੇਸੀ ਦੇ ਵਿੱਚ ਕਦੇ ਲੀਕ ਨਹੀਂ ਖਿੱਚੀ ਜਾਂਦੀ, ਉਹਦੇ 'ਚ ਵਿੱਚ ਵਿਚਾਲਾ ਹਮੇਸ਼ਾ ਰਹਿੰਦਾ ਹੈ, ਗੱਲਬਾਤ ਵੀ ਰਹਿੰਦੀ ਹੈ ਔਰ ਦੂਸਰਾ ਵੀ ਹੁੰਦਾ ਹੈ, ਪਰ ਕੋਈ ਵੀ ਆਪਣੇ ਸਟੈਂਡ ਦੇ ਵਿੱਚ ਜਿਹੜਾ ਹੈ ਉਹ ਆਪਣੀ ਗੱਲ ਮਨਵਾਉਣ ਦੀ ਕੋਸ਼ਿਸ਼ ਕਰਦਾ ਹੈ, ਸ਼ਬਦਾਂ ਦਾ
ਇੱਕ ਜਾਲ ਬੁਣ ਕੇ। ਜੀ ਲੇਕਿਨ ਕਈ ਵਾਰ ਜਦੋਂ ਡਿਪਲੋਮੈਟਿਕ ਵਾਰ ਸ਼ੁਰੂ ਹੁੰਦੀ ਹੈ ਉਹ ਇਸ ਲਈ ਹੁੰਦੀ ਹੈ ਕਿ ਗਰਾਊਂਡ ਦੇ ਉੱਤੇ ਤੁਸੀਂ ਕਈ ਵਾਰੀ ਕਈ ਕੁਝ ਦੇਖਦੇ ਹੋ, ਉਹਨੂੰ ਤੁਸੀਂ ਅਣਗੌਲਿਆਂ ਵੀ ਕਰ ਰਹੇ ਹੁੰਦੇ ਹੋ, ਇਗਨੋਰ ਵੀ ਕਰ ਰਹੇ ਹੁੰਦੇ ਹੋ। ਲੇਕਿਨ ਜਦੋਂ ਗੱਲ ਇਸ ਹੱਦ ਤੱਕ ਚਲੀ ਜਾਂਦੀ ਹੈ ਕਿ ਇਹ ਲੱਗਦਾ ਹੈ ਕਿ ਵੀ ਇਨਫ ਇਜ਼ ਇਨਫ, ਹੁਣ ਬਹੁਤ ਹੋ ਗਿਆ, ਉਦੋਂ ਫਿਰ ਡਿਪਲੋਮੈਟਿਕ ਸਨੱਬ ਦਿੱਤਾ ਜਾਂਦਾ ਹੈ। ਔਰ ਡਿਪਲੋਮੈਟਿਕ ਸਨੱਬ ਜੇ ਮਾਡਰਨ ਪੀਰੀਅਡ ਦੇ ਵਿੱਚ ਅਸੀਂ ਦੇਖੀਏ, ਉਸ ਦੇ ਵਿੱਚ ਐਂਬੈਸਡਰ ਨੂੰ ਤਲਬ ਕਰਨਾ, ਉਹਨੂੰ ਸੰਮਨ ਕਹਿੰਦੇ ਨੇ। ਹੁਣ ਤਾਂ ਪੁਲਿਸ ਜਦੋਂ ਜਾਂਦੀ ਹੈ ਕਿ ਉਹਨੂੰ ਸੰਮਨ ਕਾਲ ਕਰਨਾ ਹੀ ਹੁੰਦਾ ਹੈ, ਇਹ ਵੀ ਇੱਕ ਸਨੱਬ ਹੁੰਦਾ ਹੈ। ਫਿਰ ਡਿਮਾਰਸ਼ੇ, ਜਿਹੜਾ ਲਫ਼ਜ਼ ਸ਼ਾਇਦ ਲੈਟਿਨ ਚੋਂ ਆਇਆ ਹੋਇਆ ਜਾਂ ਫ੍ਰੈਂਚ ਦਾ ਹੋਏਗਾ, ਜਿਹਦੇ ਥੱਲੇ ਤੁਸੀਂ ਸਪੈਸੀਫਿਕ ਪ੍ਰੋਟੈਸਟ ਕਰਦੇ ਹੋ। ਫਿਰ ਜਿਹੜਾ ਤੁਸੀਂ ਟਰੈਵਲ ਐਡਵਾਈਜ਼ਰੀ, ਜਿਹਦੇ 'ਚ ਤੁਸੀਂ ਉਸ ਮੁਲਕ ਪ੍ਰਤੀ ਜਿਹੜਾ ਇਹ ਹਦਾਇਤ ਕਰਦੇ ਹੋ ਕਿ ਇੱਥੇ ਵੀ ਦਹਿਸ਼ਤਗਰਦੀ ਹੈ, ਇੱਥੇ ਵੀ, ਔਰ ਇਹ ਹੈ ਉਹ ਹੈ। ਫਿਰ ਜਿਹੜਾ ਇਸ ਤੋਂ ਵੀ ਅੱਗੇ ਇੱਕ ਵਰਸ ਸਟੈਪ ਚਲਾ ਜਾਂਦਾ ਹੈ, ਉਹ ਐਕਸਪੈਲ ਕਰਨਾ ਹੁੰਦਾ ਹੈ ਕਿਸੇ ਵੀ ਡਿਪਲੋਮੈਟ ਨੂੰ ਜਿਹੜਾ ਉਸ ਮੁਲਕ ਦਾ ਹੈ, ਔਰ ਕਿ ਭਾਈ ਜਿਹਨੂੰ ਪਰਸੋਨਾ ਨੌਨ ਗ੍ਰੈਟਾ ਕਹਿੰਦੇ ਨੇ, ਕਿ ਉਹ ਬੰਦਾ ਜਿਹੜਾ ਇੱਥੇ ਲੋੜੀਂਦਾ ਨਹੀਂ ਹੈ, ਵੀ ਤੇਰੀ ਸ਼ਕਲ ਨਜ਼ਰ ਨਹੀਂ ਆਣੀ, ਤੂੰ ਇੱਥੇ ਨਹੀਂ ਨਜ਼ਰ ਆਉਣਾ ਚਾਹੀਦਾ, ਗੈਟ ਆਊਟ। ਉਹ ਕਈ ਵਾਰੀ ਇਮੀਡੀਏਟ ਹੁੰਦਾ ਹੈ, ਕਈ ਵਾਰੀ ਟਾਈਮ ਫਰੇਮ ਹੁੰਦਾ ਹੈ ਕਿ ਜੀ ਬਹੁਤ ਵਾਰੀ ਉਹ ਲੰਬਾ ਵਕਤ ਨਹੀਂ ਹੁੰਦਾ, ਉਹਦੇ 'ਚ ਹਫ਼ਤੇ 2 ਹਫ਼ਤੇ ਦੇ ਵਿੱਚ ਗੈਟ ਆਊਟ ਦੀ ਲਾਈਨ ਹੁੰਦੀ ਹੈ, ਪਰਸੋਨਾ ਨੌਨ ਗ੍ਰੈਟਾ। ਹੁਣ ਕੈਨੇਡਾ ਦੇ ਨਾਲ ਜਿਹੜੇ ਭਾਰਤ ਦੇ ਸਬੰਧ ਖਾਸ ਤੌਰ ਤੇ ਅਸੀਂ ਜਸਟਿਨ ਟਰੂਡੋ ਪੀਰੀਅਡ ਤੋਂ ਦੇਖੀਏ, ਕਿਉਂਕਿ 2015 ਦੇ ਵਿੱਚ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਬਣਦੇ ਨੇ। 2014 ਚ ਮਰਡਰਰ ਮੋਦੀ ਜਿਹੜਾ ਹੈ ਉਹ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਦਾ ਤਿਲਕ ਲਾ ਕੇ ਹਿੰਦੂ ਹਿਰਦੇ ਸਮਰਾਟ ਬਣ ਕੇ 2014 ਦੇ ਵਿੱਚ ਉਹ ਪ੍ਰਧਾਨ ਮੰਤਰੀ ਬਣਦਾ ਹੈ। ਸਿਰਫ 1 ਸਾਲ ਆਲਮੋਸਟ ਉਹਦਾ ਜ਼ਿਆਦਾ ਹੈ। ਔਰ ਮੋਦੀ ਦੂਸਰੀ ਵਾਰ 2019 ਦੇ ਵਿੱਚ ਬਣਦਾ ਹੈ। ਇਸੇ ਤਰ੍ਹਾਂ ਟਰੂਡੋ ਵੀ ਸੈਕੰਡ ਟਰਮ ਦੇ ਵਿੱਚ ਬਣਦਾ, ਭਾਵੇਂ ਮਾਈਨੋਰਟੀ ਹੈ ਚਾਹੇ ਹਕੂਮਤ, ਲੇਕਿਨ ਐਨਡੀਪੀ ਦੀ ਮਦਦ ਦੇ ਨਾਲ ਦੂਸਰੀ ਵਾਰ ਪ੍ਰਾਈਮ ਮਿਨਿਸਟਰ ਬਣਦਾ ਹੈ। ਮੋਦੀ ਦੀ ਟਰਮ ਜਿਹੜੀ ਹੈ ਉਹ ਮੁੱਕ ਰਹੀ ਹੈ ਅਗਲੇ ਸਾਲ, 9-10 ਮਹੀਨੇ ਬਾਅਦ ਚੋਣਾਂ ਨੇ। ਟਰੂਡੋ ਕੋਲ ਅਜੇ 2-2.5 ਸਾਲ ਪਏ ਨੇ। ਹੁਣ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜੀ ਕੈਨੇਡਾ ਔਰ ਭਾਰਤ ਦੀ ਰਿਲੇਸ਼ਨਸ਼ਿਪ ਹੈ, ਉਸ ਦੇ ਵਿੱਚ ਪਹਿਲਾਂ ਕੁੜਿੱਤਣ ਆਈ, ਕਸ਼ੀਦਗੀ ਆਈ, ਫਿਰ ਹੌਲੀ ਹੌਲੀ ਸਲੋ ਡਾਊਨ ਹੋਈ, ਅੰਦਰ ਜਿਹੜਾ ਉਹ ਚੱਲਦਾ ਰਿਹਾ, ਕਿਹਨੇ ਕਿਹਨੂੰ ਕੀ ਕਿਹਾ, ਕੀ ਐਡਵਾਈਸ ਕੀਤਾ, ਕੀ ਨਹੀਂ ਕੀਤਾ। ਉਹ ਜਿਹੜਾ ਕਿਉਂਕਿ ਡਿਪਲੋਮੇਸੀ ਦੇ ਵਿੱਚ ਬਹੁਤ ਕੁਝ ਬਿਹਾਈਂਡ ਦਾ ਕਰਟਨ ਹੁੰਦਾ, ਪਰਦੇ ਦੇ ਪਿੱਛੇ ਹੁੰਦਾ, ਪਬਲਿਕਲੀ ਨਹੀਂ ਕਿਹਾ ਜਾਂਦਾ। ਜਦੋਂ ਈਵਨ ਕਈ ਵਾਰ ਕੁਆਇਟਲੀ ਵੀ ਜਦੋਂ ਕੱਢਿਆ ਜਾਂਦਾ ਕਿ ਪਰਸੋਨਾ ਨੌਨ ਗ੍ਰੈਟਾ, ਵੀ ਉਹਨੂੰ ਐਕਸਪੈਲ ਕਰੋ, ਉਹ ਕੋਈ ਉਹਦੀ ਬਿਆਨਬਾਜ਼ੀ ਨਹੀਂ ਕੀਤੀ ਜਾਂਦੀ। ਕੋਈ ਵਾਕਿਆ ਹੁੰਦਾ ਹੈ ਉਹ, ਕਿਉਂਕਿ ਜਿਵੇਂ ਅਸੀਂ ਪਿਛਲੀ ਗੱਲਬਾਤ 'ਚ ਦੱਸਿਆ ਸੀ ਕਿ ਵੀ ਹਰ ਐਮਬੈਸੀ ਦੇ ਵਿੱਚ ਜਿਹੜੇ ਵੀ ਮੁਲਕਾਂ ਦੀਆਂ ਜਿੱਥੇ ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟ ਨੇ, ਉੱਥੇ ਇੱਕ ਤਾਂ ਉਹ ਸਟਾਫ ਹੁੰਦਾ ਜਿਹੜਾ ਉਸ ਮੁਲਕ ਦੇ ਸ਼ਹਿਰੀ ਜਿਹੜੇ ਉਸ ਮੁਲਕ 'ਚ ਵਸਦੇ ਨੇ, ਉਹਨਾਂ ਦੇ ਜਿਹੜੇ ਵੀਜ਼ੇ ਨੇ ਜਾਂ ਉਹਨਾਂ ਦੇ ਪਾਸਪੋਰਟ ਨੇ ਜਾਂ ਉਹਨਾਂ ਨਾਲ ਜੁੜੀਆਂ ਹੋਈਆਂ ਹੋਰ ਦਿੱਕਤਾਂ ਨੇ, ਜਾਂ ਉਹਨਾਂ 'ਚੋਂ ਕੋਈ ਮਰ ਗਿਆ ਹੈ ਉਸ ਦੀ ਡੈਡ ਬਾਡੀ ਭੇਜਣੀ ਹੈ ਜਾਂ ਉਸ ਲਈ ਐਕਸਪੀਡਾਈਟ ਕਰਨਾ ਹੈ, ਐਮਰਜੈਂਸੀ ਕੋਈ ਸਿਚੁਏਸ਼ਨਸ ਨੇ ਇਹ ਔਰ ਜ਼ਾਹਰ ਹੈ ਕਿ ਜਦੋਂ ਕੋਈ ਐਂਬੈਸਡਰ ਆਉਂਦਾ ਹੈ ਉਹ ਆਪਣੇ ਕ੍ਰੈਡੈਂਸ਼ੀਅਲ ਜਿਹੜੇ ਨੇ ਉਸ ਹਕੂਮਤ ਦੇ ਸਾਹਮਣੇ ਪੇਸ਼ ਕਰਦਾ ਹੈ। ਉਹਦਾ ਇੱਕ ਅੱਧੀ ਵਾਰੀ ਬੈਕਗਰਾਉਂਡ ਚੈੱਕ ਜ਼ਰੂਰ ਕਰ ਲਿਆ ਜਾਂਦਾ ਹੈ। ਔਰ ਇਹੀ ਕਾਰਨ ਹੈ ਕਿ ਕਈ ਵਾਰ ਜਿਨ੍ਹਾਂ ਦਾ ਟਰੈਕ ਰੈਕਡ ਮਾੜਾ ਹੁੰਦਾ ਹੈ, ਕੋਈ ਦਹਿਸ਼ਤਗਰਦੀ ਨਾਲ ਜੁੜੇ ਲੋਕ ਕਿਸੇ ਮੁਲਕ ਵੱਲੋਂ ਥਾਪੇ, ਉਹਨੂੰ ਉਹ ਨਾ ਵੀ ਕਰ ਦਿੰਦੇ ਨੇ ਕ੍ਰੈਡੈਂਸ਼ੀਅਲਸ ਲੈਣ ਤੋਂ। ਇਹ ਜਨਰਲ ਪ੍ਰੋਸੈਸ ਹੈ। ਲੇਕਿਨ ਇਹ ਵੀ ਨੋਨ ਫੈਕਟ ਹੈ ਕਿ ਹਰ ਐਮਬੈਸੀ ਦੇ ਵਿੱਚ ਜਿਹੜੇ ਨੇ ਏਜੰਸੀਆਂ ਦੇ ਬੰਦੇ ਬਿਠਾਏ ਹੁੰਦੇ ਨੇ। ਉਹਨਾਂ 'ਚ ਜਿਵੇਂ ਮੈਂ ਮਿਲਟਰੀ ਇੰਟੈਲੀਜੈਂਸ ਦੇ ਹਵਾਲੇ ਨਾਲ ਕਿਹਾ ਸੀ, ਉਹਨਾਂ ਦਾ ਬ੍ਰਿਗੇਡੀਅਰ ਰੈਂਕ ਦਾ ਬੰਦਾ ਹੁੰਦਾ ਹੈ, ਉਹਨੂੰ ਮਿਲਟਰੀ ਅਟੈਸ਼ੀ ਕਿਹਾ ਜਾਂਦਾ ਹੈ। ਇੱਕ ਜਿਹਨੂੰ ਪ੍ਰੈਸ ਅਟੈਸ਼ੀ ਕਿਹਾ ਜਾਂਦਾ ਹੈ, ਸਮਝਿਆ ਤਾਂ ਇਹ ਜਾਂਦਾ ਹੈ ਕਿ ਜੀ ਕਿਉਂਕਿ ਪ੍ਰੈਸ ਨਾਲ ਡੀਲ ਕਰਦਾ ਹੈ, ਪ੍ਰੈਸ ਸਟੇਟਮੈਂਟ ਮੋਸਟਲੀ ਉਹ ਜਿਹੜਾ ਪ੍ਰੈਸ ਅਟੈਸ਼ੀ ਹੈ ਉਹ ਇੰਟੈਲੀਜੈਂਸ ਦਾ ਬੰਦਾ ਹੁੰਦਾ। ਔਰ ਹਰ ਐਮਬੈਸੀ ਦੇ ਵਿੱਚ ਇੱਕ ਪ੍ਰੋਪਰ ਇੰਟੈਲੀਜੈਂਸ ਨੈਟਵਰਕ ਹੁੰਦਾ ਹੈ, ਜਿਵੇਂ ਇੰਟੈਲੀਜੈਂਸ ਬਿਊਰੋ ਦਾ ਹੈ ਜਾਂ ਰਾਹ ਦਾ ਹੈ, ਉਹਦਾ ਪਤਾ ਹੁੰਦਾ ਵੀ ਸਟੇਸ਼ਨ ਹੈਡ ਕੌਣ ਹੈ, ਪਰ ਉਹਨੂੰ ਅੰਡਰ ਕਵਰ ਕਹਿੰਦੇ ਨੇ, ਕੋਈ ਫਸਟ ਸੈਕਟਰੀ। ਇਹ ਸਾਰੇ ਫੋਰਨ ਸਰਵਿਸ ਦੇ ਹੁੰਦੇ ਨੇ। ਔਰ ਹੁਣ ਬਹੁਤ ਸਾਰੇ ਇਹ ਜਿਹੜੇ ਫੋਰਨ ਸਰਵਿਸ ਵਾਲਿਆਂ ਨਾਲੋਂ ਵੀ IPS ਲੈਵਲ ਦੇ ਲੋਕ ਜਿਹੜੇ ਪੁਲਸੀਏ, ਉਹਨਾਂ ਨੂੰ ਉਹ ਡੈਪੂਟੇਸ਼ਨ ਭੇਜ ਦਿੱਤਾ ਜਾਂਦਾ ਹੈ। ਔਰ ਇਹੀ ਉਹ ਪੁਲਸੀਏ ਜਾਂ ਦੂਸਰੇ ਨੇ ਜਿਹੜੇ ਫਿਰ ਜਿਸ ਸਟੇਟ ਤੋਂ ਲਿਆਂਦੇ ਜਾਂਦੇ ਨੇ, ਕਿਉਂਕਿ ਉਹਦੇ ਬਾਰੇ ਫੈਮੀਲੀਅਰ ਹੁੰਦੇ ਨੇ, ਉਹ ਦੂਸਰੇ ਮੁਲਕਾਂ 'ਚ ਵੀ
ਜਿਹੜੇ ਇਸ ਕਿਸਮ ਦੇ ਆਪਰੇਸ਼ਨ ਕਰਦੇ ਨੇ। ਜਿਵੇਂ ਅਸੀਂ ਦੇਖਿਆ ਕਿ ਜਿਸ ਦਿਨ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੁੰਦਾ ਹੈ ਮੰਡੇ, ਔਰ ਉਸ ਪਾਰਲੀਮੈਂਟ ਦੇ ਵਿੱਚ ਖਲੋ ਕੇ ਉਸ ਤੋਂ ਪਹਿਲਾਂ ਉਹਨਾਂ ਨੇ ਆਪੋਜੀਸ਼ਨ ਲੀਡਰਾਂ ਨੂੰ ਬਰੀਫ ਕੀਤਾ ਕਿ ਭਾਈ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਦਾ ਮਰਡਰ 19 ਜੂਨ ਨੂੰ ਹੋਇਆ ਸੀ, ਔਰ ਉਹਨਾਂ ਦੇ ਬੇਟੇ ਦਾ ਮੈਂ ਕਿਤੇ ਇੰਟਰਵਿਊ ਦੇਖ ਰਿਹਾ ਸੀ, ਉਸ ਦਿਨ ਫਾਦਰਸ ਡੇ ਸੀ। ਉਹਨਾਂ ਨੇ ਕਿਹਾ ਵੀ ਅਸੀਂ ਤਾਂ ਆਪਣੇ ਪਿਤਾ ਨੂੰ ਤਾਂ ਗਵਾਇਆ ਹੀ, ਲੇਕਿਨ ਦਿਨ ਵੀ ਉਹ ਸੀ ਜਿਸ ਦਿਨ ਲੋਕ ਸੈਲੀਬ੍ਰੇਟ ਕਰਦੇ ਨੇ ਔਰ ਆਪਣੇ ਫਾਦਰ ਨੂੰ ਡਿਨਰ ਤੇ ਲੈ ਕੇ ਜਾਂਦੇ ਨੇ ਕਿ ਭਾਈ ਅਸੀਂ ਤੁਹਾਡੀ ਮਿਹਨਤ ਦੀ ਬਦੌਲਤ ਜਿਹੜਾ ਇੱਕ ਚੰਗੀ ਜ਼ਿੰਦਗੀ ਜੀ ਰਹੇ ਹਾਂ। ਹੁਣ 45 ਸਾਲਾਂ ਦੇ ਹਰਦੀਪ ਸਿੰਘ ਨਿੱਜਰ ਜਿਹੜੇ ਇੱਕ ਸੇਂਟਲੀ ਪਰਸਨ, ਅਸੀਂ ਅੱਗੇ ਜ਼ਿਕਰ ਕੀਤਾ ਸੀ ਕਿ ਉਹਨਾਂ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਡਿਊਰਿੰਗ ਦਾ ਕੋਵਿਡ ਸੀ, ਔਰ 19 ਜੂਨ ਨੂੰ ਉਹਨਾਂ ਨੂੰ ਟਾਰਗੇਟ ਕਿਲਿੰਗ ਦੇ ਨਾਲ, ਉੱਥੋਂ ਦੀ ਪੁਲਿਸ ਨੇ ਬਿਗਨਿੰਗ 'ਚ ਹੀ ਕਿਹਾ ਸੀ ਕਿ ਟਾਰਗੇਟ ਕਿਲਿੰਗ ਹੈ, ਉਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਜਾਂਦਾ। ਹੁਣ ਅਸੀਂ ਦੇਖਦੇ ਹਾਂ ਕਿ ਵੀ 19 ਜੂਨ ਤੋਂ ਲੈ ਕੇ ਜਦੋਂ ਤੱਕ ਅਸੀਂ ਇਸ ਪਾਰਟ ਨੂੰ ਦੇਖਦੇ ਹਾਂ 18 ਜੂਨ ਨੂੰ, ਆਲਮੋਸਟ 3 ਮਹੀਨੇ ਹੀ ਬਣਦੇ ਨੇ ਕਿ ਉਸ ਦਿਨ ਪਾਰਲੀਮੈਂਟ 'ਚ ਖਲੋ ਕੇ ਜਸਟਿਨ ਟਰੂਡੋ ਪਹਿਲਾਂ ਆਪੋਜੀਸ਼ਨ ਲੀਡਰਾਂ ਨੂੰ ਬਰੀਫ ਕਰਦੇ ਨੇ ਔਰ ਪਾਰਲੀਮੈਂਟ 'ਚ ਖਲੋ ਕੇ ਕਹਿੰਦੇ ਨੇ, ਔਰ ਮੈਂ ਅੱਜ ਹੀ ਡਾਕਟਰ ਚੀਮਾ ਨਾਲ ਯੂਕੇ ਵੀ ਮੇਰੀ ਗੱਲ ਹੋ ਰਹੀ ਸੀ, ਹੋਰ ਵੀ ਇੱਕ ਦੋ ਸੱਜਣ ਜਿਹੜੇ, ਉਹਨਾਂ ਨੂੰ ਮੈਂ ਕਿਹਾ ਜੀ ਕੋਈ ਪ੍ਰੈਸੀਡੈਂਟ ਹੈ ਮੌਜੂਦਾ ਟਾਈਮ ਦੇ ਵਿੱਚ 75-80 ਸਾਲ ਦੇ ਪੋਸਟ ਸੈਕੰਡ ਵਰਲਡ ਵਾਰ 'ਚ ਕਿ ਜਿਹਦੇ 'ਚ ਕਿਸੇ ਮੁਲਕ ਦੀ ਕਿਸੇ ਹੋਰ ਮੁਲਕ ਦੇ ਵਿੱਚ ਦਹਿਸ਼ਤਗਰਦੀ ਦੀ ਦਖਲਅੰਦਾਜ਼ੀ ਦਾ ਪਾਰਲੀਮੈਂਟ ਦੇ ਵਿੱਚ ਜਿਹੜਾ ਇਨਕਸ਼ਾਫ ਕੀਤਾ ਗਿਆ ਹੋਏ। ਸਾਇਲੈਂਟਲੀ ਤਾਂ ਹੁੰਦਾ ਹੈ, ਪਹਿਲਾਂ ਵੀ ਏਅਰ ਇੰਡੀਆ ਤੋਂ ਬਾਅਦ ਵੀ ਪਰਸੋਨਾ ਨਾਨ ਗ੍ਰੇਟਾ ਬਣਾ ਕੇ ਕੈਨੇਡਾ ਨੇ ਉਹਨਾਂ ਦੇ ਡਿਪਲੋਮੈਟ ਕੱਢੇ ਸੀ, ਉਹਨਾਂ ਨੇ ਕੈਨੇਡਾ ਦਾ ਇਹ ਜਵਾਬੀ ਜੇ ਇੱਕ ਨੇ ਕੱਢਿਆ ਦੂਜੇ ਨੇ ਕੱਢਣਾ ਹੀ ਹੁੰਦਾ, ਇਹ ਇੱਕ ਕਸਟਮ ਹੀ ਹੈ। ਲੇਕਿਨ ਜਿੰਨੀ ਕੁ ਸਾਡੀ ਜਾਣਕਾਰੀ ਹੈ ਇਵੇਂ ਕਦੇ ਨਹੀਂ ਹੋਇਆ ਕਿ ਵੀ ਪਾਰਲੀਮੈਂਟ ਦੇ ਵਿੱਚ ਪ੍ਰਾਈਮ ਮਿਨਿਸਟਰ ਜਿਹੜਾ ਇੱਕ ਮੁਲਕ ਨੇ ਕੀ ਕਰਤੂਤ ਕੀਤੀ ਹੈ ਉਸ ਦਾ ਇਨਕਸ਼ਾਫ ਕਰੇ। ਔਰ ਜਦੋਂ ਮੈਂ ਇਹ ਟਾਈਮਿੰਗ ਵੀ ਦੇਖਦਾ, ਟਾਈਮਿੰਗ ਕੱਲੀ ਇਹ ਨਹੀਂ ਹੈ ਕਿ ਵੀ ਪਾਰਲੀਮੈਂਟ ਦੇ ਓਪਨਿੰਗ ਡੇ ਤੇ ਉਹਨਾਂ ਨੇ ਕੀਤਾ। ਹੁਣ ਅਸੀਂ ਦੇਖਦੇ ਹਾਂ ਵੀ ਅੱਜ UN ਦਾ ਸੈਸ਼ਨ, ਜਨਰਲ ਅਸੈਂਬਲੀ ਸੈਸ਼ਨ ਸ਼ੁਰੂ ਹੋ ਚੁੱਕਾ ਹੈ, ਪ੍ਰੈਜ਼ੀਡੈਂਟ ਬਾਈਡਨ ਨੇ ਐਡਰੈਸ ਕੀਤਾ, ਜ਼ੈਲੈਂਸਕੀ ਨੇ ਕੀਤਾ, ਹੋਰ ਸਾਰੇ ਹੈਡ ਆਫ ਸਟੇਟ। ਸੋ ਇਹ ਜਿਹੜਾ ਸਪਟੈਂਬਰ ਦੇ ਦਿਨ ਨੇ, ਇਹ ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਮੀਡੀਆ ਦੀ ਕਵਰੇਜ ਹੁੰਦੀ ਹੈ, ਦੇਖਿਆ ਜਾਂਦਾ ਹੈ ਔਰ ਇਸ ਦੇ ਉੱਤੇ ਹੁੰਦਾ ਹੈ। ਔਰ ਕੈਨੇਡਾ ਕੋਈ ਛੋਟਾ ਮੁਲਕ ਨਹੀਂ ਹੈ, ਔਰ ਅਸੀਂ ਜ਼ਿਕਰ ਕਰਾਂਗੇ ਕਿ ਜਦੋਂ ਅਸੀਂ ਕੈਨੇਡਾ ਨੂੰ ਉਸ ਸੈਟਅਪ 'ਚ ਦੇਖਦੇ ਹਾਂ, 5 ਆਈਜ਼ ਜਿਹੜਾ ਸੈਕੰਡ ਵਰਲਡ ਵਾਰ ਤੋਂ ਬਾਅਦ ਔਰ ਡਿਊਰਿੰਗ ਵਾਰ ਵੀ ਜਿਨ੍ਹਾਂ ਨੇ ਇੱਕ ਦੂਜੇ ਨਾਲ ਤਾਵਨ ਕੀਤਾ, ਇੰਟੈਲੀਜੈਂਸ ਸ਼ੇਅਰਿੰਗ ਕੀਤੀ, 5 ਅੱਖਾਂ ਜਿਹੜੀਆਂ ਦਾ ਇੱਕ ਦੂਜੇ ਦੇ ਨਾਲ ਉਹ ਇਵੇਂ ਹੀ ਹੈ ਜਿਵੇਂ ਉਸ ਮੁਲਕ ਦੀ ਪੀੜ ਉਸ ਮੁਲਕ ਦੀ ਪੀੜ ਆ। ਉਹ 5 ਜਿਹੜੀਆਂ 5 ਆਈਜ਼ ਨੇ, ਉਹਨਾਂ ਦੇ ਵਿੱਚ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ, ਇਹ 5 ਮੁਲਕ ਨੇ। ਹੁਣ ਜਦੋਂ ਵੀ ਕੈਨੇਡਾ ਨੇ ਦੇ ਉੱਤੇ ਕੋਈ ਭੀੜ ਬਣੀ ਜਾਂ ਬਣਦੀ ਹੈ ਜਾਂ ਇਹ ਮੁੱਦਾ ਉਹਨਾਂ ਨੇ ਲਿਆ, ਇਸ ਤੋਂ ਪਹਿਲਾਂ ਜਸਟਿਨ ਟਰੂਡੋ ਦਾ ਨੈਸ਼ਨਲ ਸਿਕਿਉਰਿਟੀ ਦਾ ਮੇਨ ਬੰਦਾ, ਉਹ ਬਾਈਡਨ ਨੂੰ ਵੀ, ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ, UK ਦੇ ਨੂੰ, ਆਸਟ੍ਰੇਲੀਆ ਦੇ ਨੂੰ, ਨਿਊਜ਼ੀਲੈਂਡ ਨੂੰ, ਉਹਨਾਂ ਦੇ ਨਾਲ ਉਹਨਾਂ ਨੇ ਇੰਟੈਲੀਜੈਂਸ ਸ਼ੇਅਰਿੰਗ ਕੀਤੀ, ਉਹਨਾਂ ਨੂੰ ਦੱਸਿਆ ਕਿ ਵੀ ਇੰਡੀਆ ਦੇ ਕੀ ਕਰਤੂਤ ਹੈ। ਇਹੀ ਕਾਰਨ ਹੈ ਕਿ ਜਦੋਂ ਜਸਟਿਨ ਟਰੂਡੋ ਨੇ ਇਸ ਦੇ ਉੱਤੇ ਇਨਕਸ਼ਾਫ ਕੀਤਾ ਤੇ ਅਮਰੀਕਾ ਦੇ ਵੀ ਹਮਾਇਤ ਹੈ ਜਿਹੜੀ ਹੈ, ਉਹ UK ਦੀ ਵੀ ਹੈ, ਇਵਨ ਆਸਟ੍ਰੇਲੀਆ ਦੇ ਵੀ। ਹਾਲਾਂ ਉਹ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਉਹਨੂੰ ਬੌਸ ਕਹਿੰਦਾ ਸੀ ਮੋਦੀ ਨੂੰ, ਤੇ ਉਹਦੇ ਸਾਹਮਣੇ ਐ ਖਲੋਤਾ ਸੀ ਜਿਵੇਂ ਉਹ ਕੀ ਹੁੰਦਾ ਵੇਟਰ ਖਲੋਤਾ ਹੁੰਦਾ ਆਰਡਰ ਲੈਣ ਦੇ ਲਈ ਤੁਹਾਡੇ ਤੋਂ, ਜਦੋਂ ਤੁਸੀਂ ਉਹਦਾ ਬਾਡੀ ਪੋਸਚਰਿੰਗ ਦੇਖਦੇ ਹੋ ਕਿ ਵੀ ਕਿਸ ਕਿਸਮ ਦੀ ਸੀ। ਹੁਣ ਇਹਨਾਂ ਹਾਲਾਤਾਂ 'ਚ ਬਹੁਤ ਵੱਡਾ ਇਹਨੂੰ ਬੌਮਬਸ਼ੈਲ ਕਿਹਾ ਮੀਡੀਆ ਦੀ ਲੈਂਗੁਏਜ ਦੇ ਵਿੱਚ। ਦੂਸਰਾ, ਔਰ ਕੱਲ ਜਦੋਂ ਅਸੀਂ ਇਸ ਦੇ ਉੱਤੇ ਬੜੇ ਵੇਰਵੇ ਦੇ ਨਾਲ ਗੱਲ ਕੀਤੀ, ਸਾਨੂੰ ਖੁਸ਼ੀ ਹੈ ਕਿ ਸਾਡੇ ਵਿਊਅਰਸ ਵੱਲੋਂ ਉਹਨੂੰ ਪਸੰਦ ਕੀਤਾ ਗਿਆ, ਬਹੁਤ ਵੱਡੀ ਗਿਣਤੀ 'ਚ ਕਮੈਂਟ ਨੇ, ਵਿਊਅਰਸ ਨੇ, ਔਰ ਹਰ ਇੱਕ ਨੇ ਕਿਹਾ ਕਿ ਜੀ ਇੱਕ ਤੁਸੀਂ ਇਸ ਦੇ ਵਿੱਚ ਸਾਡੇ 5 ਸੈਗਮੈਂਟ ਹੀ ਇਸ ਨੂੰ ਸਮਰਪਿਤ ਸੀ। ਸੋ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ, ਔਰ ਇਸ ਲਈ ਕਈ ਵਾਰੀ ਕਰੰਟ ਗੱਲ ਕਰਨ ਤੋਂ ਪਹਿਲਾਂ ਮੈਂ ਪਿਛਲਾ ਵੀ ਕੁਛ ਨਾ ਕੁਛ ਜਿਹੜਾ ਉਹ ਮੈਂਸ਼ਨ ਇਸ ਲਈ ਕਰਦਾ ਤਾਂ ਕਿ ਜਿਹੜੇ ਨਵੇਂ ਸਾਡੇ ਵਿਊਅਰ ਜੁੜਦੇ ਨੇ ਉਹ ਉਹਦਾ ਇੱਕ ਪ੍ਰਸੰਗ ਬਣਾ ਸਕਣ ਜਾਂ ਉਹਦਾ ਇੱਕ ਕੰਟੈਕਸਟ ਦੇਖ ਸਕਣ ਕਿ ਵੀ ਇਹ ਆਲ ਆਫ ਅ ਸਡਨ ਨਹੀਂ ਹੋਇਆ। ਜੇ 2015 ਚ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਬਣਦੇ ਨੇ ਤੇ ਉਦੋਂ ਤੋਂ ਹੀ ਮੋਦੀ ਦੀਆਂ ਅੱਖਾਂ 'ਚ ਰੜਕਣ ਲੱਗ ਜਾਂਦੇ ਨੇ, ਕਿਉਂਕਿ ਜਸਟਿਨ ਟਰੂਡੋ ਆਪਣੇ ਬਾਪ ਦੀ ਤਰ੍ਹਾਂ, ਉਹਨਾਂ ਦਾ ਫਾਦਰ ਵੀ ਪ੍ਰਾਈਮ ਮਿਨਿਸਟਰ ਸੀ ਕੈਨੇਡਾ ਦਾ, ਫਰੀडम ਲਵਿੰਗ,
ਐਕਸਪ੍ਰੈਸ਼ਨ ਦੀ ਫਰੀडम, ਆਪਣੀ ਗੱਲ ਕਹਿਣ ਦਾ ਔਰ ਸੋਵਰਨਟੀ ਦਾ ਤਾਂ ਜ਼ਾਹਰ ਹੈ ਹਰ ਮੁਲਕ ਡਿਫੈਂਡ ਕਰਦਾ ਹੈ। ਇਹੀ ਕਾਰਨ ਹੈ ਕਿ ਜਸਟਿਨ ਟਰੂਡੋ ਈਵਨ ਟਰੰਪ ਵਰਗਾ ਜਿਹੜਾ ਜਿਹਦੇ 'ਚ ਵੀ ਨਾਰਸਿਸਟ ਔਰ ਅਥੋਰੀਟੇਰੀਅਨ ਟ੍ਰੈਂਡ ਸੀ, ਉਸ ਦੇ ਸਾਹਮਣੇ ਵੀ ਜਿਹੜਾ ਟਰੂਡੋ ਆਪਣੀ ਲਾਈਨ ਜਿਹੜੀ ਆ ਉਹ ਕਲੀਅਰਲੀ ਕਰਦਾ ਰਿਹਾ। ਉਹ ਭਾਵੇਂ ਦੇਖਣ ਨੂੰ ਯੰਗ ਬੇਬੀ ਫੇਸਡ ਹੈ, ਹਰਮਨ ਪਿਆਰ ਹੈ, ਕਾਮਨਰ ਦੇ ਨਾਲ ਜਿਹੜਾ ਹੈ ਕਰਦਾ, ਲੇਕਿਨ ਉਹਦਾ ਰਿਜ਼ੋਲਵ ਜੇ ਸਾਰੇ ਪੀਰੀਅਡ 'ਚ ਉਹਦੀ ਕਾਰਗੁਜ਼ਾਰੀ ਜਸਟਿਨ ਟਰੂਡੋ ਦੀ ਦੇਖੀ ਜਾਏ ਮੁੱਦਿਆਂ ਦੇ ਉੱਤੇ, ਤੇ ਉਹਨੇ ਕਦੇ ਆਪਣਾ ਖਾਸ ਤੌਰ ਤੇ ਫਰੀडम ਆਫ ਐਕਸਪ੍ਰੈਸ਼ਨ ਜਾਂ ਉਸ ਦੇ ਨਾਲ ਕਦੇ ਕੰਪਰੋਮਾਈਜ਼ ਨਹੀਂ ਕੀਤਾ ਔਰ ਬੜੀ ਚੰਗੀ ਤਰ੍ਹਾਂ ਹੈਂਡਲ ਕੀਤਾ ਉਹਨੇ। ਕੋਵਿਡ ਦੇ ਚੱਲਦੇ ਆ ਲੋਕਾਂ ਦਾ ਵੀ, ਹਾਲਾਂਕਿ ਬਹੁਤ ਸਾਰੀਆਂ ਸਮੱਸਿਆਵਾਂ ਨੇ ਇਸ ਵੇਲੇ ਕੈਨੇਡਾ ਦੇ ਲੋਕ, ਮਹਿੰਗਾਈ ਵੀ ਹੈ, ਅਮਰੀਕਾ 'ਚ ਕਿਹੜੀ ਨਹੀਂ ਹੈ, ਉਹਦੇ 'ਚ ਬਹੁਤ ਸਾਰੇ ਹੋਰ ਵੀ ਰੀਜ਼ਨ ਨੇ। ਇਸ ਲਈ ਪੋਲੀਟੀਕਲੀ ਤਾਂ ਰੇਟਿੰਗਸ ਅਪ ਡਾਊਨ ਹੁੰਦੀਆਂ ਰਹਿੰਦੀਆਂ ਨੇ, ਪਰ ਅਜੇ 2.5 ਸਾਲ ਪਏ ਹੋਏ ਨੇ ਜਦੋਂ ਤੱਕ ਉਹਨੇ ਵਾਪਸ ਫੇਸ ਕਰਨੇ। ਪਰ ਇਸ ਸਾਰੇ ਪੀਰੀਅਡ 'ਚ ਜਦੋਂ ਇੰਡੀਆ ਨੇ ਇਹ ਦੇਖਿਆ, ਕਿਉਂਕਿ ਇਹ ਜਿਹੜੇ ਨਾਰਸਿਸਿਸਟ ਜਾਂ ਅਥੋਰੀਟੇਰੀਅਨ ਜਾਂ ਡਿਕਟੇਟੋਰੀਅਲ ਸੋਚ ਦੇ ਮੋਦੀ ਵਰਗੇ, ਜਿਨ੍ਹਾਂ ਨੂੰ ਵੈਸਟ ਨੇ ਵੀ ਕਿਸੇ ਹੱਦ ਤੱਕ, ਟਰੰਪ ਨੇ ਵੀ ਸਿਰ ਤੇ ਚੜਾਇਆ, ਉਹੀ ਰੀਜ਼ਨ ਚਾਈਨਾ ਨੂੰ ਕਾਊਂਟਰ ਕਰਨ ਦੇ ਲਈ, ਪਾਕਿਸਤਾਨ ਨੂੰ ਡਿਚ ਕੀਤਾ, ਔਰ ਉਸ ਸਾਰੇ ਦੇ ਥੱਲੇ ਈਵਨ ਕਸ਼ਮੀਰ ਵੀ ਜਿਹੜਾ ਉਹ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਤਾਂ ਅਮਰੀਕਾ ਦੀ ਨਹੀਂ ਹੈ ਵੀ ਉਹਨੇ 5 ਅਗਸਤ 2019 ਨੂੰ ਐਨੈਕਸ ਕਰ ਲਿਆ। ਇਸ ਸਾਰੇ ਦੌਰ ਦੇ ਚੱਲਦੇ ਆ ਜਿਹੜੇ ਵੀ ਮੌਕੇ ਆਏ, ਜਸਟਿਨ ਟਰੂਡੋ ਨੂੰ ਵਿਦਨ ਕੰਟਰੀ ਕੈਨੇਡਾ 'ਚ ਇੰਡੀਅਨ ਇੰਟੈਲੀਜੈਂਸ ਨੇ ਆਪਣਾ ਜਾਲ ਵਿਛਾਇਆ। ਔਰ ਇੱਕ ਰਿਪੋਰਟ, ਸਪੈਸ਼ਲ ਰਿਪੋਰਟ ਸਾਡੇ ਕੋਲ ਹੈ, ਅੱਜ ਮੈਂ ਨਹੀਂ ਡਿਸਕਸ ਕਰਾਂਗਾ, ਆਉਣ ਵਾਲੇ ਦਿਨਾਂ 'ਚ ਕਰਾਂਗਾ, ਕਿ ਕਿਵੇਂ ਈਵਨ 2016 ਤੱਕ ਪਹੁੰਚਦੇ ਆ ਸੀਸਸ ਇਸ ਨਤੀਜੇ ਤੇ ਪਹੁੰਚੀ ਸੀ ਕਿ ਇਹਨਾਂ ਦੇ ਜਿਹੜੇ ਕੌਂਸੂਲੇਟ ਨੇ, ਜਿਨ੍ਹਾਂ 'ਚ ਅਮਰਜੀਤ ਸਿੰਘ ਨਾਂ ਦਾ ਬੰਦਾ ਔਰ ਇੱਕ ਹੋਰ, ਉਹ ਬਿਲਕੁਲ ਆਪਣਾ ਇੰਟੈਲੀਜੈਂਸ ਦਾ ਜਾਲ ਵਿਛਾ ਰਹੇ ਨੇ ਔਰ ਇਹ ਜਿਹੜਾ ਉਹ ਇੰਡੀਅਨ ਕਮਿਊਨਿਟੀ 'ਚ ਵੜ ਰਹੇ ਨੇ, ਲਾਅ ਵਾਇਓਲੇਟ ਕਰ ਰਹੇ ਨੇ। ਉਦੋਂ ਉਹਨੂੰ ਸਟਾਪ ਕਰਨਾ ਚਾਹੁੰਦੇ ਸੀ, ਲੇਕਿਨ 2018 ਦੇ ਵਿੱਚ ਜਸਟਿਨ ਟਰੂਡੋ ਨੇ ਜਾਣਾ ਸੀ ਭਾਰਤ ਦੌਰੇ ਦੇ ਉੱਤੇ ਔਰ ਅਪਰ ਲੈਵਲ ਤੇ, ਕਿਉਂਕਿ ਸੀਸੇ ਜਦੋਂ ਆਪਣੀ ਰਿਪੋਰਟ ਦਿੰਦੀ ਹੈ ਫਿਰ ਇੱਕ ਗਲੋਬਲ ਅਫੇਅਰਸ ਕਮੇਟੀ, ਰਿਵਿਊ ਕਮੇਟੀ ਹੁੰਦੀ ਹੈ, ਉਹਨਾਂ ਨੇ ਕਿਹਾ ਵੀ ਰਿਲੇਸ਼ਨ ਪ੍ਰਭਾਵਿਤ ਹੋਣਗੇ ਔਰ ਇਸ ਲਈ ਉਸ ਸੀਸਸ ਦੀ ਰਿਪੋਰਟ ਨੂੰ ਦੱਬ ਦਿੱਤਾ ਗਿਆ। ਉਹਨਾਂ ਨੇ ਉਦੋਂ ਹੀ ਦੇਖ ਲਿਆ ਸੀ ਕਿ ਵੀ ਇਹ ਕੀ ਕਰ ਰਹੇ ਨੇ, ਇਹਨਾਂ ਦੇ ਪੂਰੀ ਤਰ੍ਹਾਂ ਉਹੀ 80s ਵਾਲਾ ਮਾਹੌਲ ਸਿਰਜ ਰਿਹਾ ਸੀ। ਪਰ ਇਹਦੇ ਬਾਵਜੂਦ ਕਿ ਇਹਨਾਂ ਦੀਆਂ ਕਰਤੂਤਾਂ ਇੱਥੇ ਇਹ ਸੀ ਔਰ ਫੈਡਰਲ ਗਵਰਨਮੈਂਟ ਨੇ ਜਾਂ ਜਸਟਿਨ ਟਰੂਡੋ ਨੇ ਉਸ ਨੂੰ ਉਸ ਤੇ ਕੈਪ ਰੱਖ ਦਿੱਤੀ ਕਿ ਵੀ ਨਹੀਂ, ਲੇਕਿਨ ਜਸਟਿਨ ਟਰੂਡੋ ਨੂੰ ਪੂਰੀ ਤਰ੍ਹਾਂ ਹਿਊਮਿਲੇਟ ਕੀਤਾ ਗਿਆ ਉਸ ਵਿਜ਼ਿਟ ਵੇਲੇ। ਇੱਕ ਅਟਵਾਲ ਨਾਂ ਦਾ ਜਿਹੜਾ ਗੁਰਗਾ ਇਹਨਾਂ ਦਾ ਕਿਸੇ ਉਹ ਜਿਹੜਾ ਵਿੱਚ ਵੜਿਆ ਹੋਇਆ ਸੀ ਦਹਿਸ਼ਤਗਰਦ, ਉਹਨੂੰ ਨਾਲ ਤੋੜ ਦਿੱਤਾ ਔਰ ਇਹ ਬਿਲਕੁਲ ਕਲੀਅਰ ਸੀ ਜਦੋਂ ਉਹ ਵਾਪਸ ਟ੍ਰਿਪ ਤੋਂ ਆਏ ਕਿ ਵੀ ਇਹ ਉਹਨਾਂ ਨੇ ਇੰਡੀਅਨ ਇੰਟੈਲੀਜੈਂਸ ਨੇ ਕੰਮ ਕੀਤਾ। ਉਹਦੇ ਨਾਲ ਫੋਟੋ ਜਸਟਿਨ ਟਰੂਡੋ ਦੀ ਵਾਈਫ ਦੀ ਔਰ ਅਮਰਜੀਤ ਸਿੰਘ ਸੋਹੀ ਮਿਨਿਸਟਰ ਸੀ ਉਹਦੀ, ਫਿਰ ਉਹਨੂੰ ਬਣਾ ਕੇ ਜੀ ਦੇਖੋ ਦਹਿਸ਼ਤਗਰਦਾਂ ਦਾ ਸਾਥੀ। ਲੇਕਿਨ ਕਿਉਂਕਿ ਜਦੋਂ ਕਿਸੇ ਦੀ ਔਰ ਜਿਵੇਂ ਉਹਨਾਂ ਦੇ ਬੱਚਿਆਂ ਨੂੰ ਔਰ ਓਵਰਆਲ ਉਹਨਾਂ ਦੀ ਵਿਜ਼ਿਟ ਤਾਂ ਪੰਜਾਬ ਫੋਕਸ ਸੀ, ਨਾਲ ਉਹ ਆਪਣੇ ਸਿੱਖ ਐਮਪੀ ਵੀ ਲੈ ਕੇ ਗਏ ਔਰ ਉਹਨਾਂ ਨੇ ਇਵੇਂ ਮਿਸਟਰੀਟ ਕੀਤਾ ਔਰ ਇਸ ਹੱਦ ਤੱਕ ਕਿ ਇਹ ਬਦ ਅਖਲਾਕ, ਬਦਕਾਰ, ਬਦ ਕਲਾਮ ਕੈਪਟਨ ਅਮਰਿੰਦਰ, ਜਿਹਨੇ ਉਸ ਤੋਂ ਪਹਿਲਾਂ ਜਸਟਿਨ ਟਰੂਡੋ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਨੂੰ ਬੇਆਬਰੂ ਕੀਤਾ ਸੀ, ਜਿਵੇਂ ਉਹਨੇ ਜਸਟਿਨ ਟਰੂਡੋ ਪ੍ਰਤੀ ਵੀ ਉਹ ਕੁਝ ਬਿਆਨਬਾਜ਼ੀਆਂ ਕੀਤੀਆਂ, ਉਹ ਕਿ ਜੀ ਨਾ ਹੀ ਮਿਲਣਾ, ਫਿਰ ਫਾਈਨਲੀ ਹੋਇਆ ਜੀ ਮਿਲਿਆ ਅੰਮ੍ਰਿਤਸਰ ਦੇ ਹੋਟਲ 'ਚ, ਇੱਕ ਲਿਸਟ ਫੜਾਤੀ ਕਿ ਜੀ ਆਹ ਦਹਿਸ਼ਤਗਰਦ ਨੇ ਸਾਡੇ ਹਵਾਲੇ ਕਰੋ ਜਾਂ ਇਹ ਉਹ। ਜਸਟਿਨ ਟਰੂਡੋ ਨੇ ਉਹ ਭਰਿਆ ਪੀਤਾ, ਭਾਵੇਂ ਅੰਦਰੋਂ ਜੋ ਵੀ ਉਸਨੇ ਮਹਿਸੂਸ ਕੀਤਾ ਹੋਏਗਾ ਪਰਿਵਾਰ ਦੇ ਨਾਲ, ਉਹ ਤਾਂ ਬੜੇ ਚਾਅ ਦੇ ਨਾਲ ਜਿਹੜਾ ਆਪਣਾ ਕੀਤਾ ਉਸਨੇ। ਲੇਕਿਨ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਜਸਟਿਨ ਟਰੂਡੋ ਨੇ ਕੋਈ ਇਸ ਕਿਸਮ ਦਾ ਆ ਕੇ ਨੈਗੇਟਿਵਿਟੀ ਵਾਲੀ ਬਿਆਨਬਾਜ਼ੀ ਨਹੀਂ ਕੀਤੀ। ਫਿਰ ਕਿਸਾਨ ਮੂਵਮੈਂਟ ਆ ਗਈ, 2020 ਤੱਕ ਪਹੁੰਚਦੇ ਹਾਂ, ਉਦੋਂ ਵੀ ਜਸਟਿਨ ਟਰੂਡੋ ਨੇ ਕਿਹਾ ਜੀ ਅਸੀਂ ਤਾਂ ਜਿੱਥੇ ਵੀ ਕਿਸਾਨਾਂ ਜਾਂ ਧੱਕਾ ਹੁੰਦਾ ਉਦੋਂ ਵੀ ਜਸਟਿਨ ਟਰੂਡੋ ਨੂੰ ਜਿਹੜਾ ਬਿਲਕੁਲ ਨੈਗੇਟ ਕੀਤਾ ਗਿਆ। ਔਰ ਫਿਰ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਜੀ ਕੈਪਟਨ ਅਮਰਿੰਦਰ ਉਹ ਇਹ ਲਿਸਟ ਬਣਾਤੀ, ਇਹ ਸਿੱਖਸ ਫਾਰ ਜਸਟਿਸ, ਹਰਦੀਪ ਸਿੰਘ ਨਿੱਜਰ, ਇਹ ਟੈਰਰਿਸਟ, ਇਹ ਫਲਾਣੀ ਟਾਈਗਰ ਫੋਰਸ ਦੇ ਹਵਾਲੇ, ਇਹ ਕਰ ਦਿਓ, ਉਹ ਕਰ ਦਿਓ, 10 ਲੱਖ ਦਾ ਇਨਾਮ ਰੱਖਤਾ। ਉਹ ਸਾਰਾ ਪਾਰਟ ਚੱਲਦਾ ਰਿਹਾ, ਇਹ ਆਬਜ਼ਰਵ ਕਰਦੇ ਰਹੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹ ਗੱਲ ਹਰਦੀਪ ਸਿੰਘ ਨਿੱਜਰ ਨੇ ਖੁਦ ਵੀ ਕਹੀ, ਸਾਹਮਣੇ ਵੀ ਆਇਆ ਕਿ ਈਵਨ ਉਹਨਾਂ ਦੇ ਮਰਡਰ ਤੋਂ ਪਹਿਲਾਂ 19 ਜੂਨ ਤੋਂ ਪਹਿਲਾਂ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਵੀ ਤੁਸੀਂ ਕਿਸੇ ਵੇਲੇ ਵੀ ਤੁਹਾਡਾ ਨੁਕਸਾਨ ਹੋ ਸਕਦਾ, ਤੁਸੀਂ ਐਕਸਟਰਾ ਕੇਅਰ ਲਓ।
ਸੋ ਹਾਲਾਂ ਜਦੋਂ ਹੁਣ ਇਹ ਪਬਲਿਕ ਇਨਕੁਆਇਰੀ ਹੋਏਗੀ, ਜੇ ਇਸ ਦੇ ਉੱਤੇ ਹੁਣ ਪੂਰਾ ਇਨਕੁਆਇਰੀ ਕਮਿਸ਼ਨ ਹੋਏਗਾ ਕਿ ਵੀ ਇਹਦੇ ਬਾਵਜੂਦ ਸੀਸਸ ਦੇ ਕੋਲ ਜੇ ਕ੍ਰੈਡੀਬਲ ਇਹ ਇਨਫੋਰਮੇਸ਼ਨ ਸੀ ਜਿਹੜੀ ਹੁਣ ਉਹਨਾਂ ਨੇ ਐਜ਼ ਏ ਐਵੀਡੈਂਸ ਵੀ ਕਿਹਾ ਕਿ ਭਾਈ ਇੰਡੀਆ ਇਨਵੋਲਵ ਹੈ, ਤੇ ਫਿਰ ਉਦੋਂ ਇਹਨੂੰ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ, ਜਾਂ ਨੈਸੈਸਰੀ ਜਿਹੜੀ ਸਿਕਿਉਰਿਟੀ ਹੈ ਉਹ ਕਿਉਂ ਨਹੀਂ ਪ੍ਰੋਵਾਈਡ ਕੀਤੀ। ਇਹ ਵੱਖਰੇ ਖੁੱਲਣਗੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੈਨੇਡਾ ਨੇ ਅਖੀਰ ਤੱਕ ਕਿਤੇ ਨਾ ਕਿਤੇ ਸੰਜਮ ਕਹਿ ਲਓ ਔਰ ਜਾਂ ਪ੍ਰਭਾਵ ਕਹਿ ਲਓ ਜਾਂ ਕਿਸੇ ਚੀਜ਼ ਨੂੰ ਜਿਹੜਾ ਤੁਸੀਂ ਐਕਸਲਰੇਟ ਨਹੀਂ ਕਰਦੇ ਨੈਗੇਟਿਵਿਟੀ ਵੱਲ, ਇਸ ਦਾ ਪੂਰਾ ਧਿਆਨ ਰੱਖਿਆ। ਨਤੀਜਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋ ਗਿਆ ਔਰ ਉਸ ਤੋਂ ਬਾਅਦ ਜਿਹੜਾ ਹੁਣ ਇਹ 3 ਮਹੀਨੇ ਬਾਅਦ ਜਦੋਂ ਜਸਟਿਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਜਿਹੜਾ ਇਹ ਕਹਿੰਦੇ ਨੇ ਕਿ ਭਾਈ ਇਹ ਇੰਡੀਅਨ ਏਜੰਟਾਂ ਦਾ ਕੰਮ ਹੈ, ਔਰ ਪਹਿਲੇ ਐਕਸ਼ਨ ਦੇ ਤੌਰ ਤੇ ਉਹਨਾਂ ਨੇ ਪਵਨ ਕੁਮਾਰ ਰਾਏ ਜਿਹੜਾ ਕਿਸੇ ਵੇਲੇ ADGP ਸੀ ਪੰਜਾਬ ਪੁਲਿਸ ਦਾ, ਜਿਹੜਾ ਐਡੀਸ਼ਨਲ ਡਾਇਰੈਕਟਰ ਜਨਰਲ, ਉਸੇ ਹੀ ਦਿਨਕਰ ਗੁਪਤੇ ਦੇ ਥੱਲੇ ਜਦੋਂ ਦਿਨਕਰ ਗੁਪਤਾ DGP ਸੀ, ਉਹੀ ਦਿਨਕਰ ਗੁਪਤਾ ਜਿਹੜਾ ਅੱਜ ਅਜੀਤ ਡੋਵਲ ਦੇ ਥੱਲੇ NIA ਦਾ ਹੈੱਡ ਹੈ। ਹੁਣ ਇਹ ਜਿਹੜੀ NIA ਹੈ, ਜੋ ਵੀ ਜਿਹੜਾ ਇੱਥੇ ਇਹਨਾਂ ਨੇ ਕੋਸ਼ਿਸ਼ ਕੀਤੀ ਹੈ, ਅਵਤਾਰ ਸਿੰਘ ਖੰਡੇ ਦਾ ਮਰਡਰ ਵੀ ਨਹੀਂ ਕੱਲਾ, ਈਵਨ ਜਿਹੜਾ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਸੀ ਉਹਦੇ 'ਚ NIA ਦੀ ਟੀਮ UK 'ਚ ਆਈ ਔਰ ਹੁਣ ਉਹਨਾਂ ਦਾ ਕਹਿਣਾ ਜੇ ਅਸੀਂ 15 ਬੰਦਿਆਂ ਦੀ ਸ਼ਨਾਖਤ ਕਰ ਲਈ ਹੈ 35 ਦੀ ਪਿਕਚਰ 'ਚੋਂ ਕਿ ਕਿਨੇ ਕਿਨੇ ਕੀ ਹੈ, ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰਾਂਗੇ, ਉੱਥੇ ਕੇਸ ਉਹਨਾਂ ਤੇ ਬਿਲਡ ਕਰਾਂਗੇ। ਹੁਣ ਉਹੀ NIA ਇਹ ਕੈਨੇਡਾ ਵੀ ਭੇਜਣਾ ਚਾਹੁੰਦੇ ਸੀ ਕਿ ਜੀ ਫਲਾਣਾ ਦਹਿਸ਼ਤਗਰਦ ਤੇ ਢਿਮਕਾ ਦਹਿਸ਼ਤਗਰਦ, ਲੇਕਿਨ ਟਰੂਡੋ ਨੇ ਕਿਹਾ ਵੀ ਨਹੀਂ, ਇਹ ਸਾਡੀ ਸੋਵਰਨਿਟੀ ਹੈ, ਇਹਦੇ 'ਚ ਕੋਈ ਬਾਹਰਲੀ ਆ ਕੇ ਏਜੰਸੀ ਜਿਹੜੀ ਹੈ ਇਹ ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕਦੀ। ਹੁਣ ਇਹ ਸਾਰਾ ਚੱਲ ਹੀ ਰਿਹਾ ਸੀ ਔਰ ਫਾਈਨਲੀ ਜਿਹੜਾ ਬੰਬਸ਼ੈਲ ਆਇਆ ਜਦੋਂ ਜਸਟਿਨ ਟਰੂਡੋ ਨੇ ਜਿਹੜਾ ਸਰੇ ਬਾਜ਼ਾਰ ਇਹ ਦੱਸਿਆ ਕਿ ਵੀ ਇਹ ਡੈਮੋਕ੍ਰੇਸੀ ਔਰ ਜਮਹੂਰੀਅਤ ਦੇ ਨਾਂ ਥੱਲੇ ਇੰਡੀਆ KGB ਵਾਂਗ ਬਿਹੇਵ ਕਰ ਰਿਹਾ ਔਰ ਇਹਨਾਂ ਨੇ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡੀਅਨ ਸੋਇਲ ਦੇ ਉੱਤੇ ਮਾਰਿਆ, ਸੋਵਰਨਿਟੀ ਵਾਇਲੇਟ ਕੀਤੀ ਹੈ ਔਰ ਇਹ ਸਾਰੇ ਦੇ ਨਾਲ ਨਾਲ ਜਿਹੜਾ ਇਹ ਦਹਿਸ਼ਤਗਰਦੀ ਨੂੰ ਇਸ ਨੂੰ ਬੜੀ ਸੁਖੈਣ ਜਿਹੜਾ ਇਸ ਵੇਲੇ US ਸੈਨੇਟ ਦੇ ਵਿੱਚ ਟਰਾਂਸਨੈਸ਼ਨਲ ਟੈਰਰਿਜ਼ਮ ਹੈ ਉਸ ਕੈਟਾਗਰੀ ਦੇ ਵਿੱਚ ਫਿੱਟ ਹੁੰਦਾ ਹੈ ਕੇਸ, ਔਰ ਜ਼ਾਹਰ ਹੈ ਕਿ ਵੀ ਇਸ ਦੇ ਉੱਤੇ ਜਿਹੜਾ ਉਹ ਇੰਡੀਆ ਨੂੰ ਮਿਰਚ ਤਾਂ ਲੱਗਣਾ ਤਾਂ ਛੋਟਾ ਸ਼ਬਦ ਹੁੰਦਾ, ਉਹ ਐਕਸਪੋਜ਼ ਹੋਏ ਦੁਨੀਆ ਦੇ ਵਿੱਚ ਔਰ ਇਹ ਹੈ ਹੀ ਸੀ ਕਿ ਜੀ ਉਹਨਾਂ ਨੇ ਜਿਹੜਾ ਉਹ ਇਸ ਨੂੰ ਰੀਟੈਲੀਏਟ ਕਰਨਗੇ। ਤੇ ਰੀਟੈਲੀਏਟ ਉਹਨਾਂ ਨੇ ਇੱਕ ਤਾਂ ਜ਼ਬਾਨੀ ਜਿਹੜਾ ਸ਼ਬਦੀ ਬਾਣ ਜਿਹਨੂੰ ਕਹਿੰਦੇ ਨੇ ਉਹ ਹੈ, ਉਹ ਤਾਂ ਉਹਨਾਂ ਨੇ ਕਿਹਾ ਜੀ ਇਟ ਇਜ਼ ਐਬਸਰਡ ਐਂਡ ਲਫ਼ਜ਼ ਉਹਨਾਂ ਨੇ ਯੂਜ਼ ਕੀਤਾ ਐਬਸਰਡ ਐਂਡ ਮੋਟੀਵੇਟਿਡ, ਫੋਰਨ ਮਿਨਿਸਟਰੀ ਨੇ ਬਕਵਾਸ ਹੈ ਔਰ ਦੂਸਰਾ, ਪਰ ਉਹਨਾਂ ਨੇ ਪਵਨ ਕੁਮਾਰ ਰਾਏ ਨੂੰ ਜਿਹੜਾ ਪੁਲਸੀਏ ਨੇ ਸਾਰਾ ਮਾਸਟਰ ਉਹਨੂੰ ਐਕਸਪੈਲ ਕੀਤਾ ਕੈਨੇਡਾ ਨੇ, ਤੇ ਉਹਨਾਂ ਨੇ ਜਵਾਬ ਦੇ ਵਿੱਚ ਜਿਹੜਾ ਕੈਨੇਡੀਅਨ ਇੰਟੈਲੀਜੈਂਸ ਦਾ ਦਿੱਲੀ ਡੈਸਕ ਦਾ ਹੈੱਡ ਮਿਸਟਰ ਓਲੀਵੀਅਰ ਸਿਲਵੈਸਟਰ ਉਹਨੂੰ ਐਕਸਪੈਲ ਕੀਤਾ ਹੈ ਔਰ 5 ਦਿਨ ਦੇ ਵਿੱਚ ਕਿਹਾ ਕਿ ਜੀ 5 ਦਿਨ ਦੇ ਵਿੱਚ ਮੁਲਕ ਛੱਡ ਜਾਓ। ਹੁਣ ਇਹ ਤਾਂ ਟਿਟ ਫॉर ਟੈਟ ਐਕਸਪੈਕਟਡ ਹੀ ਸੀ, ਲੇਕਿਨ ਜਦੋਂ ਅਸੀਂ ਹੁਣ ਸਟੂਡੀਓ 'ਚ ਆ ਕੇ ਬੈਠੇ ਹਾਂ ਉਸ ਤੋਂ ਪਹਿਲਾਂ ਅੱਜ ਦਿਨੇ ਤਾਂ ਆ ਗਿਆ ਸੀ ਕਿ ਵੀ ਕੈਨੇਡਾ ਨੇ ਆਪਣੀ ਟਰੈਵਲ ਐਡਵਾਈਜ਼ਰੀ ਅਪਡੇਟ ਕੀਤੀ ਹੈ ਅੱਜ ਹੀ, ਔਰ ਉਹ ਟਰੈਵਲ ਐਡਵਾਈਜ਼ਰੀ ਦੀ ਅਪਡੇਟਿੰਗ 'ਚ ਹੈ ਔਰ ਇਹ ਖਬਰ ਇਹਨਾਂ ਦੀ IANS ਜਿਹੜੀ ANI ਤੋਂ ਬਾਅਦ ਭਾਰਤ ਦੀ ਆਪਣੀ ਦੂਸਰੀ ਖੁਫੀਆ ਏਜੰਸੀਆਂ ਦਾ ਮਾਊਥਪੀਸ ਹੈ। ਕੈਨੇਡਾ ਅਪਡੇਟਸ ਟਰੈਵਲ ਐਡਵਾਈਜ਼ਰੀ ਟੂ ਇੰਡੀਆ, urges citizens to avoid visiting Jammu Kashmir, Manipur, Assam ਕਿ ਵੀ ਇੱਥੇ ਨਹੀਂ ਜਾਣਾ। ਫਿਰ ਨਾਲ ਐਡਵਾਈਜ਼ਰੀ ਹੈ avoid all travel to areas within 10 kilometer of border with Pakistan in the states of Punjab, Rajasthan and Gujarat ਕਿ ਇਹ 10 ਕਿਲੋਮੀਟਰ ਦੇ ਏਰੀਆ 'ਚ ਨਹੀਂ ਜਾਣਾ ਜਿਨ੍ਹਾਂ ਦੇ ਵਿੱਚ ਵਾਗਾ ਬਾਰਡਰ ਵੀ ਜਿਹੜਾ ਉਹ ਸ਼ਾਮਲ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਕੈਨੇਡਾ ਅਪਡੇਟਡ ਇਟਸ ਟਰੈਵਲ ਐਡਵਾਈਜ਼ਰੀ ਅਰਜਿੰਗ ਸਿਟੀਜ਼ਨਸ ਟੂ ਐਕਸਰਸਾਈਜ਼ ਹਾਈ ਡਿਗਰੀ ਆਫ ਕੌਸ਼ਨ ਵਾਈਲ ਟਰੈਵਲਿੰਗ ਟੂ ਇੰਡੀਆ ਸਾਈਟਿੰਗ ਟੈਰਰਿਜ਼ਮ ਥ੍ਰੈਟ। ਉਹਨਾਂ ਨੇ ਕਿਹਾ ਜੀ ਇੰਡੀਆ 'ਚ ਕਿਤੇ ਵੀ ਤੁਸੀਂ ਟਰੈਵਲ ਦਹਿਸ਼ਤਗਰਦ ਹਮਲਾ ਹੋ ਸਕਦਾ। ਹੁਣ ਇਹਦੇ ਵੀ ਹਾਲਾਂ ਟਰੈਵਲ ਐਡਵਾਈਜ਼ਰੀ ਅਮਰੀਕਾ ਵੀ ਜਾਰੀ ਕਰਦਾ ਹੈ, ਦੂਸਰੇ ਮੁਲਕ ਵੀ ਕਰਦੇ ਨੇ, ਇੱਕ ਰੂਟੀਨ ਹੈ, ਪਰ ਤੁਸੀਂ ਟਾਈਮਿੰਗ ਦੇਖਦੇ ਹੋ ਔਰ ਮਨੀਪੁਰ ਵੀ ਉਹਦੇ 'ਚ ਹੁਣ ਸ਼ਾਮਲ ਹੈ, ਨਾਰਥ ਈਸਟ ਦੇ ਵਿੱਚ ਵਾਗਾ ਬਾਰਡਰ ਵੀ ਸ਼ਾਮਲ ਹੈ। ਤੇ ਇਹ ਕੈਨੇਡਾ ਨੇ ਇੱਕ ਹੋਰ ਸਨੱਬ ਜਿਹੜਾ ਹੈ, ਹਾਲਾਂ ਅੱਜ ਥੋੜਾ ਉਹਨੂੰ ਟੈਂਪਰੇਚਰ ਨੂੰ ਡਾਊਨ ਕਰਨ ਲਈ
ਜਸਟਿਨ ਟਰੂਡੋ ਦੀ ਇੱਕ ਪ੍ਰੈਸ ਕਾਨਫਰੰਸ ਦੀ ਸਟੇਟਮੈਂਟ ਸੀ ਕਿ ਕੈਨੇਡਾ ਨਾਟ ਲੁਕਿੰਗ ਟੂ ਪ੍ਰੋਵੋਕ ਇੰਡੀਆ। ਉਹਨਾਂ ਨੇ ਕਿਹਾ ਜੀ ਅਸੀਂ ਕੋਈ ਤੁਹਾਨੂੰ ਜਿਹੜਾ ਉਹ ਪ੍ਰੋਵੋਕ ਨਹੀਂ ਹੈ ਜਾਂ ਉਕਸਾ ਨਹੀਂ ਰਹੇ, ਪਰ ਇਹ ਜਿਹੜਾ ਹੈ ਇਹ ਤੁਸੀਂ ਜੋ ਸਾਡੇ ਨਾਲ ਸਾਡੇ ਮੁਲਕ ਦੇ ਵਿੱਚ ਸਾਡੇ ਸ਼ਹਿਰੀ ਨਾਲ ਹੋਇਆ, he said that he don't want to provoke India or escalate tensions, but urged New Delhi to take the killing of a Sikh separatist leader with the utmost seriousness। ਉਹਨੇ ਕਿਹਾ ਜਿਹੜਾ ਇਹ ਤੁਸੀਂ ਮਾਰਿਆ ਇਹਨੂੰ ਗੰਭੀਰਤਾ ਦੇ ਨਾਲ ਲਓ। ਉਹਨਾਂ ਨੇ ਕਿਹਾ he said Indian government needs to take this matter with the utmost seriousness or we are doing that, we are not looking to provoke or escalate। ਉਹਨੇ ਕਿਹਾ ਜੀ ਇਹ we want to work with the government, ਪਰ ਇਸ ਦੇ ਉੱਤੇ ਅਸੀਂ ਬਿਲਕੁਲ ਕਲੀਅਰ ਹੈ ਕਿ ਵੀ ਇਹ ਸਾਰਾ ਜਿਹੜਾ ਹੈ ਇਸ ਨੂੰ ਇੱਕ ਮੰਤਕੀ ਇੰਜਾਮ ਤੱਕ ਇਸ ਨੂੰ ਪਹੁੰਚਾਇਆ ਜਾਣਾ ਚਾਹੀਦਾ। ਇਹ ਸਾਰੇ ਦੇ ਉੱਤੇ ਇੰਡੀਆ ਨੇ ਇਸ ਦੇ ਉੱਤੇ ਜਿਵੇਂ ਮੈਂ ਕਿਹਾ ਹੀ ਹੈ ਕਿ ਵੀ ਬੜਾ ਉਹਨਾਂ ਨੇ ਐਲੀਗੇਸ਼ਨਸ ਉਹਨਾਂ ਨੇ ਕਿਹਾ ਕਿ ਵੀ ਦੇ ਆਰ ਕੈਨੇਡਾ ਵਾਇਲੈਂਸ ਇਨ ਕੈਨੇਡਾ ਆਰ ਐਬਸਰਡ ਐਂਡ ਮੋਟੀਵੇਟਡ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਸਾਈਡ ਉਹਨਾਂ ਦੀ ਪੂਰੀ ਸਟੇਟਮੈਂਟ ਹੈ ਔਰ ਇਹ ਰਿਪੀਟਡਲੀ ਇਸ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਨੂੰ ਇਹ ਲੱਗਦਾ ਹੈ ਵੀ ਗੱਲ ਹੋਰ ਵੀ ਜਿਹੜੀ ਹੈ ਉਹ ਵਰਸਟ ਪਾਸੇ ਵੱਲ ਜਾਏਗੀ। ਔਰ ਜਿਉਂ ਹੀ ਅਸੀਂ ਆ ਕੇ ਬੈਠੇ ਔਰ ਕੈਮਰਾ ਸੈਟਿੰਗਸ ਹੋ ਰਹੀਆਂ ਸੀ ਕਿਉਂਕਿ ਜਿਹੜਾ ਆਲਮੋਸਟ 3 ਕੈਮਰਾ ਸਾਡੀ ਸੈਟਿੰਗ ਹੁੰਦੀ ਹੈ ਤੇ ਉਸ ਵੇਲੇ ਹੀ ਸਾਡੇ ਵੀਰ ਸੁਖਜਿੰਦਰ ਸਿੰਘ ਹੋਰਾਂ ਨੇ ਸਾਨੂੰ ਇੱਕ ਟਵੀਟ ਕੀਤਾ ਜਿਹਦਾ ਬੇਸ ਵਾਰ ਪੇਂਟ ਜਰਨਲ ਹੈ ਜਿਸ ਦਾ ਆਧਾਰ ਔਰ ਉਹਦੇ 'ਚ ਹੈ ਕਿ ਕੈਨੇਡੀਅਨ ਐਮਬੈਸੀ ਇਨ ਦਿੱਲੀ ਆਸਕਸ ਲੋਕਲ ब्रैकेट चाहे इंडियन नेशनल लोकल स्टाफर्स to leave office as tension escalates. All local staff members have vacated the embassy by 2 PM today. 2 ਵਜੇ ਤੱਕ ਉਹਨਾਂ ਨੇ ਜਿਹੜੇ ਕਿਉਂਕਿ ਐਮਬੈਸੀਆਂ ਦੇ ਜਿਹੜੇ ਹਾਈ ਕਮਿਸ਼ਨ ਕੌਂਸੂਲੇਟ ਤਾਂ ਇਧਰੋਂ ਹੀ ਜਾਂਦੇ ਨੇ ਜਿਹੜੇ ਕੈਨੇਡੀਅਨ ਹੁੰਦੇ ਨੇ ਪਰ ਲੋਕਲ ਉਹਨਾਂ ਨੇ ਇੰਪਲੋਏ ਕੀਤੇ ਹੁੰਦੇ ਨੇ ਇੰਡੀਅਨ ਜਿਹੜੇ ਵੀ ਮੁਲਕ 'ਚ ਕੋਈ ਹੋਣ ਉਹਨਾਂ ਨੂੰ ਉਹਨਾਂ ਨੇ ਇਹ ਕਿਹਾ ਕਿ ਵੀ ਕੈਨੇਡੀਅਨ ਐਮਬੈਸੀ ਨੇ ਉਹਨਾਂ ਨੂੰ ਕਿਹਾ ਕਿ ਵੀ ਦਫ਼ਤਰ ਛੱਡੋ ਟੈਨਸ਼ਨ ਵੱਧ 2 ਵਜੇ ਤੱਕ ਤੁਸੀਂ ਇੱਥੋਂ ਨਿਕਲੋ। ਸੋ ਮਤਲਬ ਇਹ ਹੈ ਕਿ ਗੱਲ ਕਾਫੀ ਅੱਗੇ ਵੱਲ ਜਾ ਰਹੀ ਹੈ। ਸੋ ਇਹ ਜਿਸ ਨੂੰ ਇੱਕ ਡਿਪਲੋਮੈਟਿਕ ਵਾਰਫੇਅਰ ਹੈ ਇਹ ਜ਼ਾਹਰ ਹੈ ਟ੍ਰੇਡ ਮਿਸ਼ਨ ਵੀ ਕੈਂਸਲ ਕੀਤਾ ਟਰੂਡੋ ਨੇ, ਟ੍ਰੇਡ ਨੈਗੋਸ਼ੀਏਸ਼ਨ ਵੀ ਕੈਂਸਲ ਕੀਤੀ। ਆਉਣ ਵਾਲੇ ਪੀਰੀਅਡਸ ਅਸੀਂ ਐਕਸਪੈਕਟ ਕਰਦੇ ਹਾਂ ਕਿਉਂਕਿ ਇਨਕੁਆਇਰੀ ਕਮਿਸ਼ਨ ਵੀ ਬੈਠਾ ਹੈ ਔਰ ਇਹ ਨਹੀਂ ਹੈ ਵੀ ਹੁਣ ਟਰੂਡੋ ਜਾਂ ਕੈਨੇਡੀਅਨ ਗਵਰਨਮੈਂਟ ਚੁੱਪ ਕਰਕੇ ਬੈਠੇਗੀ। ਇਸ ਨੂੰ ਜਿਹੜਾ ਮੰਤਕੀ ਅੰਜਾਮ ਤੱਕ ਪਹੁੰਚਾਉਣ ਲਈ ਇੰਟਰਨੈਸ਼ਨਲ ਲਾਅ ਜਿਸ ਦਾ ਜ਼ਿਕਰ ਟਰੂਡੋ ਨੇ ਆਪਣੀ ਸਪੀਚ ਵੀ ਕੀਤਾ ਹੈ। ਸੋ ਅਸੀਂ ਹੋਪ ਕਰਦੇ ਹਾਂ ਜਿਵੇਂ ਸਿੱਖ ਕੌਮ 'ਚ ਦੁਨੀਆ ਭਰ ਦੇ ਵਿੱਚ ਆਸ ਦੀ ਕਿਰਨ ਵੀ ਜਾਗੀ ਹੈ ਕਿ ਐਟਲੀਸਟ ਕਿਸੇ ਨੇ ਜਿਹੜਾ ਉਹ ਸੱਚ ਦੇ ਨਾਲ ਖਲੋਣ ਦਾ ਹੌਸਲਾ ਦਿਖਾਇਆ ਔਰ ਜ਼ਾਹਰ ਹੈ ਕਿ ਜਸਟਿਨ ਟਰੂਡੋ ਦੀ ਹਕੂਮਤ ਨੂੰ ਹਮੇਸ਼ਾ ਇਸ ਦੇ ਲਈ ਯਾਦ ਰੱਖਿਆ ਜਾਵੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084 ਸਰਵਿਸਿਜ਼।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ, ਯੂਕੇ ਅਤੇ ਆਸਟ੍ਰੇਲੀਆ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਭਾਰਤ ਸੰਬੰਧੀ ਸਟੈਂਡ ਦੀ ਹਮਾਇਤ ਕੀਤੀ ਹੈ ਔਰ ਉਹਨਾਂ ਵੱਲੋਂ ਹਮਾਇਤ ਕਰਨਾ ਲਾਜ਼ਮੀ ਹੈ ਕਿਉਂਕਿ 5 ਮੁਲਕ ਜਿਹੜੇ ਇੱਕ ਸਮਝੌਤੇ ਤਹਿਤ ਆਪਸ ਵਿੱਚ ਇੰਟੈਲੀਜੈਂਸ ਸ਼ੇਅਰ ਕਰਦੇ ਹਨ ਔਰ ਉਹਨਾਂ ਨੂੰ 5 ਆਈਜ਼ ਦਾ ਨਾਂ ਦਿੱਤਾ ਗਿਆ ਹੈ ਔਰ ਇਹ 5 ਆਈਜ਼ ਨੇਸ਼ਨ ਅਮਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਹਨ ਔਰ ਭਾਰਤ ਬੁਰੀ ਤਰ੍ਹਾਂ ਪੱਛਮੀ ਮੁਲਕਾਂ ਦੀ ਕੜਿੱਕੀ ਵਿੱਚ ਫਸ ਚੁੱਕਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? 5 ਆਈਜ਼ 5 ਅੱਖਾਂ, ਵੈਸੇ ਇਹਨੂੰ 10 ਆਈਜ਼ ਕਹਿਣਾ ਚਾਹੀਦਾ ਸੀ ਕਿਉਂਕਿ ਹਰ ਇੱਕ ਦੀਆਂ 2-2 ਹੁੰਦੀਆਂ ਨੇ ਔਰ ਇਹਦਾ ਬੜਾ ਇੰਟਰਸਟਿੰਗ ਇਤਿਹਾਸ ਹੈ 5 ਆਈਜ਼ ਦਾ। ਜੋ ਤੁਸੀਂ ਸਰਚ ਕਰਦੇ ਹੋ ਤਾਂ ਇਹ ਇੱਕ ਇੰਟੈਲੀਜੈਂਸ ਅਲਾਇੰਸ ਹੈ ਜਿਹੜਾ ਡਿਊਰਿੰਗ ਦਾ ਸੈਕੰਡ ਵਰਲਡ ਵਾਰ, ਹੁਣ ਜਦੋਂ ਅਸੀਂ ਅਲਾਈਡ ਫੋਰਸਿਸ ਦੇਖਦੇ ਹਾਂ ਤੇ ਉਸ ਦੇ ਵਿੱਚ ਹਾਲਾਂਕਿ ਅਮਰੀਕਾ ਸੈਕੰਡ ਵਰਲਡ ਵਾਰ ਵੇਲੇ ਜਦੋਂ ਜੰਗ ਹਾਫ 'ਚ ਪਹੁੰਚ ਗਈ ਸੀ ਉਦੋਂ ਉਹਨੇ ਜੁਆਇਨ ਕੀਤਾ। ਵਰਲਡ ਵਾਰ ਤਾਂ 1939 ਸ਼ੁਰੂ ਹੋ ਗਈ 1939 'ਚ, ਪਰ ਅਮਰੀਕਾ ਪਹਿਲਾਂ ਨਿਊਟਰਲ ਸੀ ਜਰਮਨ ਔਰ ਵਲਾਇਤ ਦੇ ਵਿਚਾਲੇ। ਪਰ ਜਦੋਂ ਜਾਪਾਨੀਆਂ ਨੇ ਪਰਲ ਹਾਰਬਰ ਦੇ ਉੱਤੇ ਅਟੈਕ ਕੀਤਾ ਔਰ ਉਹ ਇਹ ਸਿਚੁਏਸ਼ਨ ਸੀ ਔਰ ਉਧਰੋਂ ਚਰਚਲ ਨੇ ਫਿਰ ਰੂਜ਼ਾਵੈਲਟ ਨੂੰ ਵੀ ਪਰਸੂਏਡ ਕਰ ਲਿਆ ਸੀ ਔਰ ਅਮਰੀਕਨ ਜਿਹੜੇ ਪਹਿਲੇ 2-2.5 ਸਾਲ ਜੰਗ ਦੇ ਹੀ ਖਿਲਾਫ ਸੀ, ਉਹਨਾਂ ਨੇ ਕਿਹਾ ਜੀ ਅਸੀਂ ਕੋਈ ਸ਼ਮੂਲੀਅਤ ਨਹੀਂ ਕਰਨੀ, ਕੋਈ ਹਾਰੇ ਕੋਈ ਜਿੱਤੇ, ਜਰਮਨ ਜਿੱਤੇ ਕਿ ਬਰਤਾਨੀਆ ਜਿੱਤੇ। ਪਰ ਜਦੋਂ ਤੁਹਾਡੇ ਆਪਣੇ ਘਰ ਨੂੰ ਅੱਗ ਲੱਗਦੀ ਹੈ ਫਿਰ ਜ਼ਾਹਰ ਹੈ ਇਹ ਇੱਕ ਵੱਖਰੀ ਕਹਾਣੀ ਹੈ ਕਿ ਵੀ ਇਸ ਕਿਸਮ ਦਾ ਆਪਰੇਸ਼ਨ ਵੀ ਹੋ ਸਕਦਾ ਕਿਸੇ ਉਸੇ ਹੀ ਏਜੰਸੀ ਨੇ ਜਿਹੜਾ ਇਨੀਸ਼ੀਏਟ ਕਰਵਾਇਆ ਹੋਏ ਜਿਹੜੇ ਚਾਹੁੰਦੇ ਸੀ ਕਿ ਅਮਰੀਕਾ ਜੁਆਇਨ ਕਰੇ ਜੰਗ ਦੇ ਵਿੱਚ। ਔਰ ਜ਼ਾਹਰ ਹੈ ਫਿਰ ਅਮਰੀਕਾ ਦੀਆਂ ਫੌਜਾਂ ਹਰ ਥਾਂ ਦੇ ਉੱਤੇ ਪਹੁੰਚੀਆਂ ਔਰ ਉਸ ਦੇ ਵਿੱਚ ਕੈਨੇਡਾ, ਜਿਹਨੂੰ ਅਮਰੀਕਾ ਦਾ ਬੈਕਯਾਰਡ ਦੇ ਤੌਰ ਤੇ ਜਾਣਿਆ ਜਾਂਦਾ ਹੈ, ਉਹ ਵੀ ਉਸ ਦਾ ਹਿੱਸਾ ਸੀ ਔਰ ਯੂਕੇ ਤਾਂ ਹੈ ਹੀ ਸੀ। ਆਸਟ੍ਰੇਲੀਆ ਔਰ ਨਿਊਜ਼ੀਲੈਂਡ ਜਿਹੜੇ ਡੋਮੀਨੀਅਨ ਸਟੇਟਸ ਨੇ ਬਰਤਾਨੀਆ ਦਾ ਹਿੱਸਾ ਨੇ ਔਰ ਕਿਉਂਕਿ ਆਸਟ੍ਰੇਲੀਆ ਜੇ ਤੁਸੀਂ ਸਮੁੰਦਰ ਵਾਈਜ਼ ਦੇਖੋ ਤਾਂ ਜਾਪਾਨ ਦੇ ਨੇੜੇ ਉਹਨਾਂ ਦੇ ਆਈਲੈਂਡ, ਫਿਲੀਪੀਨਸ ਦੂਸਰੇ ਪਾਣੀਆਂ ਦੇ ਵਿੱਚ ਜੰਗ ਦਾ ਵੀ ਇੱਕ ਵੱਡਾ ਰੋਲ ਸੀ ਔਰ ਨਿਊਜ਼ੀਲੈਂਡ ਵੀ ਇੱਕ ਆਈਲੈਂਡ ਹੈ। ਸੋ ਉਸ ਪੀਰੀਅਡ ਦੇ ਵਿੱਚ ਹੀ ਔਰ ਇਸ ਨੂੰ ਜਿਸ ਸਮਝੌਤੇ ਨੂੰ ਯੂਕੇ USA ਐਗਰੀਮੈਂਟ ਮਲਟੀਲੈਟਰਲ ਕਿਹਾ ਜਾਂਦਾ ਹੈ, ਟ੍ਰੀਟੀ ਫਾਰ ਜੁਆਇੰਟ ਕੋਆਪਰੇਸ਼ਨ ਇਨ ਸਿਗਨਲਸ ਇੰਟੈਲੀਜੈਂਸ or informally 5 eyes can also refer to the group of intelligence agencies of these countries। ਇਹ 5 ਮੁਲਕਾਂ ਦਾ ਐਗਰੀਮੈਂਟ ਹੈ, ਇੱਕ ਦੂਜੇ ਦੇ ਸਾਥੀ ਸਹਿਯੋਗੀ ਵੀ ਨੇ ਲੇਕਿਨ ਇੰਟੈਲੀਜੈਂਸ ਸ਼ੇਅਰ ਕਰਦੇ ਨੇ। ਇਸੇ ਲਈ ਜਦੋਂ ਜਸਟਨ ਟਰੂਡੋ ਕੈਨੇਡੀਅਨ ਗਵਰਨਮੈਂਟ ਇਸ ਸਿੱਟੇ ਤੇ ਪਹੁੰਚੀ ਕਿ ਵੀ ਇੰਡੀਆ ਨੇ ਟਰਾਂਸਨੈਸ਼ਨਲ ਟੈਰਰਿਜ਼ਮ ਕੀਤਾ ਕੈਨੇਡਾ ਦੇ ਵਿੱਚ ਆ ਕੇ ਕੈਨੇਡੀਅਨ ਸ਼ਹਿਰੀ ਨੂੰ ਮਾਰਿਆ, ਸੋ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਨੇ ਪਰਸਨਲੀ ਬਰੀਫ ਕੀਤਾ ਬ੍ਰਿਟਿਸ਼ ਇੰਟੈਲੀਜੈਂਸ, ਬ੍ਰਿਟਨ ਨੂੰ, ਆਸਟ੍ਰੇਲੀਆ ਨੂੰ, ਨਿਊਜ਼ੀਲੈਂਡ ਨੂੰ, ਅਮਰੀਕਾ ਨੂੰ ਕਿ ਵੀ ਇਹ ਪਾਰਟ ਹੈ। ਔਰ ਉਸ ਤੋਂ ਬਾਅਦ ਹੀ ਪਾਰਲੀਮੈਂਟ ਦੇ ਫਿਰ ਉਹਨੇ ਆਪੋਜੀਸ਼ਨ ਪਾਰਟੀਆਂ ਨੂੰ ਕੀਤਾ। ਇਹੀ ਕਾਰਨ ਹੈ ਕਿ ਇਹ ਜਿਹੜਾ ਇੰਡੀਆ ਨੇ ਸਮਝਦੇ ਸੀ ਕਿ ਜੀ ਜਸਟਨ ਟਰੂਡੋ ਅਨਪੋਪੂਲਰ ਹੈ, ਕੰਜ਼ਰਵੇਟਿਵ ਨੂੰ ਅਸੀਂ ਪੈਸੇ ਦੇ ਰਹੇ ਹਾਂ, ਉਹਨਾਂ ਦੇ ਬੰਦਿਆਂ ਨੂੰ ਖੜੇ ਕੀਤਾ ਹੋਇਆ ਵਿੱਚ, ਉਹ ਪੋਪੂਲੈਰਿਟੀ ਹੋਏਗਾ, ਇਹ ਨਿਕਲ ਜਾਏਗਾ। ਉਹਨਾਂ ਲਈ ਸਭ ਤੋਂ ਇਹ ਹੈ ਕਿ ਵੀ ਇਸ ਵੇਲੇ ਸਾਰੀਆਂ ਕੈਨੇਡਾ ਦੀਆਂ ਪੋਲੀਟੀਕਲ ਪਾਰਟੀਜ਼ ਵਿਦ ਸੋਲੀਡੈਰਿਟੀ ਇਕੱਠੀਆਂ ਨੇ ਕਿਉਂਕਿ ਇਹ ਕੈਨੇਡਾ ਦੀ ਸੋਵਰਨਟੀ ਦਾ ਇਸ਼ੂ ਹੈ। ਔਰ ਇਸੇ ਤਰ੍ਹਾਂ ਜਿਹੜਾ ਮੋਦੀ, ਜਿਹਨੂੰ ਇਹ ਲੱਗਾ ਕਿ G20 ਮੈਂ 200 ਹੋਲਡਿੰਗ ਆਪਣੇ ਲਵਾ ਲਏ, ਵਿਸ਼ਵ ਗੁਰੂ ਮੈਂ ਸੱਚਮੁੱਚ ਬਣ ਗਿਆ ਕਿਉਂਕਿ ਜੇ ਯੂਕਰੇਨ ਦਾ ਜ਼ਿਕਰ ਨਹੀਂ ਵੀ ਹੋਇਆ ਫਿਰ ਵੀ ਡੈਕਲੇਰੇਸ਼ਨ ਹੋ ਗਈ, ਬਾਈਡਨ ਆਇਆ ਇੱਥੇ ਮੈਂ ਪ੍ਰੈਸ ਕਾਨਫਰੰਸ ਨਹੀਂ ਕਰਨ ਦਿੱਤੀ, ਉਹਨੂੰ ਬੋਲਣ ਨਹੀਂ ਦਿੱਤਾ, ਕੋਈ ਹਿਊਮਨ ਰਾਈਟ, ਕੋਈ ਮਾਈਨੋਰਿਟੀ, ਮਨੀਪੁਰ 'ਚ ਵੀ ਮੈਂ ਮਾਰੀ ਗਿਆ, ਦਿੱਲੀ ਨੂੰ ਵੀ ਸਫਾਇਆ ਕਰਤਾ, ਗਰੀਬ 3 ਲੱਖ ਰੇੜੀਆਂ ਵਾਲੇ ਚੁੱਕਤੇ, ਹਰੀਆਂ ਚਾਦਰਾਂ ਲਾਤੀਆਂ। ਵਿਸ਼ਵ ਗੁਰੂ ਜਦੋਂ ਉਹ ਜਾਂਦਾ ਬੀਜੇਪੀ ਦੇ ਦਫ਼ਤਰ 'ਚ ਪਤਾ ਨਹੀਂ ਕਿੰਨੇ ਕੁਇੰਟਲ ਜਿਹੜੇ ਨੇ ਉਹ ਗੇਂਦੇ ਦੇ ਫੁੱਲ ਬਰਸਾਏ ਜਾਂਦੇ ਨੇ ਕਿ ਜੀ ਦੇਵਤੇ ਫੁੱਲ ਬਰਸਾ ਰਹੇ ਨੇ ਕਿਉਂਕਿ ਅਵਤਾਰ ਵਿਸ਼ਨੂੰ ਦਾ ਪ੍ਰਗਟ ਹੋਇਆ ਜਿਹਨੇ ਹੁਣ ਜਨਵਰੀ 'ਚ ਜਾ ਕੇ ਰਾਮ ਦੀ ਥਾਂ ਤੇ ਆਪ ਹੀ ਮੰਦਰ 'ਚ ਬਹਿਣਾ ਅਯੁੱਧਿਆ ਦੇ ਵਿੱਚ। ਹੁਣ ਇਸ ਸਾਰੇ ਦੇ ਚੱਲਦੇ ਆ ਕਈ ਵਾਰ ਇਹ ਜਿਹੜੇ ਲਫ਼ਜ਼ ਨੇ ਲਫ਼ਜ਼ਾਂ ਦੇ ਵਿੱਚ ਆਪਣੀ ਖੂਬਸੂਰਤੀ ਹੁੰਦੀ ਆ। ਅੱਜ ਹੀ ਇੱਕ ਵੀਰ ਨਾਲ ਮੈਂ ਕਹਿ ਰਿਹਾ ਸੀ, ਮੈਂ ਕਿਹਾ ਵੀ ਇਹ ਚੁੱਕ ਕੇ ਤਾਂ ਉਹਨੂੰ ਮੋਦੀ ਨੂੰ ਜਾਂ ਆਪਣੇ ਆਪ ਮੋਦੀ ਨੇ ਨਾਰਸਿਸਿਸਟ ਨੇ ਆਪਣੇ ਪ੍ਰਚਾਰ ਨਾਲ ਐਂ ਲੱਗਾ ਵੀ ਜਿਵੇਂ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਤੇ ਖੜਾ ਹੈ। ਮੈਂ ਕਿਹਾ ਵੀ ਇਹਨਾਂ ਨੇ ਜਿਹੜੇ ਇਵੇਂ ਚੜੇ ਹੁੰਦੇ ਨੇ ਉਹਨਾਂ ਨੂੰ
ਇਹ ਨਹੀਂ ਪਤਾ ਹੁੰਦਾ ਕਿ ਵੀ ਜਦੋਂ ਥੋੜੇ ਜਿਹੇ ਪੈਰ ਉੱਥੇ ਚੱਕੇ ਜਾਂਦੇ ਨੇ ਤਾਂ ਫਿਰ ਜਿਹੜਾ ਜਿੰਨਾ ਉੱਚਾ ਆਪਣੇ ਆਪ 'ਚ ਹੁੰਦਾ ਮੈਂ ਖੜਾ ਉਨਾ ਹੀ ਧੜੰਬ ਕਰਕੇ ਥੱਲੇ ਡਿੱਗਦਾ। ਹੁਣ ਕੱਲਾ ਇਹੀ ਨਹੀਂ ਕਿ ਵੀ G20 ਮੋਦੀ ਦਾ ਔਰ ਉਹਦੇ ਤੋਂ ਭਾਰਤ ਦੇ ਵਿੱਚ ਕਿਆਸ ਲਾਈਆਂ ਜਾ ਰਹੀਆਂ ਸੀ ਕਿ ਵੀ ਪਾਰਲੀਮੈਂਟ ਚੋਣਾਂ ਪਹਿਲਾਂ ਵੀ ਕੀਤੀਆਂ ਜਾ ਸਕਦੀਆਂ ਕਿਉਂਕਿ ਇਸ ਵੇਲੇ ਮੋਦੀ ਦਾ ਪਪੂਲੈਰਿਟੀ ਗ੍ਰਾਫ ਬੜਾ ਹੈ, G20 ਦੇ ਥੱਲੇ ਫਲਾਣਾ ਢਿਮਕਾ। ਲੇਕਿਨ ਇਹ ਤਾਂ ਸੁਣਿਆ ਸੀ ਕਿ ਕਲਾਈਮੈਕਸ ਦੇ ਨਾਲ ਇੱਕ ਲਫ਼ਜ਼ ਕਈ ਵਾਰੀ ਐਂਟੀ ਕਲਾਈਮੈਕਸ ਹੁੰਦਾ, ਪਰ ਇਹ ਮੇਰਾ ਖਿਆਲ ਹੈ ਉਦਾਹਰਣ ਫਿਊਚਰ ਦੇ ਵਿੱਚ ਐਂਟੀ ਕਲਾਈਮੈਕਸ ਦੀ ਮੋਦੀ ਦੀ ਦਿੱਤੀ ਜਾਏਗੀ ਕਿ ਅਜੇ ਤਾਂ G20 ਦੇ ਫੁੱਲ ਜਿਹੜੇ ਨੇ ਉਹ ਸੁੱਕੇ ਵੀ ਨਹੀਂ ਸੀ ਕਿ ਉਹਦਾ ਐਂਟੀ ਕਲਾਈਮੈਕਸ ਹੋ ਗਿਆ ਜੀ। ਟਰੂਡੋ ਨੇ ਬੰਬਸ਼ੈਲ ਛੱਡਿਆ। ਹੁਣ ਇਹ ਗੱਲ ਕੱਲੀ ਕੈਨੇਡਾ ਤਾਂ ਸੋਲੀਡੈਰਿਟੀ ਨਾਲ ਖਲੋਤਾ। ਹੁਣ ਇਹ ਜਿਹੜੀਆਂ I5 ਕੰਟਰੀਜ਼ ਨੇ ਇਹਨਾਂ ਨੇ ਤਾਂ ਨਾਲ ਸਟੈਂਡ ਲੈਣਾ ਹੀ ਲੈਣਾ ਕਿਉਂਕਿ ਬਰੀਫਿੰਗ ਵੀ ਕੀਤੀ ਹੈ ਔਰ ਇਹਦੇ 'ਚ ਹੁਣ ਜਿਵੇਂ ਅੱਜ ਬਲੂਮਬਰਗ ਬੜੀ ਜ਼ਬਰਦਸਤ ਪਬਲੀਕੇਸ਼ਨ ਹੈ ਜਿਸ 'ਚ ਤੁਹਾਨੂੰ ਅਮਰੀਕਾ ਦਾ ਔਰ ਫਾਈਨੈਂਸ ਕੀ ਚੱਲ ਰਿਹਾ ਹੈ ਉਹਦਾ ਵੀ ਟੈਂਪਰੇਚਰ ਮਿਲਦਾ। ਉਹਦੀ ਹੈਡਲਾਈਨ ਹੀ ਹੈ ਇਸ ਸਟੋਰੀ ਦੀ, ਟਰੂਡੋਜ਼ ਮਰਡਰ ਕਲੇਮ ਥ੍ਰੈਟਨਸ US ਕੋਰਟਸ਼ਿਪ ਆਫ ਇੰਡੀਆ। ਕਿ ਵੀ ਅਮਰੀਕਾ ਦਾ ਕੋਰਟ ਕਰ ਰਿਹਾ ਸੀ ਇੰਡੀਆ ਨੂੰ ਕਿ ਵੀ ਇੱਕ ਇਸ ਧਮਾਕੇ ਦੇ ਨਾਲ ਜਿਹੜਾ ਅਮਰੀਕਾ ਹੈ ਉਹ ਵੀ ਹੁਣ ਕੀ ਕੋਰਟਸ਼ਿਪ ਕਰੇਗਾ ਵੀ ਫੈਲੋ 5I ਮੈਂਬਰ ਕੈਨੇਡਾ ਟਰਾਂਸਨੈਸ਼ਨਲ ਟੈਰਰਿਜ਼ਮ 'ਚ ਇੰਡੀਆ ਨੂੰ ਕਹਿ ਰਿਹਾ। ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਦੇਖਾਂਗੇ ਕਿ ਵੀ ਇਹ ਕ੍ਰਾਈਸਿਸ ਕਿੱਧਰ ਨੂੰ ਜਾਂਦਾ ਹੈ। ਸਪੈਟ ਅੰਡਰਕਟਸ US ਐਫਰਟਸ ਟੂ ਬਿਲਡ ਟਰਸਟ ਬਿਟਵੀਨ ਪਾਰਟਨਰਸ ਕਿ ਵੀ ਅਜੇ ਤਾਂ ਇਹ ਬਾਈਡਨ ਐਂਡ ਕੰਪਨੀ ਲੱਗੀ ਸੀ ਕਿ ਜੀ ਇਹਨਾਂ ਨਾਲ ਟਰਸਟ ਬਿਲਡ ਕਰੀਏ। ਉਹ ਵੀ ਕੈਨੇਡਾਜ਼ ਐਕੂਜ਼ੇਸ਼ਨ ਮਾਰਕਸ ਨਿਊ ਲੋ ਇਨ ਆਲਰੇਡੀ ਫਰੋਸਟੀ ਇੰਡੀਆ ਟਾਈਜ਼ ਵੀ ਪਹਿਲਾਂ ਹੀ ਜਿਹੜੇ ਸਬੰਧ ਨੇ ਉਹ ਤਾਂ ਫਰੋਸਟ ਸੀ, ਜੰਮੇ ਹੋਏ ਸੀ, ਇਹ ਫਰਦਰ ਗਏ। ਔਰ ਇਹਦੇ 'ਚ ਉਹਨੇ ਫਿਰ ਬੁਲਟ ਪੁਆਇੰਟਸ ਨੇ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋਜ਼ ਸ਼ੌਕਿੰਗ ਐਲੀਗੇਸ਼ਨਸ that India orchestrated the murder of a separatist leader leaves President Joe Biden caught between one of the US closest allies and an increasingly important partner in countering China. ਕਿ ਵੀ ਇੰਡੀਆ ਨੂੰ ਪਾਰਟਨਰ ਬਣਾ ਰਹੇ ਸੀ ਚਾਈਨਾ ਨੂੰ ਕਾਊਂਟਰ ਕਰਨ ਲਈ। ਕੈਨੇਡਾ ਤਾਂ 5 ਆਈਜ਼ ਦਾ ਵੀ ਔਰ ਅਦਰਵਾਈਜ਼ ਵੀ ਕੈਨੇਡਾ ਅਮਰੀਕਾ ਆਲਮੋਸਟ ਇੱਕੋ ਹੀ ਫੋਰਨ ਪਾਲਿਸੀ ਹੁੰਦੀ ਹੈ ਜੀ। ਫਿਰ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੀ ਭਾਵੇਂ ਉਹਨੇ ਮੋਦੀ ਨੇ ਡਿਨਾਈ ਕੀਤਾ ਹੈ ਕਿ ਜੀ ਉਹਨਾਂ ਦਾ ਕੋਈ ਰੋਲ ਨਹੀਂ ਹੈ, ਇਹ ਐਬਸਰਡ ਐਲੀਗੇਸ਼ਨ, ਪਰ ਦੋਨੋਂ ਮੁਲਕਾਂ ਨੇ ਇੱਕ ਦੂਜੇ ਦੇ ਡਿਪਲੋਮੈਟ ਬਾਹਰ ਕੱਢ ਦਿੱਤੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਵਾਈਟ ਹਾਊਸ ਨੇ ਰਿਐਕਟ ਕੀਤਾ ਇਹਦੇ ਤੇ। ਵਾਈਟ ਹਾਊਸ ਰਿਐਕਟਡ ਕੌਸ਼ੀਅਸਲੀ ਵਿਦ ਨੈਸ਼ਨਲ ਸਿਕਿਉਰਿਟੀ ਕਾਉਂਸਲ ਸਪੋਕਸਪਰਸਨ ਐਂਡਰੀਨ ਵੈਟਸਨ ਸੇਇੰਗ the administration was deeply concerned ਕਿਉਂਕਿ ਉਹਨਾਂ ਨੂੰ ਦੇਣਾ ਪੈਣਾ। ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਡੂੰਘੇ ਚਿੰਤਤ ਹੈ ਐਂਡ ਕਾਲਡ ਔਨ ਇੰਡੀਆ ਟੂ ਕੋਆਪਰੇਟ ਵਿਦ ਦਾ ਕੈਨੇਡੀਅਨ ਇਨਵੈਸਟੀਗੇਸ਼ਨ। ਬਣਾ ਲਓ ਬਾਈਡਨ ਨੂੰ ਯਾਰ। ਉਹਨਾਂ ਨੇ ਕਿਹਾ ਵੀ ਸਾਨੂੰ ਬਹੁਤ ਫਿਕਰ ਹੈ ਔਰ ਇੰਡੀਆ ਨੂੰ ਉਹਨਾਂ ਨੇ ਕਿਹਾ ਵੀ ਜਿਹੜੀ ਕੈਨੇਡਾ ਦੀ ਇਨਵੈਸਟੀਗੇਸ਼ਨ ਹੈ ਉਹਦੇ ਨਾਲ ਕੋਆਪਰੇਟ ਕਰੋ। ਔਰ ਇਹ US official acknowledged the allegations pose a problem for Biden who just left India with relations seemingly on track. ਉਹ ਤਾਂ ਅਜੇ ਇੰਡੀਆ ਦੇ ਸਮੋਸੇ ਖਾ ਕੇ ਨਿਕਲਿਆ ਸੀ ਤੇ ਅਜੇ ਤਾਂ ਉਹ ਢਿੱਡ ਦੇ ਵਿੱਚ ਤਾਂ ਵੈਸੇ ਉਹ ਵੱਟ ਪੈ ਰਹੇ ਸੀ। ਇਸ ਲਈ ਪ੍ਰੈਸ ਕਾਨਫਰੰਸ ਆ ਕੇ ਜਿਹੜੀ ਆ ਉਹਨੇ ਵੀਅਤਨਾਮ ਦੇ ਵਿੱਚ ਕੀਤੀ, ਹਿਊਮਨ ਰਾਈਟਸ, ਮਾਈਨੋਰਿਟੀਜ਼ ਔਰ ਵਾਇਲੈਂਸ ਇਹ ਉਹ ਗੱਲ ਕੀਤੀ। ਹੁਣ ਬਲੂਮਬਰਗ ਦੀ ਜਿਹੜੀ ਸਾਰੀ ਸਟੋਰੀ ਹੈ ਉਹ ਇਸ ਦੇ ਦੁਆਲੇ ਹੀ ਘੁੰਮਦੀ ਹੈ ਕਿ ਵੀ ਨਾਓ ਦਾ ਐਪੀਸੋਡ ਥ੍ਰੈਟਨਸ ਟੂ ਅਪਐਂਡ the US effort to court India as a counterweight to China, which was on the display at the group of G20 summit in New Delhi earlier this month. ਕਿ ਵੀ ਇਹ ਹੁਣ ਇਹਦੇ ਤਾਂ ਕ੍ਰਾਈਸਿਸ ਪੈਦਾ ਹੋ ਗਿਆ, ਇੰਡੀਆ ਨੂੰ ਐਜ਼ ਅ ਕਾਊਂਟਰਵੇਟ ਬਣਾ ਰਹੇ ਸੀ। The US and its allies had hailed Modi's success in reaching a compromise। ਵੀ ਉਹਨਾਂ ਨੇ ਤਾਂ ਬੜਾ ਹੇਲ ਕੀਤਾ ਸੀ, ਪਰ ਹੁਣ ਜਿਹੜਾ ਇਸ ਸਾਰੇ ਦੇ ਵਿੱਚ ਇਹ on the horns of dilemma ਫਸ ਗਏ ਨੇ। ਔਰ ਇਸ ਦੇ ਉੱਤੇ US ਦਾ ਪ੍ਰੋਪਰ ਜਿਹੜੀ ਉਹਨਾਂ ਦੀ ਸ਼ਬਦਾਵਲੀ ਹੈ ਰਿਐਕਸ਼ਨ ਦੀ, ਉਹਦੇ 'ਚ ਉਹਨਾਂ ਨੇ ਇਹੀ ਕਿਹਾ, ਵਾਈਟ ਹਾਊਸ ਦੀ ਨੈਸ਼ਨਲ ਸਿਕਿਉਰਿਟੀ ਕਾਉਂਸਲ ਸਪੋਕਸਪਰਸਨ ਐਂਡਰੀਨ ਵੈਟਸਨ ਨੇ, ਉਹਨਾਂ ਨੇ ਕਿਹਾ ਵੀ ਆਰ ਡੀਪਲੀ ਕੰਸਰਨਡ ਅਬਾਊਟ ਦ ਐਲੀਗੇਸ਼ਨਸ referenced by Prime Minister Justin Modi today, said or we remain in regular contact with our Canadian partners।
ਕਿ ਵੀ ਅਸੀਂ ਇਸ ਮੁੱਦੇ ਦੇ ਉੱਤੇ ਕੈਨੇਡੀਅਨਸ ਦੇ ਨਾਲ ਲਗਾਤਾਰਤਾ ਨਾਲ ਸੰਪਰਕ 'ਚ ਹੈ। ਇਟ ਇਜ਼ ਕ੍ਰਿਟੀਕਲ that Canada's investigation proceed and the perpetrators be brought to justice, said the ਇਹ ਅਮਰੀਕਾ ਕਹਿ ਰਿਹਾ ਕਿ ਵੀ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਏ ਤੇ ਜਿਹੜੇ ਹਰਦੀਪ ਨਿੱਜਰ ਨੂੰ ਮਾਰਨ ਵਾਲੇ ਨੇ ਪਰਪੀਟਰ ਜ਼ਾਹਰ ਇੰਡੀਅਨ ਸਟੇਟ ਹੈ ਉਹਨਾਂ ਨੂੰ ਜਿਹੜਾ ਹੈ ਉਹਦੇ ਲਈ ਜਵਾਬਦੇਹ ਬਣਾਇਆ ਜਾਏ। ਔਰ ਇਸ ਸਾਰੇ ਦੇ ਥੱਲੇ ਉਹਨਾਂ ਦਾ ਪੂਰਾ ਹੈ ਕਿ ਵੀ ਇਹ ਸਾਰੇ 'ਚ ਜਿਹੜਾ ਅਮਰੀਕਾ ਉਸ ਦਾ ਪਾਰਟ, ਫਿਰ ਆਸਟ੍ਰੇਲੀਆ ਜਿਹਦਾ ਪ੍ਰਾਈਮ ਮਿਨਿਸਟਰ ਹੈ ਉਹਦੇ ਨਾਲ ਖੜਾ ਸੀ ਮੋਦੀ ਦੇ ਜਿਵੇਂ ਵੇਟਰ ਹੁੰਦਾ ਹੈ, ਉਹ ਗੁਜਰਾਤ 'ਚ ਵੀ ਗਿਆ, ਉਹ ਹੱਥ ਹਿਲਾ ਰਿਹਾ ਕ੍ਰਿਕਟ ਦੇ ਜਾ ਕੇ, ਮੱਥੇ ਤੇ ਟਿੱਕਾ ਵੀ ਲਾਇਆ ਹੋਇਆ ਔਰ ਉਹ ਸਾਰੇ ਨੂੰ ਹੁਣ ਜਿਹੜਾ ਇਸ ਦੇ ਉੱਤੇ ਉਸ ਨੂੰ ਵੀ ਸਟੈਂਡ ਲੈਣਾ ਪੈਣਾ ਆਸਟ੍ਰੇਲੀਆ ਨੂੰ। ਔਰ ਉਹਦੇ ਤੇ ਵੀ ਆ ਗਈ ਸਟੇਟਮੈਂਟ। ਆਸਟ੍ਰੇਲੀਆ ਸੇਜ਼ ਇਟ ਇਜ਼ ਡੀਪਲੀ ਕੰਸਰਨਡ ਬਾਈ ਕਲੇਮਸ ਇੰਡੀਆ ਬਿਹਾਈਂਡ ਡੈਥ ਆਫ ਸਿੱਖ ਲੀਡਰ ਇਨ ਕੈਨੇਡਾ। ਲੇਕਿਨ ਉਹਨਾਂ ਨੇ ਕਿਹਾ ਜੀ ਅਸੀਂ ਸਾਡਾ ਬਹੁਤ ਕੰਸਰਨ ਹੈ, ਅਸੀਂ ਫਿਕਰਮੰਦ ਹੈ ਜਾਂ ਦੂਜਾ। ਹਾਲਾਂਕਿ ਪਹਿਲਾਂ ਤਾਂ ਉਹਨੇ ਇੱਕ ਪੱਤਰਕਾਰ ਨੇ ਜਦੋਂ ਪੁੱਛਿਆ ਉਹਨੇ ਕਿਹਾ ਜੀ ਚਿਲ ਆਊਟ, ਬਟ ਉਹਨਾਂ ਨੂੰ ਫਾਰਮਲ ਸਟੇਟਮੈਂਟ ਬੀਇੰਗ ਮੈਂਬਰਸ ਆਫ ਦਾ ਫਾਈਵ ਆਈਜ਼ ਦੇਣੀ ਪੈਣੀ ਸੀ। ਆਸਟ੍ਰੇਲੀਅਨ ਗਵਰਨਮੈਂਟ ਸੈਡ ਇਟ ਵਾਸ ਡੀਪਲੀ ਕੰਸਰਨਡ ਬਾਈ ਦਾ ਕਲੇਮਸ ਆਫ ਅਸੈਸੀਨੇਸ਼ਨ and declared that all countries should respect sovereignty and the rule of the law। ਇਹਦਾ ਮਤਲਬ ਹੈ ਕਿ ਭਾਰਤ ਜੰਗਲ ਨਾਲੋਂ ਵੀ ਬਦਤਰ ਰਾਜ ਹੈ ਔਰ ਉਹਨਾਂ ਨੇ ਕੈਨੇਡਾ ਦੀ ਧਰਤੀ ਦੇ ਉੱਤੇ ਆ ਕੇ ਜਿਹੜਾ ਉਹ ਟਰਾਂਸਨੈਸ਼ਨਲ ਟੈਰਰਿਜ਼ਮ ਕੀਤਾ ਹੈ। ਔਰ ਆਸਟ੍ਰੇਲੀਆ ਦੀ ਗਵਰਨਮੈਂਟ ਦੀ ਅਫੀਸ਼ੀਅਲ ਸਟੇਟਮੈਂਟ ਹੈ ਕਿ ਭਾਈ ਇਹ ਜਿਹੜਾ ਅਸੈਸੀਨੇਸ਼ਨ ਦਾ ਚਾਰਜ ਇਹਦੇ ਤੇ ਇੰਡੀਆ ਤੇ ਹੈ, ਉਹਨਾਂ ਨੇ ਕੈਨੇਡੀਅਨ ਸੋਇਲ ਤੇ ਆ ਕੇ ਕੀਤਾ ਹੈ, ਇਹ ਠੀਕ ਨਹੀਂ ਹੈ। ਸਾਰੇ ਮੁਲਕ ਇੱਕ ਦੂਜੇ ਦੀ ਸੋਵਰਨਿਟੀ ਦਾ ਰਿਸਪੈਕਟ ਕਰਨ ਔਰ ਇਸ ਦੇ ਲਈ ਜਿਹੜਾ ਰੂਲ ਆਫ ਲਾਅ ਜਿਹੜਾ ਉਸ ਨੂੰ ਓਬੇ ਕੀਤਾ ਜਾਏ। ਸੋ ਅਸੀਂ ਸਮਝਦੇ ਹਾਂ ਵੀ ਹੁਣ ਇਸ ਸਾਰੇ ਤੋਂ ਬਾਅਦ, ਔਰ ਮੈਂ ਅੱਜ ਹੀ ZTV ਦੀ ਇੱਕ ਬੜੀ 3 ਫੁੱਟੀ ਐਂਕਰ ਹੈ, ਉੜਕਦੀ 6-6 ਫੁੱਟ ਹੈ, ਉਹ ਕਰ ਰਹੇ ਸੀ ਕਿ ਬੜੀ ਸਾਜ਼ਿਸ਼ ਬੇਨਕਾਬ अमेरिका, कनाडा, यूके खालिस्तान बनाने जा रहे हैं, ये सभी मिले हुए हैं ਜਾਂ ਦੂਜਾ ਉਹਨਾਂ ਦੇ ਭਾਣੇ ਵੀ ਅਸੀਂ ਬਾਈਡਨ ਨੂੰ ਵੀ ਜੇਬ 'ਚ ਪਾਇਆ ਹੈ, ਦੂਜੇ 'ਚ ਵੀ ਪਾਇਆ ਹੈ। ਜਦੋਂ ਸਾਜ਼ਿਸ਼ ਕਹਿ ਰਹੇ ਸੀ ਮੈਂ ਕਿਹਾ ਆਮੀਨ ਆਮੀਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੀ NDP ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਦਹਿਸ਼ਤਗਰਦੀ ਸੰਬੰਧੀ ਪਬਲਿਕ ਇਨਕੁਆਇਰੀ ਕਮਿਸ਼ਨਰ ਨੂੰ ਇੱਕ ਚਿੱਠੀ ਲਿਖੀ ਹੈ ਔਰ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਭਾਰਤ ਵੱਲੋਂ ਕੈਨੇਡੀਅਨ ਸਿੱਖਾਂ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਦਖਲ-ਅੰਦਾਜ਼ੀ ਦੀ ਪੂਰੀ ਜਾਂਚ ਪੜਤਾਲ ਕੀਤੀ ਜਾਵੇ। ਵਰਲਡ ਸਿੱਖ ਪਾਰਲੀਮੈਂਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਸਮੇਤ ਹੋਰ ਵੀ ਜਿਹੜੇ ਸਿੱਖ ਜਥੇਬੰਦੀਆਂ ਨੇ ਕੈਨੇਡੀਅਨ ਸਿੱਖਾਂ ਦੇ ਹੱਕ ਵਿੱਚ ਬਿਆਨ ਦਿੱਤੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ ਬੇਸ਼ੱਕ ਅਸੀਂ ਕੱਲ ਦੇ ਪ੍ਰੋਗਰਾਮ 'ਚ ਵੀ ਇਹ ਕਿਹਾ ਸੀ ਕਿ ਇਹ ਇੰਨਾ ਵੱਡਾ ਬੌਮਸ਼ੈਲ ਕੈਨੇਡੀਅਨ ਪਾਰਲੀਮੈਂਟ 'ਚ ਜਸਟਿਨ ਟਰੂਡੋ ਨੇ ਛੱਡਿਆ ਵੀ ਦੁਨੀਆ 'ਚ ਜਿੱਥੇ ਵੀ ਸਿੱਖ ਵਸਦੇ ਨੇ ਕੋਈ ਸਿੱਖ ਐਸਾ ਨਹੀਂ ਹੈ ਜਿਹੜਾ ਇਸ ਇਸ਼ੂ ਤੋਂ ਬਿਨਾਂ ਕੋਈ ਹੋਰ ਗੱਲ ਕਰ ਰਿਹਾ ਹੈ। ਇਸ ਨੇ ਇੱਕ ਪਾਸੇ ਮੈਂ ਖੁਸ਼ੀ ਦੀ ਲਹਿਰ ਲਫ਼ਜ਼ ਨਹੀਂ ਵਰਤਣਾ ਚਾਹੁੰਦਾ ਕਿਉਂਕਿ ਇਹ ਸਾਰੇ 'ਚ ਭਾਈ ਹਰਦੀਪ ਸਿੰਘ ਨਿੱਜਰ ਇੱਕ ਗੁਰਸਿੱਖ, ਇੱਕ ਫਕੀਰ, ਇੱਕ ਸੰਤ ਕੌਮ ਨੂੰ ਪਰਨਾਇਆ, ਉਹਦਾ ਪਵਿੱਤਰ ਖੂਨ ਡੁੱਲਿਆ, ਜਿਸ ਦੀ ਬਦੌਲਤ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਪੁਰਾਤਨ ਸਿੰਘ ਜਦੋਂ ਇਹ ਮਤਾ ਕਰਦਾ ਸੀ ਕਿ ਇੱਕ ਮੈਂਸ਼ਨ ਹੈ, ਜਦੋਂ ਅਸੀਂ ਦੇਖਦੇ ਹਾਂ ਕਿ ਵੀ ਸਿੰਘ ਸੋਚਦੇ ਨੇ ਕਿ ਵੀ ਸਾਡੀ ਅੱਜ ਕੱਲ੍ਹ ਚੜ੍ਹਾਈ ਨਹੀਂ ਹੈ, ਥੋੜ੍ਹਾ ਸਭ ਕੁਝ ਮਸਤਾਨਾ ਚੱਲ ਰਿਹਾ ਹੈ, ਤਾਂ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਹੈ ਹੁਣ ਸਿਰ ਦੇਈਏ, ਤੁਰਕਨ ਸਿਰ ਦੇ ਝੂਠਾ ਕਰਾਏ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ, ਕਿ ਅਸੀਂ ਜਦੋਂ ਸਿਰ ਦੇਾਂਗੇ, ਕਿਉਂਕਿ ਸ਼ਹੀਦ ਲਫ਼ਜ਼ ਤਾਂ ਗਵਾਹੀ ਹੈ, ਅਰਬੀ ਦਾ ਲਫ਼ਜ਼ ਹੈ ਐਵੀਡੈਂਸ, ਕਿ ਵੀ ਅਸੀਂ ਅਕਾਲ ਪੁਰਖ ਦੀ ਦਰਗਾਹ 'ਚ ਪਹੁੰਚਾਂਗੇ, ਤੁਰਕਨ ਸਿਰ ਦੇ ਝੂਠਾ ਕਰਾਏ, ਜਦੋਂ ਅਸੀਂ ਸਿਰ ਦੇਾਂਗੇ ਤੁਰਕ ਝੂਠੇ ਹੋਣਗੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ, ਫਿਰ ਖਾਲਸੇ ਦੀ ਚਰਚਾ ਹੋਏ, ਫਿਰ ਖਾਲਸਾ ਉਭਰੇਗਾ, ਪਾਤਸ਼ਾਹੀ ਦਾਵਾ ਚਾਹੇ ਜੋਏ, ਜਿਹਦਾ ਜਿਹੜਾ ਦਾਵਾ ਹੈ ਉਹ ਪਾਤਸ਼ਾਹਤ ਦਾ ਹੈ, ਸੋਵਰਨਿਟੀ ਦਾ, ਕਲੇਮ ਦਾ। ਬਿਲਕੁਲ। ਔਰ ਮੈਂ 2 ਦਿਨਾਂ ਤੋਂ ਜਦੋਂ ਵੀ ਹੁੰਦਾ ਮੈਂ ਕਿਹਾ ਵੀ ਇੱਕ ਪਵਿੱਤਰ ਖੂਨ ਜਸਵੰਤ ਸਿੰਘ ਖਾਲੜਾ ਦਾ ਡੁੱਲਿਆ, ਔਰ ਉਹਨਾਂ ਦੇ ਨਾਲ ਹੀ ਝੂਠੇ ਪੁਲਿਸ ਮੁਕਾਬਲੇ ਖਤਮ ਹੋਏ, ਅਣਪਛਾਤੀਆਂ ਲਾਸ਼ਾਂ, ਉਹਨਾਂ ਦੀ ਲਾਸ਼ ਅਖੀਰਲੀ ਅਣਪਛਾਤੀ ਲਾਸ਼ ਸੀ। ਇਹ ਹੁੰਦਾ ਹੈ ਜਦੋਂ ਕਿ ਸੱਚਮੁੱਚ ਔਰ ਜਿਸ ਜਜ਼ਬੇ ਦੇ ਨਾਲ ਉਹਨਾਂ ਨੇ ਸ਼ਹੀਦੀ ਮੰਗ ਕੇ ਲਈ, ਔਰ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਨੂੰ ਲਗਾਤਾਰਤਾ ਨਾਲ ਸਿਕਿਉਰਿਟੀ ਵਾਲੇ ਵੀ ਵਾਰਨ ਕਰ ਰਹੇ ਸੀ ਰਿਪੀਟਡਲੀ, ਉਹ ਉਸੇ ਹੀ ਸਹਿਜ ਦੇ ਵਿੱਚ ਆਪਣੀ ਸੇਵਾ ਦੇ ਵਿੱਚ ਗੁਰਦੁਆਰਾ ਕੈਂਪਸ 'ਚ ਭਾਂਡੇ ਮਾਂਜ ਰਹੇ ਨੇ। ਦੂਸਰਾ ਬੇਖੌਫ, ਔਰ ਉਹੀ ਕਿ ਭਾਈ ਗੁਰੂ ਸ਼ਹੀਦੀ ਤੋਂ ਵੱਡੀ ਹੋਰ ਕੀ ਦਾਤ ਹੁੰਦੀ ਹੈ। ਔਰ ਉਹਨਾਂ ਦੀ ਅਖੀਰਲੀ ਸਪੀਚ ਵੀ ਇਹ ਹੈ ਕਿ ਭਾਈ ਏਜੰਸੀਆਂ ਜਿਸ ਹੱਦ ਤੱਕ ਆ ਗਈਆਂ ਨੇ, ਕਿਸੇ ਵੇਲੇ ਵੀ ਕੁਝ ਵੀ ਵਾਪਰ ਸਕਦਾ। ਹੁਣ ਜਦੋਂ ਤੁਸੀਂ ਇਸ ਲੈਵਲ ਦੇ ਉੱਤੇ ਚਲੇ ਜਾਂਦੇ ਹੋ, ਫਿਰ ਇਹ ਗਵਾਹੀ ਹੈ ਅਕਾਲ ਪੁਰਖ ਦੀ ਦਰਗਾਹ 'ਚ, ਔਰ ਐਵੇਂ ਨਹੀਂ ਕਿ ਫਿਰ ਉਹਨਾਂ ਦੇ ਅੰਤਮ ਸੰਸਕਾਰ ਔਰ ਉਹਨਾਂ ਦੀ ਅੰਤਮ ਅਰਦਾਸ ਔਰ ਫਿਰ ਖਾਲਿਸਤਾਨ ਰੈਫਰੈਂਡਮ, ਔਰ ਇਹ ਜਿਹੜਾ ਵਿਦਨ 3 ਮੰਥਸ 3 ਮਹੀਨੇ 19 ਜੂਨ ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਔਰ ਅਸੀਂ ਇਹ ਦੇਖਦੇ ਹਾਂ ਕਿ 18 ਜੂਨ ਨੂੰ ਜਿਹੜਾ ਹੈ ਉਹ ਐਲਾਨ ਹੋ ਜਾਂਦਾ ਹੈ ਪਾਰਲੀਮੈਂਟ 'ਚ, ਔਰ ਦੁਨੀਆ ਦੇ ਵਿੱਚ ਇੱਕਦਮ ਇੱਕ ਪਾਰਟ ਹੁੰਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੈਨੇਡਾ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਜ਼, ਹਾਲਾਂ ਮੀਡੀਆ 'ਚ ਜਿਹੜੇ ਉਹਨਾਂ ਦੇ ਮੇਨ ਸਟ੍ਰੀਮ 'ਚ ANI ਜਾਂ ਰॉयटर ਦੇ ਨਾਂ ਥੱਲੇ ਹਿੰਦੂ ਤੋਂ ਵੀ ਵੜੇ ਹੋਏ ਨੇ, ਉਹਨਾਂ ਨੇ ਕੁਛ ਨੇ ਉਰਲਾ ਪਰਲੀਆਂ ਵੀ ਮਾਰਨ ਦੀ ਕੋਸ਼ਿਸ਼ ਕੀਤੀ ਕਿ ਜੀ ਪਪੂਲੈਰਿਟੀ ਨਹੀਂ ਹੈ ਇਹਦੇ 'ਚੋਂ, ਇਹ ਹੋਏਗਾ ਉਹ ਹੋਏਗਾ, ਲੇਕਿਨ ਉਹ ਸਾਰੇ ਹੀ ਇੰਨਾ ਜ਼ੋਰਦਾਰ ਇਹ ਸੈਲਾਬ ਆਇਆ ਕਿ ਉਹਦੇ 'ਚ ਉਹ ਸਾਰੇ ਵਾਸ਼ ਹੋਏ। ਔਰ ਦੁਨੀਆ ਭਰ ਦੇ ਸਿੱਖਾਂ 'ਚ ਇਹ ਹੁਣ ਤੱਕ ਤਾਂ ਇਹ ਸੀ ਵੀ ਸਾਡੀ ਤਾਂ ਕੋਈ ਬਾਂਹ ਹੀ ਨਹੀਂ ਫੜਦਾ, ਸਾਡੇ ਨਾਲ ਇੰਨਾ ਜ਼ੁਲਮ ਹੋ ਰਿਹਾ, ਸਾਡੇ ਲਈ ਬਾਂਹ ਤਾਂ ਫੜਨੀ ਵੀ ਦੂਰ ਦੀ ਗੱਲ, ਕੋਈ ਹਾਂ ਦਾ ਨਾਰਾ ਹੀ ਨਹੀਂ ਮਾਰਦਾ ਕਿ ਭਾਈ ਉੱਥੇ ਤਾਂ ਅਸੀਂ ਹਜ਼ਾਰਾਂ ਮਾਰੇ ਹੀ ਜਾ ਰਹੇ ਸੀ, ਜੇ ਹਜ਼ਾਰਾਂ ਮੀਲ ਦੂਰ ਆ ਕੇ ਆਪਣੀ ਜਿਹੜੀ ਹੈ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ, ਇੱਥੇ ਵੀ ਅਸੀਂ ਆਪਣੀ ਗੱਲ ਨਹੀਂ ਕਰ ਸਕਦੇ। ਬੇਮੁਲਕੇ ਤਾਂ ਹੋਏ, ਬੇਘਰੇ ਤਾਂ ਹੋਏ, ਲੇਕਿਨ ਇੱਥੇ ਵੀ ਅਸੀਂ ਮਹਿਫੂਜ਼ ਨਹੀਂ ਹੈ। ਸੋ ਜਸਟਿਨ ਟਰੂਡੋ ਦੇ ਇਸ ਸਟੈਪ ਨੇ ਜਿੱਥੇ ਸਿੱਖਾਂ ਨੂੰ ਹੌਸਲੇ ਦੇ ਵਿੱਚ ਲਿਆਂਦਾ ਹੈ, ਜ਼ਾਹਰ ਹੈ ਜਸਟਿਨ ਟਰੂਡੋ ਦੀ ਹਕੂਮਤ ਉਹਨਾਂ ਦੀ ਥਾਂ ਆਪਣੇ ਤੌਰ ਦੇ ਉੱਤੇ ਵੀ ਹਿਊਮਨ ਹਿਸਟਰੀ ਦੇ ਵਿੱਚ ਚੈਂਪੀਅਨ ਆਫ ਹਿਊਮਨ ਰਾਈਟਸ ਦੇ ਤੌਰ ਤੇ ਬਣੇਗੀ। ਪਰ ਇਸ ਸਾਰੇ ਦੇ ਵਿੱਚ ਇੱਕ ਵੱਡਾ ਹੋਰ ਕਿਰਦਾਰ ਸਰ ਜਗਮੀਤ ਸਿੰਘ, ਜਿਹੜੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਹਾਮੀ ਹੋਣ ਦੇ ਨਾਤੇ, ਜਿਨ੍ਹਾਂ ਨੂੰ ਇੰਡੀਆ ਦਾ ਵੀਜ਼ਾ ਜਦੋਂ ਉਹਨਾਂ ਨੂੰ ਐਜ਼ ਏ ਆਨਰ ਕੀਤਾ ਜਾਣਾ ਸੀ, ਸਿੱਖ ਆਫ ਦਾ ਈਅਰ, ਉਹਨਾਂ ਨੂੰ ਵੀਜ਼ਾ ਨਹੀਂ ਸੀ ਦਿੱਤਾ ਗਿਆ। ਔਰ ਉਹ ਨਾ ਸਿਰਫ ਉਹ ਪਹਿਲਾਂ ਇੱਕ ਪ੍ਰੋਵਿੰਸ਼ੀਅਲ ਅਸੈਂਬਲੀ ਦੇ ਓਨਟਾਰੀਓ ਦੇ ਮੈਂਬਰ ਸੀ, ਉਹ ਫੁੱਲ ਫਲੈਜਡ ਉਸ ਵੈਨਕੂਵਰ ਏਰੀਆ 'ਚ ਜਾ ਕੇ, ਸਰੀ ਵੈਨਕੂਵਰ, ਹੁਣ ਉਹ MP ਬਣੇ, ਉੱਥੋਂ NDP ਦੇ ਲੀਡਰ ਬਣੇ। ਔਰ ਕੁਦਰਤ ਨੇ ਕੁਛ ਰੱਖਿਆ ਹੁੰਦਾ, ਪਿਛਲੀਆਂ ਜਦੋਂ ਚੋਣਾਂ ਜਸਟਿਨ ਟਰੂਡੋ ਨੇ ਪੋਸਟ ਕੋਵਿਡ ਕਰਵਾਈਆਂ, ਉਹਦੇ 'ਚ ਉਹਨਾਂ ਦੀ ਪਾਰਟੀ NDP 26 ਜਾਂ 28 ਮੈਂਬਰ ਨੇ NDP ਦੇ, ਔਰ ਜਸਟਿਨ ਟਰੂਡੋ ਦੀ ਹਕੂਮਤ ਕੋਲ ਘੱਟ ਨੰਬਰ ਹੈ। ਉਹ ਤਾਂ ਹੀ ਹਕੂਮਤ ਉਹਨਾਂ ਦੀ ਬਣ ਸਕਦੀ ਸੀ ਕਿ NDP ਹਮਾਇਤ ਕਰੇ। ਸੋ ਜਗਮੀਤ ਸਿੰਘ ਨੇ
ਬਹੁਤ ਸਾਰੀਆਂ ਗੱਲਾਂ ਮਨਵਾ ਕੇ ਕਿ ਕੌਮ ਇਹ ਨਹੀਂ ਕਿ ਸਿੱਖਾਂ ਦੇ ਇਸ਼ੂ ਤੇ ਸਿੱਖ ਤਾਂ 2% ਨੇ ਕੈਨੇਡਾ ਦੀ ਪੋਪੂਲੇਸ਼ਨ ਦਾ, ਬਹੁਤ ਸਾਰੇ ਹੋਰ ਇਸ਼ੂ ਐਜੂਕੇਸ਼ਨ, ਹੈਲਥ, ਸਿਕਿਉਰਿਟੀ ਔਰ ਐਨਡੀਪੀ ਦਾ ਆਪਣਾ ਏਜੰਡਾ ਮਜ਼ਦੂਰ ਪੱਖੀ ਜਾਂ ਕਿਰਤੀ ਪੱਖੀ ਹੈ। ਔਰ ਕਿਉਂਕਿ ਜਸਟਿਨ ਟਰੂਡੋ ਵੈਸੇ ਹੀ ਫਰੀडम ਪੱਖੀ ਔਰ ਜਸਟਿਸ ਪੱਖੀ ਹੈ, ਇਸ ਲਈ ਦੋਨਾਂ ਦੀ ਕੈਮਿਸਟਰੀ ਵੀ ਆਪਸ ਚ ਮਿਲਦੀ ਹੈ, ਕੋਈ ਉਹਦੇ ਚ ਟਕਰਾਅ ਦੀ ਲਾਈਨ ਨਹੀਂ ਹੈ। ਔਰ ਕੋਈ ਵੀ ਐਸਾ ਇਸ਼ੂ ਇਸ ਪੀਰੀਅਡ ਦੇ ਵਿੱਚ ਨਹੀਂ ਆਇਆ ਕਿ ਜਿਹਦੇ ਚ ਉਹਨਾਂ ਨੂੰ ਕੱਟਿਆ। ਹਾਂ, ਨੈਗੋਸ਼ੀਏਸ਼ਨ ਹੁੰਦੀ ਹੈ, ਤੁਸੀਂ ਕਿਸੇ ਨੂੰ ਇੱਕ ਸਟੈਪ ਥੱਲੇ ਲਿਆਉਂਦੇ ਹੋ, ਤੁਸੀਂ ਇੱਕ ਸਟੈਪ ਉੱਪਰ ਜਾਂਦੇ ਹੋ। ਔਰ ਇਸ ਮੁੱਦੇ ਦੇ ਉੱਤੇ ਜਿਵੇਂ ਜਗਮੀਤ ਸਿੰਘ ਹੋਰਾਂ ਨੇ ਪਾਰਲੀਮੈਂਟ ਦੇ ਵਿੱਚ ਅੰਗਰੇਜ਼ੀ ਚ ਵੀ ਔਰ ਪੰਜਾਬੀ ਚ ਵੀ ਐਡਰੈਸ ਕੀਤਾ, ਉਹਨਾਂ ਨੇ ਤਾਂ ਮੋਦੀ ਨੂੰ ਵੀ ਨਾਲ ਤੁਰਿਆ ਆਪਣਾ, ਉਹਨਾਂ ਨੇ ਕਿਹਾ ਵੀ ਸਮੇਤ ਔਰ ਟਵੀਟ ਵੀ ਕੀਤਾ। ਔਰ ਅੱਜ ਉਹਨਾਂ ਦਾ ਲੈਟਰ ਜਿਹੜਾ ਕਿ ਹੁਣ ਇਸ ਸਾਰੇ ਦੀ ਇਨਕੁਆਇਰੀ ਦੇ ਲਈ ਇੱਕ ਪੂਰਾ ਕਮਿਸ਼ਨ ਜਿਹੜਾ ਇੰਚਾਰਜ ਆਫ ਪਬਲਿਕ ਇਨਕੁਆਇਰੀ ਜਿਹੜੀ ਫੋਰਨ ਇੰਟਰਫੇਰੈਂਸ ਹੈ, ਜਿਹਦੇ ਚ ਇੰਡੀਆ ਵੀ ਹੈ, ਚਾਈਨਾ ਹੈ, ਈਰਾਨ ਹੈ, ਰਸ਼ੀਆ, ਔਰ ਉਹਨਾਂ ਦੇ ਜਿਹੜੇ ਇੱਕ ਮੈਂਬਰ ਨੇ ਕਮਿਸ਼ਨਰ ਇੰਚਾਰਜ ਮਿਸਟਰ ਮੈਰੀ ਜੋਜ਼ੇ ਹੌਕ, ਉਹਨਾਂ ਨੂੰ ਜਗਮੀਤ ਸਿੰਘ ਨੇ ਆਪਣੇ ਲੈਟਰ ਹੈਡ ਦੇ ਉੱਤੇ ਲੈਟਰ ਲਿਖਿਆ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਮੁਬਾਰਕ ਦਿੱਤੀ ਉਹਨਾਂ ਨੂੰ ਕਿ ਵੀ ਤੁਸੀਂ ਕਮਿਸ਼ਨਰ ਬਣੇ ਹੋ ਇਨਕੁਆਇਰੀ ਦੇ ਫੋਰਨ ਇੰਟਰਫੇਰੈਂਸ ਬਾਰੇ ਜਿਹੜੀ ਇਨਕੁਆਇਰੀ ਹੈ, ਔਰ ਤੁਸੀਂ ਇਸ ਚੈਲੰਜ ਨੂੰ ਲਿਆ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ I am urgently writing to you today to ask you include an examination of India's foreign interference in Canada in the work of the inquiry। ਜਿੱਥੇ ਤੁਸੀਂ ਹਰਦੀਪ ਨਿੱਜਰ ਕੇਸ ਔਰ ਉਹਨੂੰ ਇਨਕੁਆਇਰ ਕਰੋਗੇ ਇੰਡੀਆ ਦੀ ਇੰਟਰਫੇਰੈਂਸ, ਉੱਥੇ ਓਵਰਆਲ ਇੰਡੀਆ ਦੀ ਕੀ ਦਖਲਅੰਦਾਜ਼ੀ ਹੈ ਕੈਨੇਡੀਅਨ ਅਫੇਅਰਸ ਦੇ ਵਿੱਚ, ਉਸ ਦੇ ਉੱਤੇ ਵੀ ਤੁਸੀਂ ਕੰਮ ਕਰੋ। ਇੰਟੈਲੀਜੈਂਸ ਰੈਫਰੈਂਸਡ ਪਬਲਿਕਲੀ ਬਾਈ Prime Minister Trudeau yesterday that shows that agents of the Indian government are linked to the killing of a Canadian citizen, Hardeep Singh Nijjar, on Canadian soil, makes the inclusion of India in your work an absolute necessity। कि भी ऑलरेडी बनया हुआ है इंक्वायरी, उन्होंने कहा जी ये ज़रूरी है क्योंकि हुण प्राइम मिनिस्टर ने कहा है भी इंडियन एजेंट्स की इन्वॉल्वमेंट है और ये होर 3-4 सफ़े का लैटर है। और अखीर च उन्होंने कहा as I write this letter I know there are Canadians who are living in fear for their lives because of threats from foreign governments like India। कि साडे जिहड़े इत्थों दे शहरी ने कैनेडियन वो डर च रह रहे हैं क्योंकि जिहड़ी इंडियन गवर्नमेंट उन्होंने थ्रेट कर दी है। Their voices must be heard। The news that Canadians are not safe in their own country gives your work new urgency। कि भी ਇਹ ਤੁਹਾਡੇ ਲਈ ਹੋਰ ਵੀ ਅਹਿਮ ਹੋ ਜਾਂਦਾ ਤੁਹਾਡਾ ਕੰਮ ਕਿ ਖਬਰ ਕਿ ਕੈਨੇਡਾ 'ਚ ਹੀ ਕੈਨੇਡਾ ਦੇ ਸ਼ਹਿਰੀ ਸੁਰੱਖਿਅਤ ਨਹੀਂ ਨੇ। I am ready to help in any way that I can and to meet with you at your convenience to offer any information that may be useful। ਕਿ ਮੈਂ ਸਾਰੀ ਜਾਣਕਾਰੀ ਜਿਹੜੀ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ ਤੁਹਾਡੇ ਨਾਲ ਸਾਂਝੀ ਕਰ ਸਕਦਾ। ਔਰ ਬਾਅਦ 'ਚ ਉਹਨਾਂ ਨੇ ਫਿਰ ਥੈਂਕ ਯੂ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਪਾਵਰਫੁਲ ਸਟੇਟਮੈਂਟ ਵੀ ਹੈ, ਤਰੀਕਾ ਵੀ ਹੈ ਅਲਟੀਮੇਟਲੀ। ਇਸੇ ਤਰ੍ਹਾਂ ਹਰਜੀਤ ਸੱਜਣ ਜਿਹੜੇ ਪਹਿਲਾਂ ਡਿਫੈਂਸ ਮਿਨਿਸਟਰ ਸੀ ਹੁਣ ਵੀ ਮਿਨਿਸਟਰ ਨੇ, ਉਹਨਾਂ ਨੇ ਵੀ ਟਵੀਟ ਕੀਤਾ ਵੀ ਵਿਲ ਨਾਟ ਅਲਾਉ ਇੰਡੀਆ ਔਰ ਐਨੀ ਅਦਰ ਨੇਸ਼ਨ ਟੂ ਇੰਟਰਫੀਅਰ ਇਨ ਆਵਰ ਡੈਮੋਕ੍ਰੇਸੀ। ਕੋਈ ਵੀ ਮੁਲਕ ਭਾਰਤ ਔਰ ਦੂਜਾ ਅਸੀਂ ਉਹਨਾਂ ਨੂੰ ਅਲਾਉ ਨਹੀਂ ਕਰਾਂਗੇ ਕਿ ਸਾਡੀ ਜਮਹੂਰੀਅਤ ਤੋਂ ਦਖਲਅੰਦਾਜ਼ੀ ਕਰਨ। ਦਾ ਇਨਵੋਲਵਮੈਂਟ ਆਫ ਐਨੀ ਫੋਰਨ ਗਵਰਨਮੈਂਟ in the killing of a Canadian citizen on Canadian soil is a grave violation of our sovereignty। कोई भी हुकूमत साडे मुल्क च आके साडे शहरी नूं मारे, ये वायलेशन है ये सारे दी। और इस दे उत्ते मैं ये देख रहा सी कि भी साडी पंजाब दी लीडरशिप की कहंदी है, पर इस तो पहला वर्ल्ड सिख पार्लीमेंट दी सैल्फ डिटरमिनेशन कौंसल ने जिन्हां दे रणजीत सिंह सराय वकील ने जनरल सैकटरी ने सैल्फ डिटरमिनेशन कौंसल वर्ल्ड सिख पार्लीमेंट, उन्हां दी भी 2 पेज स्टेटमेंट आई है। इंडिया स्टेट टैररिज्म एक्सपोज्ड ऑन द वर्ल्ड स्टेज कि जिहड़ा भारती स्टेट दी दहशतगर्दी है वो दुनिया दी स्टेज दे उत्ते दुनिया दे मंच दे उत्ते बेनकाब हुई। सैल्फ डिटरमिनेशन मस्ट अंडरपिन कन्फ्लिक्ट रेजोल्यूशन इन द सिख होमलैंड कि भाई ये जे सिखां दा मसला हल होएगा तो सैल्फ डिटरमिनेशन है, अपनी किस्मत आप कढ़न दा हक, इस तो बिना होर कोई जड़ा है वो हल नहीं है। और इहदे ते उन्होंने पूरी बड़ी ब्यूटीफुली ड्राफ्टेड है। हरदीप सिंह निज्जर दे मर्डर का जिक्र है। फिर उन्होंने कहा कि 1986 च सिख नेशन ने सरबत खालसा करके
ਖਾਲਿਸਤਾਨ ਦਾ ਮੁੱਦਾ, ਖਾਲਿਸਤਾਨ ਦਾ ਗੋਲ ਅਪਣਾਇਆ ਹੋਇਆ ਹੈ, ਕਿਉਂਕਿ ਜੂਨ 84 ਤੋਂ ਬਾਅਦ ਲਗਾਤਾਰਤਾ ਨਾਲ ਸਿੱਖਾਂ ਦੀ ਨਸਲਕੁਸ਼ੀ ਚੱਲ ਰਹੀ ਹੈ। ਜੀ The time is right to secure freedom and justice for nations under brutal Indian colonial rule. ਇਹ ਭਾਰਤੀ ਬਸਤੀਵਾਦ ਤੋਂ ਮੁਲਕ ਆਜ਼ਾਦ ਹੋਣੇ ਚਾਹੀਦੇ ਨੇ। The price of peace in South Asia needs to be understood by world powers before Hindutva aggression engulfs the entire region in catastrophic further conflicts. कि ਇਹ ਦੂਸਰਾ ਵਰਲਡ ਚੇਤਨ ਹੋਏ ਇਸ ਤੋਂ ਪਹਿਲਾਂ ਕਿ ਹਾਲਤ ਇਸ ਕਦਰ ਬਦਤਰ ਹੁੰਦੀ ਹੈ ਕਿ ਇਹ ਬਿਲਕੁਲ ਇੱਕ ਕੈਟਾਸਟ੍ਰੋਫੀ ਬਣ ਜਾਂਦੀ ਹੈ ਉਸ ਖਿੱਤੇ 'ਚ। ਦੁਨੀਆ ਦੀਆਂ ਤਾਕਤਾਂ ਇੰਟਰਵੀਨ ਕਰਨ ਇਹਨਾਂ ਨੂੰ ਹਿੰਦੂਤਵਾ ਐਗਰੈਸ਼ਨ ਨੂੰ ਰੋਕਣ ਲਈ। ਜੀ ਲੀਡਰਸ਼ਿਪ ਐਂਡ ਵਿਜ਼ਡਮ ਫਰਮ ਗਲੋਬਲ ਡਿਸੀਜਨ ਮੇਕਰਸ ਇਜ਼ ਐਸੈਂਸ਼ੀਅਲ ਐਟ ਦਿਸ ਟਾਈਮ। ਇਹ ਵਕਤ ਹੈ ਕਿ ਗਲੋਬਲ ਲੀਡਰਸ਼ਿਪ ਵਿਜ਼ਡਮ ਦਿਖਾਏ। The world cannot afford to appease lawless autocrats like Modi. All his posturing at recent G20 summit was just that. The reality is he represents an ugly, criminal, extremist movement that is openly challenging internationally accepted norms both in its domestic and international conduct. क्योंकि ये G20 च नाता तोता नज़र आया है, पर ये ऑटोक्रेट है और ये विद इन कंट्री भी और इंटरनेशनली भी सारे लॉज उन्होंने फ्लाउट कर रहे हैं, क्रिमिनल है। अच्छा Modi was effectively banned from entering UK, USA for 10 years period due to his role during the mass killings of Muslims in Gujarat in 2002. और अखीर च उन्होंने ये क्या, it is incumbent that figures such as President Biden, Prime Minister Sunak now follow Canada's lead and protect both their own citizens and international standards from this menace. कि ये हुण जिवें ट्रूडो ने लिया, बाइडन भी और सुनक भी अपने शहरियां लई खलोण और ये जिहड़ा लालस मैनेस बनी है दुनिया लई मोदी दी हुकूमत, इस नूं जिहड़ा सीधे सीधे चैलेंज करन। जी Whilst both UK and USA government spokespersons have today confirmed they are taking these developments seriously, we need action, not words. कि सानू एक्शंस ਦੀ ਲੋੜ ਹੈ। और मैं UK ਵਾਲੀ नहीं सी पढ़िया, उन्होंने भी स्टेटमेंट ਜਿਹੜਾ I5 ਦੇ ਥੱਲੇ ਉਹਨਾਂ ਦੀ ਵੀ ਹੋਇਆ। और ਫਿਰ ਸਾਡੀ ਨਜ਼ਰ ਪੰਜਾਬ ਵੱਲ ਹੁੰਦੀ ਹੈ ਕਿ ਉੱਥੇ ਅਕਾਲੀ ਹੁਣ ਇਹ ਸੁਖਬੀਰ ਬਾਦਲ ਐਂਡ ਕੰਪਨੀ ਜਿਹੜੇ ਡੀਕਦੇ ਨੇ ਕਿ ਕਦੋਂ ਅਮਿਤ ਸ਼ਾਹ ਆਵਾਜ਼ ਮਾਰੇ ਤਾਂ ਉਹਨੂੰ ਜੁਆਇਨ ਕਰਨ। ਉਹਨਾਂ ਨੇ ਆਪਣਾ ਕੋਈ ਟਵੀਟ ਜਾਂ ਕੁਝ ਨਹੀਂ ਹੈ ਉਹਨੂੰ ਕੀਤਾ ਹੋਇਆ ਅੱਗੇ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ। ਉਹਨਾਂ ਨੇ ਕਿਹਾ ਮੈਟਰ ਸੀਰੀਅਸ will affect Sikhs across world. SGPC on sovereign India-Canadian ties. Dhami appeals to center to resolve issues of Sikhs in India and move towards an appropriate and meaningful solution by understanding problems and feelings of Sikh community living ab। ਇਹ ਹੈ ਤੁਸੀਂ ਜਦੋਂ ਭੱਜਦੇ ਹੋ ਸੱਚ ਕਹਿਣ ਤੋਂ ਮੂੰਹ 'ਚ ਤੁਹਾਡੇ ਸੱਚ ਫਸ ਜਾਂਦਾ ਹੈ। ਬਿਲਕੁਲ ਇਸ ਮੁੱਦੇ ਦੇ ਉੱਤੇ ਕਲੀਅਰ ਔਰ ਸਰ ਸਿਮਰਨਜੀਤ ਸਿੰਘ ਮਾਨ ਦੀ ਸਟੇਟਮੈਂਟ ਤੇ ਬਿਲਕੁਲ ਕਲੀਅਰ ਆਇਆ। ਉਹਨਾਂ ਨੇ ਕਿਹਾ ਮੈਂ ਪਾਰਲੀਮੈਂਟ 'ਚ ਵੀ ਅਮਿਤ ਸ਼ਾਹ ਨੂੰ ਕਿਹਾ ਸੀ ਤੁਸੀਂ ਬਹੁਤ ਮਾੜਾ ਕੀਤਾ ਮਰਡਰ ਕਰਕੇ। ਮੈਂ ਹਰਦੀਪ ਪੁਰੀ ਨੂੰ ਵੀ ਕਿਹਾ ਸੀ ਔਰ ਹੁਣ ਵੀ ਉਹਨਾਂ ਨੇ ਕਿਹਾ। ਔਰ ਪੰਜਾਬ 'ਚੋਂ ਜਿਹੜਾ ਕਾਮਨ ਸਿੱਖ ਹੈ ਜਾਂ ਪੰਥਕ ਜਥੇਬੰਦੀਆਂ ਹੈ, ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਦਲ ਖਾਲਸਾ, ਉਹਨਾਂ ਨੇ ਤਾਂ ਬੋਲਡਲੀ ਐਡਮਾਇਰ ਕੀਤਾ ਜਸਟਿਨ ਟਰੂਡੋ ਨੂੰ, ਪਰ ਇਹਨਾਂ ਦੇ ਮੂੰਹ 'ਚ ਫਸਿਆ ਹੋਇਆ ਕਿਉਂਕਿ ਇਹਨਾਂ ਨੂੰ ਲੱਗਦਾ ਵੀ ਇਹ ਨਾਰਾਜ਼ ਹੋ ਜਾਣਗੇ ਬੀਜੇਪੀ ਵਾਲੇ, ਇਹ ਸਾਨੂੰ ਮੁੜ ਕੇ ਆਪਣੇ ਗੱਲ ਨਾਲ ਨਹੀਂ ਲਾਉਣਗੇ। ਔਰ ਇਹ ਗੋਲ-ਮੋਲ ਗੱਲਾਂ ਕਿ ਜੀ ਇੱਥੇ ਪਹਿਲਾਂ ਮਸਲੇ ਹੱਲ ਕਰੋ, ਇਹ ਐਲੀਗੇਸ਼ਨ ਠੀਕ ਨਹੀਂ ਹੈ। ਇੱਕ ਦੂਜਿਆਂ ਨੂੰ ਲਾਣਾ, ਇੱਕ ਦੂਜੇ ਨੂੰ ਨਹੀਂ ਹੈ। ਤੁਹਾਡਾ ਸਿੱਖ ਪੰਜਾਬ ਦੀ ਧਰਤੀ ਦਾ ਜਾਇਆ ਜਿਹੜਾ ਪੰਜਾਬ ਦੇ ਹੱਕਾਂ ਲਈ ਖਲੋਣ ਵਾਲਾ ਹੈ, ਉਹਨੂੰ ਮਰਡਰ ਕੀਤਾ ਤੁਹਾਡੇ ਅਜੀਤ ਡੋਵਲ ਔਰ ਦਿਨਕਰ ਔਰ ਇਹਨਾਂ ਮਰਡਰਰਸ ਦੀ ਆਰਮੀ ਨੇ, ਇਹਨਾਂ ਦੀ ਪਲਾਨਸ ਦੇ ਥੱਲੇ। ਔਰ ਜਸਟਿਨ ਟਰੂਡੋ ਉਹ ਇਨਸਾਨ ਹੈ ਜਿਹਨੇ ਆਪਣੀ ਹਕੂਮਤ ਦੀ ਜਿਹੜੀਆਂ ਪਾਲਿਸੀਜ਼, ਟ੍ਰੇਡ, ਵਪਾਰ ਸਭ ਨੂੰ ਇੱਕ ਪਾਸੇ ਰੱਖ ਕੇ ਜਿਹੜਾ ਇਸ ਦੇ ਲਈ ਆਵਾਜ਼ ਚੁੱਕੀ ਹੈ। ਘੱਟੋ ਘੱਟ ਇੰਨਾ ਤਾਂ ਜਿਹੜਾ ਉਹ ਆਪਣੇ ਆਪ ਦੇ ਵਿੱਚ ਹੌਸਲਾ ਲਿਆਓ ਕਿ ਭਾਈ ਜੇ ਨਹੀਂ ਹੈ ਤਾਂ ਮੂੰਹ ਹੀ ਬੰਦ ਰੱਖੋ, ਕਿਉਂਕਿ ਇਹ ਹੁਣ ਦੋਵੇਂ ਪਾਸੇ ਚੱਲਣ ਦਾ ਵੇੜਾ ਨਹੀਂ। ਹੁਣ ਲਾਈਨ ਖਿੱਚੀ ਗਈ ਹੈ ਗਲੋਬਲੀ। ਇਸ ਵੇਲੇ ਜਿਹੜੀ ਹੈ ਸਿੱਖਾਂ ਦੀ ਗੱਲ ਅੱਜ ਤੁਸੀਂ ਇੰਟਰਨੈਸ਼ਨਲ ਸਾਰਾ ਮੀਡੀਆ ਕਿਸੇ ਲੈਵਲ ਤੇ ਦੇਖੋ, UN ਸੈਸ਼ਨ ਚੱਲ ਰਿਹਾ ਹੈ, ਬਾਈਡਨ ਜ਼ੈਲੈਂਸਕੀ ਅੱਜ ਇੱਥੇ ਨੇ, ਨਿਊਯਾਰਕ ਟਾਈਮਸ ਦੇਖ ਲਓ, ਵਾਸ਼ਿੰਗਟਨ ਪੋਸਟ ਦੇਖ ਲਓ, CNN, BBC, ਬਲੂਮਬਰਗ, ਜਿਨ੍ਹਾਂ ਨੇ ਕਿਹਾ ਕਿ ਇਹ ਤਾਂ ਫਸ ਗਿਆ ਬਾਈਡਨ ਕਿ ਵੀ ਹੁਣ ਇੱਧਰ ਜਾਏਗਾ ਕਿ ਉੱਧਰ ਜਾਏਗਾ। ਤੇ ਉੱਥੇ ਜਿਹੜੀ ਸਾਡੀ ਜਿਹਨੂੰ ਮਿੰਨੀ ਪਾਰਲੀਮੈਂਟ ਤੇ ਫਲਾਣਾ ਟਮਕਾ, ਇਹਨਾਂ ਦੇ ਮੂੰਹ ਦੇ ਵਿੱਚ ਜਿਹੜਾ ਉਹ ਘੂਣੀਆਂ ਪਈਆਂ ਹੋਈਆਂ ਨੇ ਗੱਲ ਕਰਨ ਤੋਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਕੀ ਤੁਹਾਨੂੰ 30 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर अ स्मॉल फी, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਮੀਡੀਆ ਤੇ ਸੋਸ਼ਲ ਮੀਡੀਆ ਤੇ ਇਸ ਵੇਲੇ ਸਿੱਖ ਕੌਮ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਖਿਲਾਫ ਇੱਕ ਨਫ਼ਰਤ ਭਰੀ ਜਿਹੜੀ ਲਹਿਰ ਹੈ ਉਹ ਵਿੱਢੀ ਗਈ ਹੈ ਔਰ ਜਿਸ ਨਫ਼ਰਤ ਦੀ ਅੱਗ ਵਿੱਚ ਮੇਜਰ ਗੋਬਰ ਆਰੀਆ ਅਤੇ ਕੈਪਟਨ ਅਮਰਿੰਦਰ ਵਰਗੇ ਬਦ ਇਖਲਾਕ ਘਟੀਆ ਲੋਕ ਤੇਲ ਪਾਉਣ ਦਾ ਕੰਮ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਤਾਂ ਇਹ ਹੈ ਵੀ ਜਦੋਂ ਇਸ ਕਿਸਮ ਦਾ ਵਾਕਿਆ ਵਾਪਰਿਆ ਜਿਹਨੇ ਇੰਡੀਆ ਦੇ ਪੈਰਾਂ ਹੇਠੋਂ ਜ਼ਮੀਨ ਸਰਕਾ ਦਿੱਤੀ ਹੈ ਔਰ ਮੋਦੀ ਦੇ ਕਲਾਈਮੈਕਸ ਤੋਂ ਜਿਹੜਾ ਉਹਨੇ ਆਪ ਹੀ ਕ੍ਰੀਏਟ ਕੀਤਾ ਸੀ, ਐਂਟਾਈ ਕਲਾਈਮੈਕਸ ਹੋਇਆ। ਮਾਊਂਟ ਐਵਰੈਸਟ ਤੋਂ ਇੰਡੀਅਨ ਓਸ਼ਨ ਦੇ ਵਿੱਚ ਸਿਰ ਭਰਨੇ ਡਿੱਗਿਆ ਜਸਟਨ ਟਰੂਡੋ ਨੇ ਔਰ 5 ਆਈਜ਼ ਮੁਲਕਾਂ ਨੇ, ਅਮਰੀਕਾ, ਯੂਕੇ ਔਰ ਆਸਟ੍ਰੇਲੀਆ, ਉਹਨਾਂ ਨੇ ਵੀ ਫੋਲੋ ਕੀਤਾ ਪਬਲਿਕਲੀ ਸਟੇਟਮੈਂਟਸ ਨੇ, ਇੰਟੈਲੀਜੈਂਸ ਸ਼ੇਅਰਿੰਗ ਵਾਲੇ ਸਾਰੇ ਮੁਲਕ ਨੇ। ਸੋ ਫਿਰ ਇਹ ਦਿਲਚਸਪ ਵੀ ਸੀ ਕਿ ਵੀ ਉੱਥੋਂ ਵਾਲੇ ਜਿਹੜੇ ਜਿਨ੍ਹਾਂ ਨੇ ਆਪਣੇ ਉਸ ਝੂਠ ਨੂੰ ਇੰਨਾ ਫੈਲਾਇਆ ਹੋਇਆ, ਖਿਲਾਰਿਆ ਹੋਇਆ, ਉਸ 'ਤੇ ਯਕੀਨ ਵੀ ਕਰ ਰਹੇ ਨੇ। ਭਾਰਤ ਨੂੰ ਵਿਸ਼ਵ ਗੁਰੂ ਬਣਾ ਦਿੱਤਾ ਸੀ, ਮੋਦੀ ਨੂੰ ਵਿਸ਼ਨੂੰ ਦਾ ਅਵਤਾਰ ਬਣਾ ਦਿੱਤਾ ਸੀ ਔਰ ਅਜੀਤ ਡੋਵਲ ਉਹਦੀ ਇਹ ਸਕਸੈਸ, ਉਹਦੀ ਉਹ ਪਾਕਿਸਤਾਨ 'ਚ ਉਹਨੇ ਕੀਤਾ, ਘੁਸ ਕੇ ਮਾਰਾ, ਇਹ ਸਾਰਾ ਹੋਇਆ। ਵੀ ਮੈਂ ਇਹ ਦੇਖ ਰਿਹਾ ਸੀ ਵੀ ਇਹ ਕੀ ਕਹਿ ਰਹੇ ਹੋਣਗੇ ਜਾਂ ਕੀ ਪਤਾ ਤਾਂ ਸੀ। ਔਰ ਬਹੁਤ ਵਾਰੀ ਜਦੋਂ ਲੋਕ ਕਈ ਵਾਰੀ ਜਿਹੜੇ ਏਜੰਸੀਆਂ 'ਚ ਜਾਂ ਹਿੰਦੂਤਵੀਆਂ ਦੀ ਗੁਲਾਮੀ ਕਰਕੇ ਹਟੇ ਹੁੰਦੇ ਨੇ, ਉਹ ਕਦੇ ਕੋਈ ਇੱਕ ਅੱਧੀ ਪੋਜ਼ਿਟਿਵ ਗੱਲ ਵੀ ਕਰ ਦੇਣ, ਅਸੀਂ ਵੀ ਕਈ ਵਾਰੀ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਜੀ, ਚਲੋ ਉਹਨਾਂ ਨੇ ਸੱਚ ਬੋਲਿਆ। ਹੁਣ ਇਸ ਕਿਸਮ ਦਾ ਰਾਹ ਦਾ ਚੀਫ, ਉਹਦਾ ਵੀ ਨਾਮ ਅਮਰਜੀਤ ਸਿੰਘ ਦੁਲਟ ਸਿਰ ਕੱਟਿਆ ਹੈ ਔਰ ਇੰਟੈਲੀਜੈਂਸ ਬਿਊਰੋ 'ਚ ਵੀ ਰਿਹਾ, ਰਾਜ 'ਚ ਵੀ ਰਿਹਾ। ਕਰਨ ਥਾਪਰ, ਉਹਦੇ ਨਾਲ ਉਹਦੇ ਪਹਿਲਾਂ ਵੀ ਇੰਟਰਵਿਊ ਕਸ਼ਮੀਰ ਦੇ ਮੁੱਦੇ ਤੇ ਉਹ ਜਿਹੜਾ ਕਰਦਾ ਹੈ ਔਰ ਅੱਜ ਉਹਨੇ ਜਦੋਂ ਉਹਨੂੰ ਕਰਨ ਥਾਪਰ ਨੇ ਇੱਕ ਇੰਡੀਪੈਂਡੈਂਟ ਜਰਨਲਿਸਟ ਵਾਂਗ ਇੱਕ ਇੰਡੀਪੈਂਡੈਂਟ ਪਰਸਪੈਕਟਿਵ ਤੋਂ ਉਹਨੂੰ ਜਦੋਂ ਇੰਟਰਵਿਊ ਕੀਤਾ ਤੇ ਨਜ਼ਰ ਆ ਰਿਹਾ ਸੀ ਮੂੰਹ 'ਚੋਂ ਝੱਗ ਵਗ ਰਹੀ ਹੈ, ਨਜ਼ਰ ਤੋਂ ਆ ਰਿਹਾ ਤੂੰ ਝੂਠ ਬੋਲ ਰਿਹਾ ਹੈ ਬੁੱਢਾ। ਲੇਕਿਨ ਉਹ ਕਹਿ ਰਿਹਾ ਜੀ ਇਹ ਬਿਲਕੁਲ ਇਹ ਕਦੇ ਹੋਇਆ ਹੀ ਨਹੀਂ ਹੈ, ਮੈਂ ਵੀ ਰਾਹ ਦਾ ਚੀਫ ਰਿਹਾ, ਮੈਂ ਵੀ ਰਿਹਾ, ਅਸੀਂ ਇਹ ਤਾਂ ਪਾਕਿਸਤਾਨ ਵਾਲੇ ਕਰਦੇ ਨੇ ਕਿ ਕਿਤੇ ਜਾ ਕੇ ਕਿਸੇ ਨੂੰ ਮਾਰ ਦੇਣ, ਕੁਝ ਵੀ ਨਹੀਂ ਹੈ। ਇਹ ਤਾਂ ਟਰੂਡੋ ਦੀ ਪਪੂਲੈਰਿਟੀ ਘਟ ਰਹੀ ਹੈ, ਉਹਨੇ ਇਵੇਂ ਕੀਤਾ। ਸਾਡੇ ਤਾਂ ਬਿਲਕੁਲ ਅਸੀਂ ਵੀ ਬਿਲਕੁਲ ਜਿਵੇਂ ਸਾਡੇ ਜਿਹੜੇ ਉੱਥੇ ਸਟੇਸ਼ਨ ਹੈਡ ਲੱਗਦੇ ਨੇ ਜਾਂ ਬਾਹਰ ਜਾ ਕੇ ਅਸੀਂ ਤਾਂ ਉੱਥੇ ਅੰਦਰ ਬੰਦਗੀ ਕਰ ਰਹੇ ਹੁੰਦੇ। ਸੋ ਮਤਲਬ ਇਹ ਤੁਸੀਂ ਸਫੇਦ ਝੂਠ ਔਰ ਚਿਹਰੇ ਤੇ ਇੱਕ ਪਾਸੇ ਹਵਾਈਆਂ ਉੱਡੀਆਂ ਹੋਈਆਂ ਨੇ, ਉਹਨਾਂ ਨੂੰ ਨਜ਼ਰ ਆ ਰਿਹਾ ਕਿ ਵੀ ਇਹ ਜਿਹੜਾ ਤੁਸੀਂ ਇੱਕ ਵੈਬ ਆਪ ਹੀ ਕ੍ਰੀਏਟ ਕੀਤਾ ਆਪਣੇ ਝੂਠ ਦਾ, ਜਾਲ ਦਾ, ਉਹਦੇ ਹੀ ਤੁਸੀਂ ਫਸੇ ਹੋਏ। ਔਰ ਜਦੋਂ ਕਰਨ ਥਾਪਰ ਉਹਨੂੰ ਰੱਬ ਕਰ ਰਿਹਾ, ਉਹ ਐਜ਼ ਏ ਜਰਨਲਿਸਟ, ਉਹ ਹਾਲਾਂ ਉਹ ਵੀ ਪੱਕਾ ਨੈਸ਼ਨਲਿਸਟ ਹੈ ਤੇ ਉਹਦੇ ਕੋਲ ਜਵਾਬ ਕੋਈ ਨਹੀਂ ਹੈ, ਤਾਂ ਉਰਲਾ ਪਰਲਾ ਫਿਰ ਕਸ਼ਮੀਰ ਦੇ ਉਹ ਕਹਿੰਦਾ ਮੈਂ ਤੁਹਾਨੂੰ ਕਸ਼ਮੀਰ, ਮੈਂ ਤਾਂ ਇਹ ਕਿਹਾ ਕਿ ਵੀ ਨਿਊਯਾਰਕ ਟਾਈਮਜ਼ ਨੇ ਫਲਾਣੇ ਨੇ ਇਹ ਕਿਹਾ ਕਿ ਭਾਈ ਇਹਦੇ ਤੇ ਜੇ ਇਹ ਹੋਏਗਾ ਅੱਗੋਂ ਕੀ ਹੋਏਗਾ। ਇੰਡੀਅਨ ਇੰਟੈਲੀਜੈਂਸ ਦੇ ਉੱਤੇ ਸਿੱਧਾ ਪਾਰਟ ਆਇਆ, ਉਹਨਾਂ ਨੂੰ ਕੱਢਿਆ। ਹੁਣ ਇਹ ਤਾਂ ਇਸ ਕਿਸਮ ਦੇ ਜਿਹੜੇ ਆਪਣੇ ਆਪ ਨੂੰ ਪੰਜਾਬ ਨਾਲ ਜੋੜਨ ਵਾਲੇ, ਜੋੜ ਕੇ ਦਿਖਾਉਣ ਵਾਲੇ ਲੋਕ ਵੀ ਨੇ, ਉਹਨਾਂ ਦਾ ਇਹ ਹਾਲ ਹੈ। ਅਕਾਲੀਆਂ ਦਾ ਅਸੀਂ ਜ਼ਿਕਰ ਕੀਤਾ ਕਿ ਉਹਦੀ ਧਾਮੀ ਹਰਜਿੰਦਰ ਸਿੰਘ ਧਾਮੀ ਦੀ ਸਟੇਟਮੈਂਟ ਭਾਵੇਂ ਗੋਲ ਮੋਲ ਜਿਹੀ ਹੈ, ਪਰ ਉਹ ਵੀ ਇਸ ਗੱਲ ਦੇ ਉੱਤੇ ਕਿ ਭਾਈ ਕੈਨੇਡਾ ਨੇ ਰੀਅਲ ਕਲਪਰੇਟ, ਕਿਉਂਕਿ ਉਹ ਵੀ ਉਹਨਾਂ ਨੂੰ ਲੱਗਦਾ ਹੈ ਕਿ ਵੀ ਬਾਦਲਾਂ ਨੂੰ ਆਵਾਜ਼ ਮਾਰਨੀ ਹੈ, ਅਮਿਤ ਸ਼ਾਹ ਨੇ ਵਾਪਸ ਜੋੜਨ। ਪਰ ਇਹ ਜਿਹੜੀ ਦੂਸਰੀ ਕਰਾਊਡ ਹੈ ਗੋਬਰ ਆ ਰਹੀ ਹੈ, ਹੁਣ ਇਹੀ ਗੋਬਰ ਆ ਰਹੀ ਹੈ ਜਿਸ ਨੇ
ਜਿਸ ਦਿਨ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਉਸ ਤੋਂ ਪਹਿਲਾਂ ਅਵਤਾਰ ਸਿੰਘ ਉਹ ਗਿਣਾ ਰਿਹਾ ਵੀ ਉਸਕੋ ਵੀ ਮਾਰਾ ਉਹਨੇ ਸੀ ਕਿ ਵੀ ਇਹ ਜਿਹੜੇ ਬਾਕੀ ਵੀ ਰਹਿੰਦੇ ਨੇ ਉਹਦੇ 'ਚ ਤੁਸੀਂ ਉੱਥੋਂ ਦੀਆਂ ਗੈਂਗਸ ਹਰ ਥਾਂ ਹੈਗੀਆਂ ਨੇ ਉਹਨਾਂ ਨੂੰ ਪੈਸੇ ਦਿਓ ਗੱਲ ਮੁਕਾਓ। ਔਰ ਹੋਰ ਵੀ ਜਿਹੜੇ ਬਹੁਤ ਸਾਰੇ ਯੂਟਿਊਬਰ ਨੇ, ਕੋਈ ਲਲਨ ਟੌਪ ਬੈਠਾ ਹੈ, ਕੋਈ ਹੋਰ ਬੈਠਾ ਹੈ, ਕਿੰਨੇ ਹੀ ਨੇ, ਕੋਈ ਜਿਹੜਾ UPSC ਦੀਆਂ ਤਿਆਰੀ ਕਰਾਉਣ ਦੇ ਨਾਂ ਥੱਲੇ ਇੰਟੈਲੀਜੈਂਸ ਦੇ ਜਿਹੜਾ ਉਹ ਕੰਮ ਕਰ ਰਹੇ ਨੇ। ਹੁਣ ਮੈਂ ਇਹ ਦੇਖ ਰਿਹਾ ਸੀ ਕਿ ਵੀ ਇਹ ਕੀ ਇਹਦਾ ਮੇਜਰ ਗੌਰਵ ਆਰੀਆ ਕੀ ਕਹੇਗਾ। ਹੁਣ ਉਹ ਕਹਿ ਰਿਹਾ ਐਕਸਲੈਂਟ ਨਿਊਜ਼। ਹੁਣ ਜਦੋਂ ਟਾਈਟਲ ਬੰਦਾ ਦੇਖਦਾ ਕੈਨੇਡਾ ਐਕਸਪੈਲਸ ਟੌਪ ਇੰਡੀਅਨ ਡਿਪਲੋਮੈਟ ਫਾਲਸਲੀ ਅਕਿਊਜ਼ਿੰਗ ਹਿਮ ਆਫ ਕਿਲਿੰਗ ਖਾਲਿਸਤਾਨੀ ਟੈਰਰਿਸਟ ਨਿੱਜਰ। ਪਹਿਲਾਂ ਖਾਲਿਸਤਾਨ ਜੋੜ ਕੇ ਫਿਰ ਦਹਿਸ਼ਤਗਰਦ ਫਿਰ ਫਾਲਸਲੀ ਕੇ ਝੂਠਾ। ਇੰਡੀਆ ਵਿਲ ਰਿਸਪੌਂਡ ਐਂਡ ਦਿਸ ਰਿਸਪੌਂਸ ਵਿਲ ਬੀ ਡਿਸਪ੍ਰਪੋਰਸ਼ਨੇਟ। ਯੂਜੂਅਲੀ ਰਿਸਪੌਂਸ ਹੁੰਦਾ ਵੀ ਪ੍ਰਪੋਰਸ਼ਨੇਟ ਕਿ ਜੀ ਭਾਰਤ ਕਰੇਗਾ ਇਸ ਤੋਂ ਵੀ ਵੱਧ ਕੇ ਉਹਦਾ ਜਵਾਬ ਦੇਗਾ। Whatever space India was required to give due to diplomatic niceties will soon be gone। ਕਿ ਕੁਝ ਜਦੋਂ ਡਿਪਲੋਮੇਸੀ ਹੁੰਦੀ ਹੈ ਉਦੋਂ ਤੁਸੀਂ ਕੁਝ ਚੀਜ਼ਾਂ ਦਾ ਧਿਆਨ ਰੱਖਦੇ ਹੋ ਜਾਂ ਉਸ ਦੀ ਇੱਕ ਸੀਮਾ 'ਚ ਰਹਿੰਦੇ ਹੋ। ਹੁਣ ਕਿਉਂਕਿ ਉਹ ਟੁੱਟ ਗਿਆ, ਉਹਨਾਂ ਨੇ ਐਕਸਪੈਲ ਕਰਤਾ ਸਾਡਾ, ਅਸੀਂ ਉਹਨਾਂ ਦਾ ਕਰਾਂਗੇ। ਹੁਣ ਅਸੀਂ ਖੁੱਲ੍ਹ ਕੇ ਜਿਹੜਾ ਇਹਨਾਂ ਖਾਲਿਸਤਾਨੀਆਂ ਨਾਲ ਨਿਬੜਾਂਗੇ। ਹੁਣ ਉਹ ਕੀ ਨਿਬੜਨ ਦਾ ਰਾਹ ਦੱਸ ਰਿਹਾ। ਖਾਲਿਸਤਾਨੀ ਟੈਰਰਿਸਟ ਕੈਨ ਨਾਓ ਬੀ ਬਲੌਕਡ ਐਟ ਐਵਰੀ ਟਰਨ ਵਿਦਾਊਟ ਕੈਨੇਡਾ ਬੀਇੰਗ ਏਬਲ ਟੂ ਰਿਸਪੌਂਡ। ਕਿ ਵੀ ਅਸੀਂ ਖਾਲਿਸਤਾਨੀਆਂ ਨੂੰ ਹਰ ਮੋੜ ਦੇ ਉੱਤੇ ਡੱਕਾਂਗੇ, ਕੈਨੇਡਾ ਉਹਦਾ ਜਵਾਬ ਹੀ ਨਹੀਂ ਦੇ ਸਕੇਗਾ ਕਿਉਂਕਿ ਡਿਪਲੋਮੇਸੀ ਖਤਮ ਹੋ ਗਈ। ਦੇਅਰ ਫਾਈਨੈਂਸਿਸ ਇਨ ਇੰਡੀਆ, ਦੇਅਰ ਪ੍ਰੋਪਰਟੀਜ਼, ਦੇਅਰ ਬੈਂਕ ਅਕਾਊਂਟਸ ਐਂਡ ਈਵਨ ਦੇਅਰ ਰਿਲੇਟਿਵਸ who receive money from Canada, everything should now be under the NIA scanner। ਕਿ NIA ਜਿਹੜਾ ਹੈ ਉਹ ਆਪਣਾ ਸ਼ੀਸ਼ੇ ਥੱਲੇ ਲੈ ਆਏ। ਉਹਨਾਂ ਦੇ ਭਾਰਤ ਦੇ ਵਿੱਚ ਫਾਈਨੈਂਸ ਨੇ, ਉਹਨਾਂ ਦੀਆਂ ਜਾਇਦਾਦਾਂ, ਉਹਨਾਂ ਦੇ ਬੈਂਕ ਅਕਾਊਂਟ ਜਾਂ ਈਵਨ ਉਹ ਰਿਸ਼ਤੇਦਾਰ ਜਿਨ੍ਹਾਂ ਨੂੰ ਕੈਨੇਡਾ ਤੋਂ ਪੈਸਾ ਆਉਂਦਾ ਉਹਨਾਂ ਦੇ ਉੱਤੇ ਵੀ ਪੂਰੀ ਜਿਹੜੀ NIA ਛਾਏਗੀ। This shutting of the diplomatic door must happen quickly so that we can get to work on the Khalistanis। ਕਿ ਡਿਪਲੋਮੇਸੀ ਦੇ ਦਰਵਾਜ਼ੇ ਫੌਰਨ ਬੰਦ ਹੋਣੇ ਚਾਹੀਦੇ ਨੇ ਤਾਂ ਕਿ ਅਸੀਂ ਇਹਨਾਂ ਖਾਲਿਸਤਾਨੀਆਂ ਦੇ ਨਾਲ ਨਿਬੜ ਸਕੀਏ। ਔਰ ਇਸੇ ਤਰ੍ਹਾਂ ਦੇ ਜਿਹੜੇ ਹੋਰ ਤੁਸੀਂ ਦੇਖਦੇ ਹੋ, ਜਿਹੜਾ ਇੱਕ ਨੇ ਲਿਖਿਆ ਹੋਇਆ ਜਸਟਿਨ ਟਰੂਡੋ, ਥੈਂਕ ਯੂ ਫॉर ਹੈਂਡਿੰਗ ਓਵਰ ਖਾਲਿਸਤਾਨੀਜ਼ ਟੂ ਇੰਡੀਆ ਔਨ ਏ ਪਲੈਟਰ। ਕਿ ਤੁਸੀਂ ਥਾਲੀ ਤੇ ਰੱਖ ਕੇ, ਟਰੇ 'ਚ ਰੱਖ ਕੇ, ਤਸ਼ਤੀ 'ਤੇ ਰੱਖ ਕੇ ਖਾਲਿਸਤਾਨੀ ਸਾਨੂੰ ਦੇ ਦਿੱਤੇ ਨੇ। ਯੋਰ ਈਗੋ ਗॉट ਦ ਬੈਟਰ ਆਫ ਯੂ, you ambushed your own beloved ਖਾਲਿਸਤਾਨੀਜ਼। ਕਿ ਹੁਣ ਅਸੀਂ ਇਹਨਾਂ ਦੇ ਨਾਲ, ਸਾਨੂੰ ਕੋਈ ਡਿਪਲੋਮੇਸੀ ਦਾ ਡਰ ਨਹੀਂ। ਹੁਣ ਅਸੀਂ ਰਗੜ ਦਿਆਂਗੇ, ਇਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰ ਲਾਂਗੇ, ਅਕਾਊਂਟ ਕਰ ਲਾਂਗੇ, ਜੇਲ੍ਹਾਂ ਦੇ ਵਿੱਚ ਡੱਕ ਦਿਆਂਗੇ। ਔਰ ਨਾਲ ਦੀ ਨਾਲ ਜਿਹੜਾ ਇਹ ਹੈ ਕਿ no one with ਖਾਲਿਸਤਾਨੀ terror learning sympathize should be able to leave India for Canada and vice versa। ਕਿ ਹੁਣ ਇਹ ਹੋਣਾ ਚਾਹੀਦਾ ਵੀ ਨਾ ਇੱਥੋਂ ਕੋਈ ਖਾਲਿਸਤਾਨੀ ਅਸੀਂ ਬਾਹਰ ਨਿਕਲਣ ਦੇਈਏ, ਨਾ ਕਿਸੇ ਬਾਹਰਲੇ ਨੂੰ। ਇਹ ਥਿੰਕਿੰਗ ਪ੍ਰਵੇਲ ਕਰ ਰਹੀ ਹੈ। ਔਰ ਇਸ ਸਾਰੇ ਦੇ ਵਿੱਚ ਜਦੋਂ ਤੱਕ ਇਹ ਬਦ ਇਖਲਾਕ, ਬਦ ਕਲਾਮ, ਬਦ ਜ਼ਾਤ ਔਰ ਗੰਦੀ ਔਲਾਦ ਆਲੇ ਤੋਂ ਲੈ ਕੇ ਹੁਣ ਤੱਕ ਕਈ ਜਨਰੇਸ਼ਨਾਂ ਜਿਨ੍ਹਾਂ ਨੇ ਕੌਮ ਨਾਲ ਧਰੋਹ ਕਮਾਇਆ, ਪੰਥ ਦੀ ਪਿੱਠ 'ਚ ਹਮੇਸ਼ਾ ਛੁਰਾ ਮਾਰਿਆ, ਇਹ ਹਮੇਸ਼ਾ ਮੈਂ ਇਹ ਦੇਖ ਰਿਹਾ ਸੀ ਵੀ ਜਦੋਂ ਦਾ ਇਹ ਕਾਂਗਰਸ ਛੱਡ ਕੇ BJP 'ਚ ਗਿਆ, ਪਤਾ ਨਹੀਂ ਉਹਨੂੰ ਕਿਹਾ ਹੋਣਾ ਤੈਨੂੰ ਐਂਬੈਸਡਰ ਲਾ ਦਿਆਂਗੇ, ਕੁਛ ਹੋਰ ਲਾ, ਕੋਈ ਲਾਇਆ ਲੁਇਆ ਨਹੀਂ ਤਾਂ ਬਿਲਕੁਲ ਹੀ ਸੀ। ਮੈਂ ਤਾਂ ਕਿਹਾ ਕਿਤੇ ਮਰ ਮੁਰ ਗਿਆ ਅੰਦਰ ਪਿਆ, ਕਿਤੇ ਅਰੂਸਾ ਆਲਮ ਵੀ ਨਹੀਂ ਆ ਸਕਦੀ ਹੁਣ ਕਿਉਂਕਿ ਉਹ ਪਹਿਲਾਂ ਤਾਂ ਮੌਜਾਂ ਸੀ ਹੋਰ, ਤੇ ਉਹ ਜਿਹੜਾ ਪਾਰਟ ਹੈ। ਪਰ ਤੁਸੀਂ ਦੇਖੋ ਵੀ ਇਹ ਜਿਹੜੇ ਟ੍ਰੇਟਰਸ ਦੇ ਬੀਜ ਹੁੰਦੇ ਨੇ, ਗੰਦ ਜਿਹੜਾ ਹੁੰਦਾ ਇਹ ਕਿਵੇਂ ਫੈਲਦਾ ਹੈ। ਹੁਣ ਅਜੇ ਉਹ ਦੂਜਾ ਜਿਹੜਾ ਇੱਕ ਹੋਰ ਕੁੱਤਾ ਨਵਾਂ ਉਹਨਾਂ ਨੇ ਭਰਤੀ ਕੀਤਾ। ਵੈਸੇ ਤਾਂ ਜਿਹੜੇ ਬਹੁਤ ਸਾਰੇ ਇਹਨਾਂ ਦੇ ਨਵੇਂ ਭਰਤੀ ਕੀਤੇ ਨੇ, ਹਰ ਇੱਕ ਦੇ ਮੂੰਹ ਨੂੰ ਕੁੱਤਾ ਬੰਨਿਆ। ਉਹ ਮਨਜਿੰਦਰ ਸਿਰਸਾ, ਜੇ ਮੈਂ ਉਹਦਾ ਨਹੀਂ ਦੇਖਿਆ, ਉਹਨੇ ਵੀ ਭੌਂਕਣਾ ਕੁਛ ਨਾ ਕੁਛ। ਪਰ ਇਹ ਜਿਹੜਾ ਬਦ ਇਖਲਾਕ, ਬਦ ਕਲਾਮ ਕੈਪਟਨ ਅਮਰਿੰਦਰ, ਉਸੇ ਹੀ ਨਸਲ ਦਾ ਮੇਜਰ ਤੇ ਕੈਪਟਨ ਥਰਡ ਰੇਟ ਬੰਦੇ, ਇਹ ਕਹਿੰਦਾ ਹੈ Trudeau unfortunately walked into trap owing to vote bank politics, says Captain Amrinder। Captain said Hardeep Singh Nijjal's murder was the result of a factional feud within the management of Surrey Gurdwara। ਉਹ ਕਹਿੰਦਾ ਜੀ ਇਹ ਤਾਂ ਟਰੂਡੋ ਸਾਡੇ ਟਰੈਪ 'ਚ ਆ ਗਿਆ ਕਿਉਂਕਿ ਵੋਟ ਬੈਂਕ ਪੋਲਿਟਿਕਸ ਹੈ, ਖਾਲਿਸਤਾਨੀਆਂ ਦੀਆਂ ਵੋਟਾਂ ਨੇ। ਉਹ ਕਹਿੰਦਾ ਨਿੱਜਰ ਨੂੰ ਸਾਡੀਆਂ ਏਜੰਸੀਆਂ ਨੇ ਕਾਹਨੂੰ, ਉਹ ਤਾਂ ਸਰੀ ਦੇ ਗੁਰਦੁਆਰੇ ਦੇ ਵਿੱਚ ਜਿਹੜੇ ਗਰੁੱਪ ਨੇ ਉਹਨਾਂ ਨੇ ਉਹਨੂੰ ਮਾਰਤਾ। ਔਰ ਫਿਰ ਉਹ ਬੜਾ ਜਿਹੜਾ ਬੋਸਟ ਕਰ ਰਿਹਾ
ਕਿ ਜੀ ਇਹ ਮੈਂ ਇਹਨੂੰ ਟਰੂਡੋ ਨੂੰ ਮੈਂ ਲਿਸਟ ਵੀ ਦਿੱਤੀ ਸੀ, ਔਰ ਦੂਜਾ ਉਹਨੇ ਇਹ ਕਿਹਾ ਕਿ ਵੀ ਇਹ ਟਰੂਡੋ ਹੈਡ ਅਨਫੋਰਚੂਨੇਟਲੀ ਵਾਕਡ ਇਨਟੂ ਟ੍ਰੈਪ owing to vote bank politics and put at stake the diplomatic relationship between India and Canada. It is highly irresponsible from the Prime Minister of a country to make a statement without any evidence only because he was playing to the vote bank gallery. ਉਹ ਉੱਲੂ ਦੇ ਪੱਠੇ 2% ਵੀ ਜਿਹੜੀਆਂ ਨੇ ਵੋਟਾਂ ਨਹੀਂ ਨੇ ਸਿੱਖਾਂ ਦੀਆਂ, 98% ਪਾਪੂਲੇਸ਼ਨ ਨੂੰ ਉਹ ਰਿਪਰੈਜ਼ੈਂਟ ਕਰਦਾ ਹੈ। ਤੂੰ ਸ਼ਰਾਬ ਔਰ ਕਬਾਬ ਔਰ ਬਦ ਅਖਲਾਕੀ ਚ ਤੇਰੀ ਮੱਤ ਤਾਂ ਮਾਰੀ ਸੀ, ਉਹ ਤੇਰੇ ਪੁਰਖਿਆਂ ਨੇ ਹੀ ਤੈਨੂੰ ਮਾਰੀ ਮੱਤ ਦਿੱਤੀ ਹੋਈ ਸੀ ਕਿ ਕੋਈ ਤਾਂ ਐਵੀਡੈਂਸ ਤੇਰੇ ਪਿਓ ਨੂੰ ਲਿਆ ਕੇ ਦੇਣਗੇ। ਉਹ ਐਵੀਡੈਂਸ ਤੋਂ ਬਿਨਾਂ ਉਹਨੇ ਗੱਲ ਕੀਤੀ ਹੈ। ਉਹ ਜਿੱਦਣ ਇੰਟਰਨੈਸ਼ਨਲੀ ਤੁਹਾਨੂੰ ਇਹ ਤੁਹਾਡਾ ਸਾਰਾ ਨਿਕਲਿਆ, ਉਦੋਂ ਜਿਹੜਾ ਤੁਹਾਡੇ ਕੋਲ ਕੁਝ ਕਹਿਣ ਨੂੰ ਨਹੀਂ ਹੋਣਾ। ਹੀ ਪੁਆਇੰਟਡ ਆਊਟ that it was an irrefutable fact that Trudeau administration had given a free hand to anti-India forces in that country. ਕਿ ਜੀ ਇਹ known ਹੈ ਕਿ ਉਹਨੇ ਭਾਰਤ ਵਿਰੋਧੀਆਂ ਨੂੰ ਜਿਹੜਾ ਖੁੱਲੀ ਛੂਟ ਦਿੱਤੀ ਹੋਈ ਸੀ। He said Indian missions there were attacked and diplomats intimidated, but there was no corrective action by the Canadians. ਤੁਸੀਂ ਹੱਦ ਹੋ ਗਈ, ਤੁਸੀਂ ਝੂਠ ਵੀ ਦੇਖਦੇ ਹੋ, ਮੀਡੀਆ ਤੁਹਾਡੇ ਸਾਹਮਣੇ ਹੈ। ਇੱਕ ਸਿਸਟਮ ਹੈ ਕੈਨੇਡਾ ਦਾ, ਇਹ ਤੁਹਾਡੀ ਲਾਲੈਸ ਸੁਸਾਇਟੀ ਨਹੀਂ ਹੈ ਗੁੰਡਿਆਂ ਦੀ, ਬਦਮਾਸ਼ਾਂ ਦੀ, ਫਰੋਤੀ ਵਾਲਿਆਂ ਦੀ, ਜਿਨ੍ਹਾਂ ਨੂੰ ਤੁਸੀਂ ਗੈਂਗਸਟਰ ਬਿਲਟ ਕੀਤਾ ਹੈ, ਜਿਨ੍ਹਾਂ ਦੇ ਪੈਸੇ ਖਾਦੇ ਲੁੱਟ ਕੇ। ਪਟਿਆਲੇ ਤੋਂ ਇੱਕ ਸੱਜਣ ਪਿਛਲੇ ਦਿਨਾਂ 'ਚ ਸਾਡੇ ਨਾਲ ਟਰੈਵਲ ਕੀਤਾ, ਉਹਨਾਂ ਨੇ ਵਾਸ਼ਿੰਗਟਨ। ਉਹ ਕਹਿੰਦੇ ਪਹਿਲੀ ਟਰਮ ਵੇਲੇ ਹੋਰ ਸੀ, ਕਹਿੰਦਾ ਹੁਣ ਤਾਂ ਉਹਨੇ ਝਾੜੂ ਦੇ ਨਾਲ ਹੀ ਪੈਸੇ ਇਕੱਠੇ ਕੀਤੇ ਨੇ। ਉਹ ਬੋਲੇ ਕੀ, ਉਹ ਤਾਂ ਇੰਨਾ ਕਾਣ ਹੈ ਕਿ ਉਹਦੀ ਫਾਈਲ ਹੈਗੀ। ਔਰ ਬਿਲਕੁਲ ਫੈਕਟ, ਔਰ ਬੜਾ ਜਿਹੜਾ ਗੱਲ ਕਰ ਰਹੇ ਸੀ ਉਹਨਾਂ ਦੇ ਫੈਮਿਲੀ ਦੇ ਕਲੋਜ਼ ਕੰਮ ਕਰਨ ਵਾਲੇ ਲੋਕ ਜਿਹੜੇ, ਉਹਨਾਂ ਦੇ ਬਾਰੇ ਉਹ ਜਾਣਦਾ ਸੀ ਕਿ ਭਾਈ ਉਹਨਾਂ ਨੇ ਕੀ ਕੀਤਾ। ਫਿਰ ਉਹਨਾਂ ਨੇ ਕਿਹਾ ਜੀ ਜੇ ਇੰਡੀਅਨ ਮਿਸ਼ਨ ਤੇ ਜਿਹੜੇ ਅਟੈਕ ਹੋਏ ਉਹਦੇ ਖਿਲਾਫ ਕੈਨੇਡਾ ਨੇ ਐਕਸ਼ਨ ਲਿਆ ਕੋਈ। ਫਿਰ ਉਹ ਕਹਿੰਦਾ ਕਿ ਜੀ ਇਹ ਅਸੀਂ ਜਿਹੜਾ ਹੀ ਸੈਡ ਇਨ ਅ ਸਟੇਟਮੈਂਟ ਵੈਨ ਹੀ ਮੈਟ ਟਰੂਡੋ ਡਿਊਰਿੰਗ ਇੰਡੀਆ ਵਿਜ਼ਿਟ ਇਨ 2018 he had shared all information with him ਕਿ ਵੀ ਮੈਂ ਸਾਰੀ ਇਨਫੋਰਮੇਸ਼ਨ ਦਿੱਤੀ। ਹੁਣ ਇਸ ਸਾਰੇ ਦੇ ਚੱਲਦਿਆਂ ਉਹ ਸਮਝਦਾ ਹੈ ਕਿ ਭਾਈ ਇਹ ਹੁਣ ਐਕਸਪੋਜ਼ ਹੋ ਗਿਆ ਇੰਡੀਆ, ਵੀ ਸ਼ਾਇਦ ਇਹਦੇ ਥੱਲੇ ਜਿਹੜਾ ਕਈ ਮਹੀਨੇ ਦਾ ਛੱਡ ਕੇ ਬੈਠਾ ਹੈ ਮੰਜੇ ਦੇ ਉੱਤੇ ਪਿਆ ਕਿ ਮੈਨੂੰ ਕੋਈ ਐਂਬੈਸਡਰ ਲਾ ਦਿਓ। ਇਹਦਾ ਪਿਓ ਵੀ ਉਹ ਵੀ ਉਹਨੇ ਵਿੱਚ ਹੀ ਸੀ ਕੌਮ 47 ਚ ਯਾਦਵਿੰਦਰ ਸਿੰਘ, ਤੇ ਉਹ ਬਾਹਰ ਨਾਰਵੇ ਕੇ ਕਿੱਥੇ ਉੱਥੇ ਹੀ ਮਰਿਆ ਸੀ ਇੱਕ। ਔਰ ਉਦੋਂ ਵੀ ਉਹਦੇ ਤੇ ਚਾਰਜ ਲਾਇਆ ਸੀ ਤੂੰ ਇਹ ਜਿਹੜਾ ਫਰਨੀਚਰ ਜਿਹੜਾ ਲਿਆ ਉਹਦੇ ਚ ਪੈਸੇ ਖਾਦੇ ਨੇ। ਔਰ ਉਹ ਮਰਨ ਲੱਗੇ ਵੀ ਕਹਿੰਦਾ ਸੀ ਕਿ ਮੈਂ ਇਨੀ ਸਟੇਟ ਔਰ ਮੈਂ ਕੌਮ ਨਾਲ ਧਰੋਹ ਕਰਕੇ ਜਿਹੜਾ ਇਹਨਾਂ ਨੂੰ ਜੁਆਇਨ ਕੀਤਾ ਸੀ ਤੇ ਮੇਰੇ ਤੇ ਹੀ ਕਰਪਸ਼ਨ ਦਾ ਚਾਰਜ ਲਾਇਆ ਹੈ। ਤਾਂ ਇਹ ਤਾਂ ਵੈਸੇ ਹੀ ਬਦ ਅਖਲਾਕ ਆਦਮੀ ਹੈ। ਲੇਕਿਨ ਆਉਣ ਵਾਲੇ ਦਿਨਾਂ 'ਚ ਇਹ ਇਸ ਕਿਸਮ ਦੇ ਸਾਨੂੰ ਹੋਰ ਵੀ ਜਿਨ੍ਹਾਂ ਦੇ ਮੂੰਹ ਨੂੰ ਕੁੱਤੇ ਬੰਨੇ ਹੋਏ ਨੇ ਉਹ ਨਜ਼ਰ ਆਉਣਗੇ ਪੱਗਾਂ ਵਾਲੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਤਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣੇ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਕੀ ਤੁਸੀਂ ਰੋਜ਼ਾ ਸੇ ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਆਉਣ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਾਰਲੀਮੈਂਟ ਸੈਸ਼ਨ ਦੇ ਪਹਿਲੇ ਦਿਨ ਭਾਰਤੀ ਦਹਿਸ਼ਤਗਰਦੀ ਦੇ ਖਿਲਾਫ ਕੀਤੇ ਗਏ ਇੰਕਸ਼ਾਫ ਨੇ ਖਾਲਿਸਤਾਨ ਦੀ ਮੂਵਮੈਂਟ ਨੂੰ ਬੜਾ ਵੱਡਾ ਇੰਟਰਨੈਸ਼ਨਲ ਬੂਸਟ ਦਿੱਤਾ ਹੈ। ਸੋ ਇਸ ਵੇਲੇ ਗਲੋਬਲ ਮੀਡੀਆ ਵਿੱਚ ਵੀ ਖਾਲਿਸਤਾਨ ਦੀ ਗੱਲ ਹੋ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਐਂਟਰਟੇਨ ਕਰਾਂਗੇ। ਸੋ ਅਸੀਂ ਤਾਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸੁਗੰਧ ਸਮੀਰ ਦਾ ਇੱਕ ਸ਼ੇਅਰ ਹੈ, ਝਲਕ ਸੁੰਦਰ ਤੋਂ ਰੋਸ਼ਨ ਪੰਦ ਹੋਏ ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ। ਜਦੋਂ ਤੁਸੀਂ ਭਾਰੀ ਪੰਡ ਸਿਰ ਤੇ ਚੁੱਕੀ ਹੁੰਦੀ ਹੈ, ਉਹਦੇ ਭਾਰ ਦੇ ਦਬਾਅ ਥੱਲੇ ਵੀ ਹੁੰਦੇ ਹੋ ਤੇ ਨਾਲ ਦੀ ਨਾਲ ਹਨੇਰਾ ਵੀ ਹੁੰਦਾ ਜਾਂਦਾ ਹੈ ਤੇ ਤੁਹਾਡੀ ਵਾਟ ਵੀ ਲੰਮੇਰੀ ਹੁੰਦੀ ਹੈ ਤੇ ਉਦੋਂ ਜਦੋਂ ਕੋਈ ਝਲਕਾਰਾ ਪੈਂਦਾ ਹੈ ਤੇ ਉਸ ਸੁੰਦਰ ਝਲਕ ਤੋਂ ਰਸਤਾ ਤੁਹਾਡਾ ਪੰਧ ਰੋਸ਼ਨ ਹੁੰਦਾ ਹੈ ਤੇ ਤੁਹਾਨੂੰ ਉਹ ਭਾਰ ਵੀ ਮਹਿਸੂਸ ਨਹੀਂ ਹੁੰਦਾ। ਤੁਹਾਨੂੰ ਲੱਗਦਾ ਹੈ ਕਿ ਵੀ ਮੈਂ ਹੁਣ ਮੰਜ਼ਿਲ ਤੇ ਪਹੁੰਚ ਜਾਵਾਂਗਾ। ਇਹ ਵਾਕਿਆ
ਜਿਹੜਾ ਕਿ 18 ਸਤੰਬਰ ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਜਸਟਿਨ ਟਰੂਡੋ ਨੇ ਇੰਕਸ਼ਾਫ ਕਰਕੇ ਕਿ ਕਿਵੇਂ ਇੰਡੀਅਨ ਸਟੇਟ ਜ਼ਿੰਮੇਵਾਰ ਹੈ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ। ਔਰ ਇਹੀ ਨਹੀਂ ਕਿ ਉਹਨਾਂ ਨੇ ਜ਼ਬਾਨੀ ਚਾਰਜ ਲਾਇਆ, ਫੌਰਨ ਉਹਨਾਂ ਦੀ ਜਿਹੜੀ ਫੌਰਨ ਮਿਨਿਸਟਰ ਹੈ ਉਸ ਤੋਂ ਬਾਅਦ ਉਹਨੇ ਪ੍ਰੈਸ ਕਾਨਫਰੰਸ ਕਰਕੇ ਇੰਡੀਆ ਦਾ ਪਵਨ ਕੁਮਾਰ ਰਾਏ ਜਿਹੜਾ ਬਦਨਾਮ ਪੁਲਸੀਆ ਪੰਜਾਬ ਦਾ, ਜਿਹੜਾ ਉੱਥੇ ਵੀ ਟੈਰਰ ਦੇ ਵਿੱਚ ਔਰ ਟਾਰਚਰ ਦੇ ਵਿੱਚ ਇਨਵੋਲਵ ਸੀ ਪੰਜਾਬ 'ਚ ਵੀ, ਉਹਨੂੰ ਐਕਸਪੈਲ ਕੀਤਾ। ਔਰ ਇਹ ਖਬਰ ਜੰਗਲ ਦੀ ਅੱਗ ਨਾਲੋਂ ਵੀ ਤੇਜ਼ ਦੁਨੀਆ ਦੇ ਵਿੱਚ ਫੈਲੀ। ਨਤੀਜੇ ਦੇ ਤੌਰ ਤੇ ਕੋਈ ਮੀਡੀਆ ਦਾ ਚੈਨਲ ਲੋਕਲ ਤੋਂ ਲੈ ਕੇ CNN, BBC, ਬਲੂਮਬਰਗ, ਪ੍ਰਿੰਟ ਮੀਡੀਆ ਤਾਂ ਹੈ ਹੀ ਹੈ। ਅਸੀਂ ਦੇਖ ਰਹੇ ਹਾਂ ਕਿ ਪਿਛਲੇ 24 ਘੰਟੇ ਤੋਂ ਜ਼ਿਆਦਾ ਹੋ ਗਏ, ਲੇਕਿਨ ਇਹ ਸਟੋਰੀਜ਼ ਲੀਡ ਸਟੋਰੀਜ਼ ਨੇ, ਡਿਸਕਸ਼ਨਸ ਹੋ ਰਹੀ हैं। ਖਾਲਿਸਤਾਨ ਲਫ਼ਜ਼, ਖਾਲਿਸਤਾਨ ਮੂਵਮੈਂਟ। ਔਰ ਚੰਗੀ ਗੱਲ ਮੈਂ ਇਸ ਕਵਰੇਜ ਦੀ ਦੇਖ ਰਿਹਾ ਸੀ, ਹੁਣ CNN ਦੀ ਮੇਰੇ ਕੋਲ 6 ਪੇਜ ਦੀ ਕਵਰੇਜ ਹੈ ਕਿ ਅੱਗੇ ਜਦੋਂ ਵੀ ਸਿੱਖ ਇਸ਼ੂ ਜਾਂ ਖਾਲਿਸਤਾਨ ਦੀ ਗੱਲ ਹੁੰਦੀ ਸੀ, ਨਾਲ ਦੀ ਨਾਲ 에ਅਰ ਕੈਨੇਡਾ ਡਿਜ਼ਾਸਟਰ ਜੋੜ ਦਿੰਦੇ ਸੀ, ਦਹਿਸ਼ਤਗਰਦੀ ਜੋੜ ਦਿੰਦੇ ਸੀ, 84 ਦੇ ਮਿਲੀਟੈਂਸੀ ਨੂੰ ਬਦਨਾਮ ਕਰਨ ਦੇ ਲਈ ਸੰਤ ਭਿੰਡਰਾਂ ਵਾਲਿਆਂ ਨੂੰ ਔਰ ਦੂਸਰੇ ਨੂੰ ਜੋੜ ਦਿੰਦੇ ਸੀ। ਇਸ ਵਾਰ ਜਿੰਨੀ ਡਿਸਕਸ਼ਨ ਜਿਸ ਪਲੇਟਫਾਰਮ ਤੇ ਵੀ ਚੱਲ ਰਹੀ ਹੈ ਮੁਲਕਾਂ ਦੇ ਜਾਂ ਉਹਨਾਂ ਦੇ ਏਰੀਆ, ਉਹ ਟਰਾਂਸਨੈਸ਼ਨਲ ਟੈਰਰਿਜ਼ਮ ਔਰ ਸਿੱਖਾਂ ਦੀ ਖਾਲਿਸਤਾਨ। ਔਰ ਕਿਉਂਕਿ ਰੈਫਰੈਂਡਮ ਨੇ ਇੱਕ ਪੀਸਫੁਲ ਪ੍ਰੈਕਟਿਸ ਦੱਸੀ ਵੀ ਹੈ ਵੀ ਕੀ ਹੈ ਕਿ ਵੀ ਕਿਵੇਂ ਆਪਣੇ ਹੱਕ ਲਈ ਗੱਲ ਹੈ। ਹੁਣ ਇਸ ਸਾਰੇ ਦੇ ਥੱਲੇ ਇਮੀਡੀਏਟਲੀ ਇਕੱਲਾ ਇਹੀ ਨਹੀਂ ਕਿ ਕੈਨੇਡਾ ਦੀਆਂ ਆਪੋਜੀਸ਼ਨ ਪਾਰਟੀਜ਼ ਨਾਲ ਖਲੋਤੀਆਂ, ਫਾਈਵ ਆਈਜ਼ ਨੇਸ਼ਨ ਉਹਨਾਂ ਦੇ ਨਾਲ ਸਟੇਟਮੈਂਟ, ਆਸਟ੍ਰੇਲੀਆ, UK, ਅਮਰੀਕਾ, ਉਹਨਾਂ ਨੇ ਨਾਲ ਦੀ ਨਾਲ ਜਿਹੜੀਆਂ ਸਟੇਟਮੈਂਟਸ ਦਿੱਤੀਆਂ ਨੇ। ਔਰ ਇਹ ਗੱਲ ਅਜੇ ਤਾਂ ਇਹ ਇੱਕ ਜਿਹਨੂੰ ਇਹ ਕਹਿੰਦੇ ਨੇ ਕਿ ਵੀ ਇਹ ਇੱਕ ਸਨੋਬਾਲ ਇਫੈਕਟ ਹੈ। ਅਜੇ ਤਾਂ ਸਿਰਫ ਇਸ ਗੱਲ ਵੱਲ ਜਿਉਂ-ਜਿਉਂ ਇਸ ਦੀਆਂ ਪਰਤਾਂ ਖੁੱਲਣਗੀਆਂ ਔਰ ਅਸੀਂ ਹੋਪ ਕਰਦੇ ਹਾਂ ਬੇਸ਼ੱਕ ਕੈਨੇਡਾ ਦੇ ਵਿੱਚ ਪਬਲਿਕ ਇਨਕੁਆਇਰੀ ਫੋਰਨ ਇੰਟਰਫੇਰੈਂਸ ਦੀ ਹੈ, ਇਸ ਦੇ ਵਿੱਚ ਜਿਹੜਾ ਓਵਰਆਲ ਹੀ ਅਸੀਂ ਅਮਰੀਕਾ 'ਚ ਵੀ ਇਹਨਾਂ ਦੇ ਨਾਲ ਅਸੀਂ ਰਾਬਤਾ ਕਰ ਰਹੇ ਹਾਂ ਸਟੇਟ ਡਿਪਾਰਟਮੈਂਟ ਜਾਂ ਦੂਜਿਆਂ ਦੇ ਨਾਲ, ਕਿ ਜਿਹੜੀ ਈਵਨ ਅਸੀਂ ਚਾਹਾਂਗੇ ਆਉਣ ਵਾਲੇ ਪੀਰੀਅਡ 'ਚ ਕਿ ਏਅਰ ਇੰਡੀਆ ਦੇ ਵੀ ਇੰਟਰਨੈਸ਼ਨਲ ਇਨਕੁਆਇਰੀ ਮਾਰਕ ਹੋਏ। ਬੇਸ਼ੱਕ ਇਹ ਫਾਈਵ ਆਈਜ਼ ਕੰਟਰੀ ਆਪਣੀ ਇੱਕ ਟੀਮ ਬਣਾਏ, ਜਿਹੜਾ ਕਿਉਂਕਿ ਇਹ ਜਿਹੜੀ 70ਵਿਆਂ ਤੋਂ ਇਹਨਾਂ ਦੀ ਇੱਥੇ ਕਰਤੂਤ ਸੀ, ਜਿਹਨੇ 329 ਬੇਗੁਨਾਹ ਕੈਨੇਡੀਅਨ ਮੁਸਾਫਰਾਂ ਦੀ ਜਿਹੜੀ ਹੈ ਉਹ ਜਾਨ ਲਈ। ਇਸ ਸਾਰੇ ਦੇ ਚੱਲਦੇ ਆ ਖਾਲਿਸਤਾਨ ਦੀ ਗੱਲ ਨੂੰ ਇੱਕ ਤਾਂ ਚਰਚਾ ਹੋਈ ਦੁਨੀਆ 'ਚ, ਇਹ ਵੀ ਆ ਗਿਆ ਕਿ ਸਿੱਖ ਜਿਹੜੇ ਨੇ ਉਹ ਆਪਣਾ ਅਲੱਗ ਮੁਲਕ ਚਾਹੁੰਦੇ ਨੇ। ਫਿਰ ਜਦੋਂ CNN ਜਾਂ BBC ਜਾਂ ਬਲੂਮਬਰਗ ਉਹਨਾਂ ਨੂੰ ਪਿਛੋਕੜ ਵੀ ਦੇਣਾ ਪੈਂਦਾ ਹੈ ਕਿ ਜੀ 15ਵੀਂ ਸਦੀ ਦਾ ਸਿੱਖੀਜ਼ਮ ਇਹ ਕਿਹਨਾਂ ਚੀਜ਼ਾਂ 'ਚੋਂ ਗੁਜ਼ਰਿਆ, ਫਿਰ ਬਹਾਦਰੀ ਦੀਆਂ ਗਾਥਾਵਾਂ ਵੀ ਸੁਣਾਉਂਦੇ ਨੇ। ਫਿਰ ਬਹੁਤਿਆਂ ਨੇ ਜਿਹੜਾ ਮੈਂ ਕਵਰੇਜ ਦੇਖ ਰਿਹਾ ਉਹਨਾਂ ਨੇ ਕਿਹਾ ਜੀ ਇਹ ਜਿਹੜੀ ਖਾਲਿਸਤਾਨ ਦੀ ਪ੍ਰੋਬਲਮ ਹੈ ਇਹਦੀ ਜੜ ਜਿਹੜੀ ਹੈ 47 ਦੇ ਵਿੱਚ ਹੈ ਪਾਰਟੀਸ਼ਨ, ਜਿੱਥੇ ਕਿ ਇੱਕ ਮੁਲਕ ਇੰਡੀਆ ਬਣਿਆ, ਇੱਕ ਪਾਕਿਸਤਾਨ, ਐਂਡ 6 were left in the lurch and they joined here but eventually they found out ਕਿ ਵੀ ਉਹਨਾਂ ਦੇ ਇਕਨੋਮਿਕਲ, ਪੋਲੀਟੀਕਲ ਔਰ ਸਿਵਲ ਰਾਈਟਸ ਜਿਹੜੇ ਨੇ ਉਹ ਵਾਇਓਲੇਟ ਹੋ ਰਹੇ ਨੇ। ਦੈਨ ਦੇ ਸਟਾਰਟਡ ਦਿਸ। ਸੋ ਤੁਸੀਂ $10 ਮਿਲੀਅਨ ਦੀ PR ਫਰਮ ਹਾਇਰ ਕਰ ਲਓ, ਉਹਨਾਂ ਨੂੰ ਕਹੋ ਜੀ ਕਿ ਵੀ ਇਹ ਅਸੀਂ ਆਪਣੇ ਕਾਜ਼ ਨੂੰ ਪ੍ਰੀਚ ਕਰਨਾ ਹੈ। ਜਿੰਨਾ ਪ੍ਰਚਾਰ ਇਹਨਾਂ ਪਿਛਲੇ ਜਿਹੜਾ ਆਲਮੋਸਟ ਜੇ 40-42 ਘੰਟੇ ਵੀ ਕਹਿਣਾ ਹੋਏ ਉਹਦੇ 'ਚ ਹੋਇਆ, ਪਹਿਲਾਂ ਕਦੇ ਨਹੀਂ ਹੋਇਆ। ਜਿਹੜੀ ਕੌਮ ਦੇ ਵਿੱਚ ਇੱਕ ਬੂਸਟ ਹੈ। ਪੰਜਾਬ 'ਚੋਂ ਵੀ ਮੈਂ ਦੇਖ ਰਿਹਾ ਉਹ ਤਾਂ ਵਿਚਾਰਿਆਂ ਨੂੰ ਲਫ਼ਜ਼ ਵਧਾਈਆਂ ਹੀ ਕਹਿ ਸਕਦੇ ਨੇ, ਜਿਨ੍ਹਾਂ ਨੂੰ ਜਸਟਿਨ ਟਰੂਡੋ ਨਹੀਂ ਵੀ ਕਹਿਣਾ ਆਉਂਦਾ ਯੂਟਿਊਬਰ ਨੂੰ, ਉਹ ਜਸਟਿਨ ਟਰੂਡੋ ਹੀ ਕਹਿੰਦੇ ਨੇ। ਕਹਿੰਦਾ ਜੀ ਟਰੂਡੋ ਸਾਹਿਬ ਨੇ ਜਿਹੜਾ ਹੁਣ ਤਾਂ ਕਮਾਲ ਕਰਤੀ। ਉਹ ਇੱਕ ਖੁਸ਼ੀ ਦਾ ਇਜ਼ਹਾਰ ਹੈ। ਮੈਂ ਇੱਕ ਉਸ ਲੇਮੈਨ ਤੋਂ ਗੱਲ ਕਰਦਾ ਔਰ ਇੰਟਰਨੈਸ਼ਨਲੀ ਸਿੱਖਾਂ ਨੂੰ ਸੀਰੀਅਸਲੀ ਲਿਆ ਜਾਏਗਾ। ਆਸਟ੍ਰੇਲੀਆ ਤੋਂ ਸਾਡੇ ਵੀਰ ਦੱਸ ਰਹੇ ਸੀ ਕਿ ਉਹਨਾਂ ਦੀ ਫੈਡਰਲ ਪੁਲਿਸ ਔਰ ਇਨਵੈਸਟੀਗੇਟਰ ਜਾਂ ਦੂਜੇ ਉਹਨਾਂ ਨੇ ਵੀ ਕਾਲ ਕਰਕੇ ਕਿਹਾ ਕਿ ਬਈ ਯੂ ਗਾਈਜ਼ ਯੂਜ਼ਡ ਟੂ ਟੈਲ ਅਸ ਬਟ ਵੀ ਡਿਡਨਟ ਬਿਲੀਵ ਇਟ ਬਟ ਨਾਓ ਇਟ ਇਜ਼ ਕਲੀਅਰ। ਔਰ ਕੁਦਰਤੀ ਆਸਟ੍ਰੇਲੀਆ 'ਚ ਵੀ ਸਾਹਮਣੇ ਆ ਗਿਆ ਵੀ ਜਿਹੜੀ ਗ੍ਰੈਫਿਟੀ ਮੰਦਰਾਂ ਦੇ ਬਾਹਰ ਲਿਖੀ ਹੈ ਉਹਨਾਂ ਨੇ ਕਿਹਾ ਹਿੰਦੂਜ਼ ਦੈਮਸੈਲਵਸ ਰੋਟ ਇਟ। ਹੁਣ ਇਹ ਸਾਰਾ ਜਦੋਂ ਅਸੀਂ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਤਬਦੀਲੀਆਂ ਹੁੰਦੀਆਂ ਨੇ, ਇਵੇਂ ਹੀ ਹੁੰਦੀਆਂ ਨੇ। ਕਈ ਵਾਰੀ ਇੱਕ ਅੱਧੀ ਘਟਨਾ ਜਿਹੜੀ ਹੈ ਉਹ ਟਰਨਿੰਗ ਪੁਆਇੰਟ ਬਣ ਜਾਂਦੀ ਹੈ। ਸੋ ਇਹ ਬਹੁਤ ਸਾਰਿਆਂ ਨੂੰ ਇਹ ਜਿਹੜੇ ਮਹਿਸੂਸ ਕਰਦੇ ਨੇ ਪੰਥ ਦੀ ਪੀੜ, ਪੰਥ ਦਾ ਦਰਦ, ਉਹ ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਕਈਆਂ ਇਹਨਾਂ ਸਾਰੇ ਅੱਜ ਦਿਨ 'ਚ ਜਿਹੜਾ ਉਹ ਬਹੁਤਿਆਂ ਨੂੰ ਤਾਂ ਮੈਨੂੰ ਕੱਟ ਆਫ ਕਰਨਾ ਪੈਂਦਾ ਹੈ ਕਿ ਜੀ ਕਾਲ ਦੂਸਰੀ ਆ ਰਹੀ ਹੈ, ਬਾਕੀ ਗੱਲ ਫੇਰ ਕਰਾਂਗੇ। ਸੋ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ
ਵੀ ਸਾਡੀ ਮੰਜ਼ਿਲ ਬਹੁਤ ਕਰੀਬ ਹੈ ਔਰ ਖਾਲਿਸਤਾਨ ਜਿਹੜਾ ਉਹ ਦਸਤਕ ਦੇ ਰਿਹਾ ਹੈ। ਔਰ ਇਸ ਵੇਲੇ ਵੈਸਟਰਨ ਵਰਲਡ ਤੇ ਜੇ ਉੱਥੋਂ ਦੇ ਉਹ ਇੰਡੀਆ ਟੁਡੇ ਵਾਲੇ ਹੋਣ ਜਾਂ ਜ਼ੀ ਵਾਲੇ ਜਾਂ यूट्यूबर ਕਹਿਣ ਕਿ ਜੀ ਇਹ खालिस्तान अब पश्चिमी मुल्कों की साजिश, क्योंकि उन्होंने लगता है भी अमरीका कैनेडा यूके आस्ट्रेलिया तो एक ही बोली बोलन लग गए ने, इन्होंने तो इंडिया नू ट्रांसनैशनल टैरिज्म दे विच धुर लिया तो वो समझते हैं भी ये इन्होंने ये लगता है और वाकई लगना भी चाहिए वैसे, क्योंकि इन्होंने ये लगना चाहिए भी इन्होंने किसी ने नाल नहीं खलोना है। सिख कौम का जिहड़ा वैल्यू सिस्टम है जिहड़ा ट्रूली जमहूरीयत यकीन करता है और सच हक इंसाफ के लिए लड़न मरन की गल ये तो साडी प्रोग्रामिंग है। और खालिस्तान एक बफर स्टेट के तौर पर भारत पाकिस्तान और चाइना तीनों ही न्यूक्लियर स्टेटां दे विचाले पाकिस्तान ਲਈ ਵੀ ਰਾਹਤ ਹੋਏਗੀ ਜਿਨ੍ਹਾਂ ਦਾ ਜੀਣਾ ਹਰਾਮ ਕੀਤਾ ਹੋਇਆ ਇਹਨਾਂ ਨੇ। ਹਰ ਚੌਥੇ ਦਿਨ ਧਮਕੀਆਂ ਦਿੰਦੇ ਨੇ ਜੀ ਅਸੀਂ ਕਸ਼ਮੀਰ ਵੀ ਲੈ ਲੈਣਾ ਹੈ, ਅਸੀਂ ਚਾਰ ਟੋਟੇ ਕਰ ਦੇਣੇ ਨੇ। ਤੇ ਚਾਈਨਾ ਜਿਸ ਦੇ ਰਾਹ ਦੇ ਵਿੱਚ ਕਦੇ ਕੁਛ ਕਰਦੇ ਨੇ, ਕਦੇ ਕੋਈ ਸ਼ਰਾਰਤ, ਕਦੇ ਕੋਈ, ਅਸੀਂ ਇੱਕ ਬਫਰ ਵਾਂਗ ਇਹਨਾਂ ਤਿੰਨਾਂ ਨੂੰ ਸੈਪਰੇਟ ਵੀ ਕਰਾਂਗੇ ਔਰ ਉਸ ਧਰਤੀ ਦੇ ਉੱਤੇ ਸੱਚ ਹੱਕ ਇਨਸਾਫ ਦਾ ਉਹ ਰਾਜ ਜਿਸ ਨੂੰ ਰੋਜ਼ ਸਿੱਖ ਆਪਣੀ ਅਰਦਾਸ ਦੇ ਵਿੱਚ ਇਹ ਯਾਦ ਕਰਦੇ ਨੇ कि राज करेगा खालसा आकी रहे ना कोई, असी सॉवरन होवांगे और कोई भी साडी इस सॉवरनिटी दे हक तो आकी नहीं हो सकता, इनू डिनाई नहीं कर सकता। जिहड़ा डिनाई करेगा ख्वार उन्होंने खालसा करेगा, ख्वार होए सब मिलेंगे, वो ज्वाइन करनगे अल्टीमेटली, दे विल हैव टू एक्सेप्ट इट। बचे शरण जो होए और वही जिहड़ा है उस नूं जिहड़ी है प्रोटैक्शन मिलेगी जिहड़ा रिफ्यूज दे विच आंदा है। इदों अपने तो एवं ख्वार होए अपने आप के सिर सुहा पा रहे होंगे ने जी असी ख्वारी कर रहे हैं, नहीं, ये असरशन है इस सॉवरनिटी दे राइट का। पंथ आग्या भई अकाल की तबे चलाओ पंथ, उदी आग्या च पंथ है, गुरु ग्रंथ साहब की ताबिया पंथ है, उदी आग्या च चलना। और खालसे ने अल्टीमेटली ये सॉवरनिटी, ये सच हक इंसाफ का राज जिहदा मॉडल गुरु अर्जन साहब ने रखा, हुण हुक्म हुआ मेहरबान दा पै कोई न किसै रिंझाण दा, सब सुखाली उठिया ये हुआ हलीमी राज जी। कि निरंकार दा हुक्म है, ऐसा राज पाक जिथे कोई किसी नूं रिंझाए ना, तंग ना करे, बेगमपुरा शहर को ना हो, जिथे सारे सुखी वसन, यही हलीमी राज है। और सतगुरु की रहमत नाल साडी मंजिल बहुत करीब है। खालिस्तान जिंदाबाद। ਚੀਰਾ ਸਾਹਿਬ ਸਾਡੇ ਕੋਲ ਤੇ ਵੈਸੇ ਮੈਸੇਜ ਦੀ ਬਹੁਤ ਸਾਰੀ ਝੜੀ ਲੱਗੀ ਹੋਈ ਅੱਜ, ਸੋ ਬਹੁਤ ਸ਼ੁਕਰੀਆ। ਛਤਰੀਆਂ ਕੱਢ ਲਓ, ਬਰਸਾਤੀਆਂ ਕੱਢ ਲੈਣਗੇ, ਪੜੋ ਅੱਜ ਤੁਸੀਂ, ਕੋਈ ਨਹੀਂ ਹੈ ਆਪਣੇ। ਇਹ ਇਸ ਕਿਸਮ ਦੇ ਮੌਕੇ ਬਹੁਤ ਥੋੜੇ ਹੁੰਦੇ ਨੇ ਜਦੋਂ ਕਿ ਇੱਕ ਐਂਥੂਸੀਆਜ਼ਮ ਤੁਸੀਂ ਕੌਮ ਦੇ ਵਿੱਚ ਮਹਿਸੂਸ ਕਰਦੇ ਹੋ। ਨਹੀਂ ਮੈਂ ਵੈਸੇ ਗੱਲ ਕਰ ਰਹੀ ਹਾਂ ਕਿ ਕਾਫੀ ਸਾਰੇ ਮੈਸੇਜ ਨੇ, ਪੜ੍ਹਨ ਦੀ ਤਾਂ ਕੋਈ ਟਾਈਮ ਨਹੀਂ ਮੈਂ ਕਹਿ ਰਹੀ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਆਲ ਅਬਾਊਟ ਟਰੂਥ ਐਂਡ ਸਿੱਖੀਜ਼ਮ ਫਤਿਹ ਬੁਲਾਉਂਦੇ ਨੇ, ਕਹਿੰਦੇ ਮੈਂ ਸਾਰਿਆਂ ਨੂੰ ਪਹਿਲੇ ਆਇਆ ਔਰ ਪਹਿਲਾ ਵਿਊਅਰ ਹਾਂ ਔਰ ਪਹਿਲਾ ਹੀ ਕਮੈਂਟ ਹੈ ਮੇਰਾ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੀ। ਨਾਲੇ ਤੁਸੀਂ ਵੀ ਸੱਚ ਦੇ ਰਸਤੇ ਵਾਲੇ ਹੋ, ਆਲ ਅਬਾਊਟ ਟਰੂਥ। ਹਾਂਜੀ, ਬਾਲੇ ਐਕਸਰ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਸੋਨ ਮਾਇਲ ਵੀ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਐਮ ਬਿਸਮਿल्ला ਮੰਗਤ ਜੱਟ ਵੀ ਜੀ ਨੇ, ਉਹ ਵੀ ਕਹਿੰਦੇ ਨੇ ਪਾਕਿਸਤਾਨ ਐਂਡ ਖਾਲਸਾ ਜ਼ਿੰਦਾਬਾਦ ਔਰ ਜਗਜੀਤ ਸਿੰਘ ਖਾਲਸਾ ਜ਼ਿੰਦਾਬਾਦ। ਹਰਦੀਪ ਸਿੰਘ ਜੀ ਫਤਿਹ ਬੁਲਾਉਂਦੇ ਨੇ ਐਂਡ ਇਸੇ ਤਰ੍ਹਾਂ ਸਤਨਾਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੇਜਰ ਕਨੂਰ ਖਾਲਸਾ ਜ਼ਿੰਦਾਬਾਦ ਐਂਡ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਸਾਨੂੰ ਕਹਿੰਦੇ ਨੇ ਕਿ ਸਮੁੱਚੇ ਸਿੱਖ ਪੰਥ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਗੱਜ ਵੱਜ ਕੇ ਬੁਲਾਏਗੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਐਂਡ ਇਸੇ ਤਰ੍ਹਾਂ ਜ਼ਿੰਦਾਬਾਦ। ਹਾਂਜੀ, ਔਰੰਗਜ਼ੇਬ ਵੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ, ਲਵ ਫਰੋਮ ਨਾਰਵੇ ਐਂਡ ਮਨਜੀਤ ਸਿੰਘ ਮਠਾਰੂ ਜੀ ਵੀ ਆਏ ਨੇ, ਕਹਿੰਦੇ ਨੇ ਗ੍ਰੇਟ ਕੈਨੇਡਾ, Justin Trudeau, great government assets our own world map, so TV foremost reliable. Khalsa win, always endless. Thankfully to Guru Tan Guru Nanak Sahib's Khalistan Zindabad and Zindabad ਉਹਨਾਂ ਨੇ ਕਿਹਾ। ਐਂਡ ਗੁਰਮੁਖ ਸਿੰਘ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਜੀਤ ਸਾਨੀ ਵੀ ਫਤਿਹ ਬੁਲਾਉਂਦੇ ਨੇ। ਜ਼ੁਬੇਰ ਜਾਕੂਬ ਜੀ ਵੀ ਆਏ ਨੇ और ये कहते हैं कि कनाडा का प्राइम मिनिस्टर जिंदाबाद, इंडिया का प्राइम मिनिस्टर मुर्दाबाद। और डॉक्टर साहब यूनाइटेड नेशन के बाहर इंडिया के खिलाफ प्रोटेस्ट कब हो रहा है, अब तो बता दें, बहुत शुक्रिया। एंड इसी तरह सुखदेव सिंह जी भी फतेह बुलाते हैं और पंजाब हाल खालसा जिंदाबाद।
ਜ਼ਿੰਦਾਬਾਦ ਸਿੱਖ ਫॉर ਜਸਟਿਸ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਜਸਵੀਰ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ। ਰਾਣਾ ਆਬਿਦ ਵੀ ਖਾਲਿਸਤਾਨ ਜ਼ਿੰਦਾਬਾਦ ਲਵ ਫਰੋਮ ਪਾਕਿਸਤਾਨ ਐਂਡ 47 ਵਾਲੇ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਸ਼ੁਕਰੀਆ ਭਾਈਜਾਨ। ਹਾਂਜੀ, ਸੋ ਇਸੇ ਤਰ੍ਹਾਂ ਹਰਜਿੰਦਰ ਗਿੱਲ ਵੀ ਖਾਲਿਸਤਾਨ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਮੈਸੇਜ ਆਏਗਾ ਸਾਡੇ ਕੋਲ ਸੁਖਦੇਵ ਸਿੰਘ ਜੀ ਕਹਿੰਦੇ ਨੇ ਡਾਕਟਰ ਅਮਰਜੀਤ ਸਿੰਘ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਪੰਜਾਬ ਹਾਲ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਜਸਵੀਰ ਬਰਾੜ ਜੀ ਵੀ ਖਾਲਿਸਤਾਨ ਸਿੱਖਸ ਫॉर ਜਸਟਿਸ। ਗੁਰਪਤਵੰਤ ਸਿੰਘ ਪੰਨੂ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਹਰਦੀਪ ਸਿੰਘ ਜੀ ਵੀ ਡਾਕਟਰ ਸਾਹਿਬ ਤੁਸੀਂ ਜਿੱਤ ਬਹੁਤ ਨੇੜੇ ਲਿਆਤੀ ਹੈ ਮੇਰੇ ਖਾਨਾ ਦਾ ਕਹਿਣ ਦਾ ਹੈਗਾ। ਔਰ ਕਹਿੰਦੇ ਨੇ ਧੰਨਵਾਦ। ਔਰ ਰਾਣਾ ਆਬਿਦ ਕਹਿੰਦੇ ਨੇ ਕਿ ਜਸਟਨ ਟਰੂਡੋ ਨੇ ਇੰਡੀਆ ਨੂੰ ਸਾਰੀ ਦੁਨੀਆ ਵਿੱਚ ਐਕਸਪੋਜ਼ ਕਰ ਦਿੱਤਾ। ਸੋ ਇਸੇ ਤਰ੍ਹਾਂ ਕਾਲ ਸ਼ਾਇ ਵੀ ਖਾਲਸਾ ਜੀ ਬੇਨਤੀ ਕਰੂੰਗਾ, ਪਤਾ ਨਹੀਂ ਕਿਹਨਾਂ ਨਾਲ ਕਹਿਣ ਦਾ ਮਤਲਬ ਹੈਗਾ। ਔਰ ਇਸੇ ਤਰ੍ਹਾਂ ਰਣਜੋਤ ਸਿੰਘ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਨਿਰਮਲ ਸੰਦਰ ਪੰਜਾਬ ਆਲ ਪ੍ਰੋਬਲਮਸ ਹਲ ਖਾਲਿਸਤਾਨ ਵੀਰੋ ਜਾਗੋ ਵੋਟਾਂ ਪਾ ਕੇ ਖਾਲਿਸਤਾਨ ਬਣਾਓ। ਖਾਲਿਸਤਾਨ ਜ਼ਿੰਦਾਬਾਦ ਸਿੱਖ ਫॉर ਜਸਟਿਸ ਜ਼ਿੰਦਾਬਾਦ। ਉਸਮੀ ਟੀਮ ਜ਼ਿੰਦਾਬਾਦ। ਪੰਜਾਬ ਪੋਲਿਟਿਕਸ 774 ਲਾਈਵ ਜ਼ਿੰਦਾਬਾਦ 84 ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਪਰਮਿੰਦਰ ਕਹਿੰਦੇ ਨੇ ਕਿ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਔਰ ਜਤਿੰਦਰ ਸਿੰਘ ਡਾਕਟਰ ਸਾਹਿਬ ਜੀ ਤਾਂ ਨੀਲਮ ਕੌਰ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਹੈਗਾ ਇੱਕ ਸੁਖਦੇਵ ਸਿੰਘ ਜੀ, ਹਾਂਜੀ ਉਹਨਾਂ ਦਾ ਮੈਸੇਜ ਹੋ ਗਿਆ। ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਖਾਲਸਾ ਜ਼ਿੰਦਾਬਾਦ। ਮਨਜੀਤ ਸਿੰਘ ਫਤਿਹ ਬੁਲਾਉਂਦੇ ਨੇ। ਗੁਰਮੁਖ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਆਸ਼ਾ ਵੀ ਮੋਦੀ ਐਵਨੀ ਓਕੇ ਸੋ ਹੋਲਡ ਔਨ। ਐਂਡ ਇਸੇ ਤਰ੍ਹਾਂ ਮੈਸੇਜ ਆਏਗਾ ਮਨਜੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਮੈਸੇਜ ਆਇਆ ਗੁਰਮੇਲ ਸਿੰਘ ਜੀ, ਉਹਨਾਂ ਦੇ ਹਮੇਸ਼ਾ ਚੜ੍ਹਦੀ ਕਲਾ ਵਾਲੇ ਮੈਸੇਜ ਹੁੰਦੇ ਨੇ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਇਹਨਾਂ ਦਾ ਮੈਸੇਜ ਕਹਿੰਦੇ ਕਿ ਥੈਂਕਸ ਟੂ ਕੈਨੇਡਾ US ਐਂਡ ਆਸਟ੍ਰੇਲੀਆ ਫॉर ਸਟੈਂਡਿੰਗ ਅਪ ਫॉर ਦਾ ਟਰੂਥ ਐਂਡ ਦਾ ਗੁੱਡ ਕਾਜ਼ ਆਫ ਖਾਲਿਸਤਾਨ। ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ। Jaswinder Singh, now Sajjan Kumar is in jail due to Modi 26 December is Veer Bhai Divas, Veer Bal Divas। And ਇਸੇ ਤਰ੍ਹਾਂ ਮੈਸੇਜ ਆਇਆ ਸਰਦਾਰ ਸਿੰਘ ਜੀ ਦਾ, ਕਹਿੰਦੇ ਬਹੁਤ ਹੀ ਵਧੀਆ ਜੀ ਸ਼ੋ ਬਹੁਤ ਅੱਛਾ ਹੈ। ਔਰ ਇਸੇ ਤਰ੍ਹਾਂ ਮੈਸੇਜ ਅਵਤਾਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਤਕਾਜ਼ T2.0 ਕਹਿੰਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ ਕੈਨੇਡਾ ਜ਼ਿੰਦਾਬਾਦ। ਮੇਰਾ ਖਿਆਲ ਹੁਣ ਤੋਂ ਮਾਈਕ ਲੈ ਲਈ ਹੈ। ਹਾਂਜੀ ਦੇਖ ਲਓ, ਨਹੀਂ ਪੜ੍ਹਦਾ ਨਹੀਂ ਮੈਂ ਸਾਰੇ, ਕਾਫੀ ਮੈਸੇਜ ਨੇ। ਨਹੀਂ ਕੋਈ ਛਤਰੀਆਂ ਕਾਤੋਂ ਦੇਣੀਆਂ ਵਿਚਾਰਿਆਂ ਨੂੰ। ਹਾਂਜੀ ਠੀਕ ਹੈ। ਜਿਹੜੇ ਫੇਸਬੁੱਕ ਮੈਸੇजेस ਨੇ, ਬੌਬ ਸਿੰਘ ਉਹਨਾਂ ਨੇ ਸਮੁੱਚੀ ਟੀਮ ਨੂੰ ਫਤਿਹ ਕਹੀ ਹੈ ਜੀ। ਗੁਰਫਤਿਹ ਜੀ। ਗੁਲਾਮ ਨਾ ਰਹੋ ਦੀ ID ਤੋਂ ਕਹਿੰਦੇ ਨੇ ਨੀਲਮ ਜੀ ਟਿਕੇ ਰਹੋ ਕਿਆ ਕਰੋ ਬਣੇ ਰਹੋ ਨਹੀਂ। ਵੈਸੇ ਬਣੇ ਰਹੋ ਤੇ ਟਿਕੇ ਰਹੋ ਸੇਮ ਥਿੰਗ ਹੈ। ਨਹੀਂ, ਇਹਦੇ ਕੋਲੋਂ ਸਜੇ ਰਹੋ ਗਿਆ, ਖਾਲਸੇ ਦਾ ਵਰਡ ਹੈ ਗੱਲ ਸਜੇ ਰਹੋ। ਚਲੋ ਦੋਨਾਂ ਦੇ ਵਿਚਕਾਰ ਆ ਜਾਏਗਾ, ਨੋ ਪ੍ਰੋਬਲਮ। ਹਾਂਜੀ, ਅਸੀਂ ਹਮੇਸ਼ਾ ਹੀ ਆਪਣੇ ਵਿਊਅਰਸ ਦੇ ਓਪੀਨੀਅਨ ਨੂੰ ਜਿਹੜਾ ਨੋ ਪ੍ਰੋਬਲਮ। ਹਾਂਜੀ ਬਿਲਕੁਲ। ਸੋਹਣ ਸਿੰਘ ਮਾਲ ਉਹਨਾਂ ਨੇ ਫਤਿਹ ਬੁਲਾਈ ਹੈ। ਬੌਬ ਸਿੰਘ ਕਹਿੰਦੇ ਨੇ ਕੈਨੇਡੀਅਨ ਗਵਰਨਮੈਂਟ ਨੂੰ ਸਾਰੇ ਭਈਏ ਸ਼ਿਪ ਭਰ ਕੇ ਭਾਰਤ ਵੱਲ ਨੂੰ ਤੋਰ ਦੇਣੇ ਚਾਹੀਦੇ ਨੇ। ਫਿਰ ਉਹ ਕਹਿੰਦੇ ਨੇ ਇੰਟਰਨੈਸ਼ਨਲ ਤਾਕਤਾਂ ਤੇ ਉੱਚ ਕਿਰਦਾਰੀ ਲੀਡਰਾਂ ਦੇ ਬਿਆਨ ਇਸ ਕਦਰ ਮਹੱਤਵਪੂਰਨ ਹੁੰਦੇ ਹਨ ਕਿ ਜਿੱਥੇ ਸਾਡੇ 40 ਸਾਲ ਇਹ ਸਾਬਤ ਕਰਦਿਆਂ ਲੰਘ ਗਏ ਕਿ ਭਾਰਤੀ ਸਟੇਟ ਸਿੱਖਾਂ ਦੀ ਕਾਤਲ ਜਮਾਤ ਹੈ, ਉੱਥੇ ਟਰੂਡੋ ਨੇ 15 ਮਿੰਟ ਵਿੱਚ ਸਭ ਕੁਝ ਸਾਬਤ ਕਰ ਦਿੱਤਾ ਹੈ। ਸੋ ਸਿੱਖ ਸਮਝਣ ਕਿ ਰਾਜ ਦੀ ਤਾਕਤ ਕੀ, ਇਹ ਬਹੁਤ ਪਾਵਰਫੁਲ ਆਰਗੂਮੈਂਟ ਹੈ ਕਿ ਜਦੋਂ ਤੁਸੀਂ ਹੈਵ ਨਾਟ ਹੁੰਦੇ ਹੋ, ਤੁਸੀਂ ਤਰਲੇ ਕਰ ਰਹੇ ਹੁੰਦੇ ਹੋ ਨਹੀਂ ਅਸੀਂ ਸੱਤਵਾਦੀ ਹਾਂ, ਅਸੀਂ ਕੋਈ ਹਿੰਸਕ ਨਹੀਂ, ਅਸੀਂ ਬੜੇ ਪੀਸ ਲਵਿੰਗ ਹੈ। ਤੁਹਾਡੇ ਕੋਲ ਪੋਲੀਟੀਕਲ ਪਾਵਰ ਹੈ, ਕੁੱਲ ਦੁਨੀਆ ਦੇਖ ਰਹੀ ਹੈ ਵੀ ਕੈਨੇਡਾ ਦੀ ਪਾਰਲੀਮੈਂਟ ਚੋਂ ਆਟਵਾ ਚੋਂ ਕੀ ਨਿਕਲ ਰਿਹਾ। ਫਿਰ ਉਹਨਾਂ ਨੇ ਕਿਹਾ ਦੇਖੋ ਅਸੀਂ ਇਹ ਕਦੇ ਵੀ ਨਹੀਂ ਭੁੱਲਣਾ ਕਿ ਸਾਡਾ ਦੁਸ਼ਮਣ ਦੁਨੀਆ ਦਾ ਸਭ ਤੋਂ ਜ਼ਾਲਮ ਕਮੀਨਾ ਤੇ ਬੇਸ਼ਰਮ ਹੈ, ਸਾਨੂੰ ਉਸ ਤੋਂ ਅੱਗੇ ਸੋਚ ਕੇ ਹਮੇਸ਼ਾ ਚੱਲਣਾ ਪਏਗਾ। ਤੁਸੀਂ ਬਿਲਕੁਲ ਠੀਕ ਫਰਮਾਇਆ ਬੌਬ ਸਿੰਘ ਜੀ। ਦਵਿੰਦਰ ਸਿੰਘ ਉਹਨਾਂ ਨੇ ਟਰੂਡੋ ਜੱਟ ਨੇ ਚੀਕਾਂ ਕਢਾ ਦਿੱਤੀਆਂ ਨੇ, ਕੋਈ ਜ਼ਰੂਰੀ ਹੈ ਤੁਸੀਂ ਨਾਲ ਕਰਨਾ, ਟਰੂਡੋ ਹੈ। ਹਾਂ, ਉਹਨੇ ਸੱਚ ਦਾ ਰਸਤਾ ਦਿੱਤਾ ਹੈ ਔਰ ਉਸ ਤੇ ਉਹ ਖਲੋਤਾ ਹੈ। ਰਾਜਵਿੰਦਰ ਸਿੰਘ ਕਹਿੰਦੇ ਡਾਕਟਰ ਸਾਹਿਬ ਕੈਨੇਡਾ ਆਲਸੋ ਆਸਕਡ ਆਲ ਇੰਡੀਅਨਸ ਵਰਕਿੰਗ ਇਨ ਇੰਡੀਅਨ ਐਮਬੈਸੀ ਟੂ ਗੈਟ ਆਊਟ ਟੂ। ਰਾਜਵਿੰਦਰ ਸਿੰਘ ਜੀ ਤੁਸੀਂ ਲੇਟ ਜੁਆਇਨ ਕੀਤਾ ਹੋਏਗਾ,
ਅਸੀਂ ਪਹਿਲੇ ਸੈਗਮੈਂਟ 'ਚ ਜਿਹੜਾ ਵਾਰ ਪੇਂਟ ਜਰਨਲ ਦਾ ਇਹ ਟਵੀਟ ਹੈ ਉਹਨੂੰ ਅਸੀਂ ਡਿਸਕਸ ਕੀਤਾ ਸੀਗਾ। ਰਣਜੋਤ ਸਿੰਘ ਖਾਲਿਸਤਾਨ ਜ਼ਿੰਦਾਬਾਦ। ਭੈਣ ਜੀ ਕਰਨਜੀਤ ਕੌਰ ਕਹਿੰਦੇ ਨੇ ਲੱਗਦਾ ਹੈ ਵਿਸ਼ਵ ਗੁਰੂ ਦੇ ਸਾਰੇ ਪਾਸਿਓਂ ਜੁੱਤੀਆਂ ਖਾਣ ਦੀ ਗ੍ਰਹਿ ਦਸ਼ਾ ਬਣ ਰਹੀ ਹੈ। ਹਾਲੇ ਤਾਂ ਵਿਚਾਰਿਆਂ ਨੇ G20 ਵਾਲੇ ਭਾਂਡੇ ਟਿੰਡੇ ਵੀ ਨਹੀਂ ਸੀ ਸਾਂਭੇ, ਉਹ ਕਿਉਂਕਿ ਗ੍ਰਹਿ ਦਸ਼ਾ ਯਕੀਨ ਰੱਖਦੇ ਨੇ ਤਾਂ ਵਾਕਈ ਬਣ ਰਹੀ ਹੈ। ਬਿਲਕੁਲ ਠੀਕ ਤੁਸੀਂ ਕਿਹਾ ਭੈਣ ਜੀ। ਦੀਪ ਸਿੰਘ ਕੋਈ ਉਪਾਅ ਵੀ ਨਹੀਂ ਲੱਭ ਰਿਹਾ ਹੁਣ ਮੂਤ ਪੀਣੇ ਭਾਰਤ ਨੂੰ। ਪ੍ਰਭਦਿਆਲ ਸਿੰਘ ਕਹਿੰਦੇ ਰਾਈਟ। ਫਿਰ ਫਤਿਹ ਬੁਲਾਈਏ ਪ੍ਰਭਦਿਆਲ ਸਿੰਘ। ਬੌਬ ਸਿੰਘ 3 ਦਹਾਕੇ ਪਹਿਲਾਂ ਵੀ ਕੈਨੇਡਾ ਦੀ ਧਰਤੀ ਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਗਰਜਿਆ ਸੀ ਕਿ ਅੱਜ ਜੇਕਰ ਕਿਸੇ ਨੇ ਨਿਤੜਕ ਹੋ ਕੇ ਦੁਨੀਆ ਸਾਹਮਣੇ ਭਾਰਤੀ ਸਟੇਟ ਦੇ ਮੁਖੌਟੇ ਨੂੰ ਉਤਾਰ ਸਿੱਧੇ ਤੇ ਸਾਫ਼ ਲਫ਼ਜ਼ਾਂ ਵਿੱਚ ਭਾਰਤ ਨੂੰ ਕਾਤਲ ਕਿਹਾ ਤੇ ਉਹ ਫਿਰ ਕੈਨੇਡਾ ਦੀ ਹੀ ਧਰਤੀ ਸਰ ਜਸਟਿਨ ਟਰੂਡੋ ਹੈ। ਇਹ ਦਲੇਰੀਆਂ ਦੋਗਲੇ ਭੇਡੂਆਂ ਵਿੱਚ ਨਹੀਂ, ਸ਼ੇਰ ਬਿਰਤੀ ਵਾਲੇ ਇਨਸਾਨਾਂ 'ਚ ਹੁੰਦੀਆਂ ਹਨ। ਸਿੱਖ ਕੌਮ ਹੱਕ ਸੱਚ ਅਤੇ ਇਨਸਾਫ ਤੇ ਪਹਿਰਾ ਦੇਣ ਵਾਲੇ ਨਾਲ ਰਹਿੰਦੀ ਦੁਨੀਆ ਤੱਕ ਵਫਾ ਨਿਭਾਏਗੀ ਅਤੇ SFJ ਦੀ ਸਮੂਹ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ। ਉਹਨਾਂ ਦੀ ਅਣਥੱਕ ਮਿਹਨਤ ਅਤੇ ਸਿੱਖ ਕੌਮ ਲਈ ਬੇਤਹਾ ਮੁਹੱਬਤ ਲਈ ਸ਼ੁਕਰਾਨਾ। ਅਸੀਂ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਸਮੁੱਚੀ ਟੀਮ ਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਤੇ ਉਹਨਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ। ਫਿਰ ਉਹਨਾਂ ਕਿਹਾ ਕਿ ਭਾਰਤੀ ਏਜੰਸੀਆਂ ਦੇ ਟੱਟੂਆਂ ਨੂੰ ਸਮਝ ਆਉਣਾ ਚਾਹੀਦਾ ਹੈ ਕਿ ਏਜੰਸੀਆਂ ਤੁਹਾਨੂੰ ਸਿੱਖਾਂ ਖਿਲਾਫ ਵਰਤ ਕੇ ਯੂਜ਼ ਐਂਡ ਥਰੋ ਦਾ ਪੈਂਤਰਾ ਰੱਖਦੀਆਂ ਹਨ, ਸੋ ਟਾਊਟ ਨਾ ਬਣੋ। ਕੌਮ ਦੀ ਗੱਲ ਕਰਨ ਵਾਲਿਆਂ ਦਾ ਸਾਥ ਦੇਵੋ ਤਾਂ ਕਿ ਆਉਣ ਵਾਲੀ ਪੀੜ੍ਹੀ ਆਜ਼ਾਦ ਫਿਜ਼ਾ ਵਿੱਚ ਸਾਹ ਲਵੇ। ਅੱਜ ਭਾਵੇਂ 4 ਛਿਲੜਾਂ ਪਿੱਛੇ ਕੌਮ ਨਾਲ ਗੱਦਾਰੀ ਕਰਕੇ ਭਾਰਤੀ ਤਮਗੇ ਜਿੱਤ ਲਵੋ, ਪਰ ਯਾਦ ਰੱਖਣਾ ਕਿ ਅੰਤ ਵਿੱਚ ਤੁਹਾਡਾ ਹਾਲ ਧੋਬੀ ਦੇ ਕੁੱਤੇ ਵਰਗਾ ਹੀ ਹੋਣਾ ਹੈ। ਔਰ ਪ੍ਰਭਦਿਆਲ ਸਿੰਘ ਨੇ ਕਿਹਾ ਵੀ ਬੌਬ ਸਿੰਘ ਜੀ ਤੁਸੀਂ ਠੀਕ ਕਹਿ ਰਹੇ ਹੋ। ਔਰ ਉਹਨਾਂ ਨੇ ਬਿਲਾ ਨੀਲਾ ਕਹਿੰਦੇ ਨੇ 400 ਪਲੱਸ ਅੱਜ ਸਿਰਫ YouTube ਤੇ ਹੀ ਨੇ, ਵਿੱਚੋਂ 100 ਤਾਂ ਸਿਰਫ ਰਾਹ ਦਾ ਹੀ ਹੋਣਾ ਹੈ। ਗੋਬਰ ਆ ਰਹੀ ਹੈ ਵੀ ਰਾਹ ਦਾ ਹੀ ਬੰਦਾ ਹੈ। ਤੁਸੀਂ ਬਿਲਕੁਲ ਠੀਕ ਕਿਹਾ, ਚੰਗੀ ਗੱਲ ਹੈ। ਉਹ ਵੀ ਆਉਂਦੇ ਨੇ, ਉਹਨਾਂ ਨੂੰ ਪਤਾ ਹੋਏ ਵੀ ਉਹਨਾਂ ਦੀ ਔਕਾਤ ਕੀ ਹੈ। ਨਵਾਜ਼ ਚੌਧਰੀ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ, ਉਹਨਾਂ ਨੇ ਕਿਹਾ ਕਿ ਪੰਜਾਬੀ ਫਰੇਜ਼ 100 ਦਿਨ ਚੋਰ ਦਾ 1 ਦਿਨ ਸਾਧ ਦਾ। ਸੋਹਣ ਸਿੰਘ ਮਾਲ ਉਹਨਾਂ ਨੇ ਇੱਕ ਚੰਗੀ ਗੱਲ ਕੀ, ਮੈਂ ਕਿਹਾ ਸੀ ਕਿ 5 ਆਈਜ਼ ਨੇ, 5 ਮੁਲਕ ਨੇ, 10 ਅੱਖਾਂ ਹੋਣੀਆਂ ਚਾਹੀਦੀਆਂ। ਉਹਨਾਂ ਨੇ ਕਿਹਾ ਡਾਕਟਰ ਸਾਹਿਬ ਜੀ 1 ਅੱਖ ਮੀਟ ਕੇ ਦੇਖਣ ਕਰਕੇ 5 ਅੱਖਾਂ ਕਹਿੰਦੇ ਨੇ, ਤੁਸੀਂ ਫੋਕਸ ਕਰਨਾ ਹੁੰਦਾ ਹੈ। ਵੈਸੇ ਵੀ ਕਿਸੇ ਲੈਂਸ 'ਚ ਦੇਖਦੇ ਹੋ, ਇਹ ਕਾਫੀ ਸਟਰੋਂਗ ਆਰਗੂਮੈਂਟ ਹੈ। ਟੋਨੀ ਢੀਂਡਸਾ ਉਹਨਾਂ ਨੇ ਸਾਰਿਆਂ ਨੂੰ ਫਤਿਹ ਬੁਲਾਈ ਹੈ। ਵਰਿੰਦਰ ਸਿੰਘ ਫਤਿਹ। ਔਰ ਤੁਹਾਨੂੰ ਵੀ ਉਹਨਾਂ ਨੇ ਕਿਹਾ ਜੀ ਅਸੀਂ ਵੇਟਿੰਗ ਈਗਰਲੀ ਫॉर ਖਾਲਿਸਤਾਨੀ ਪਾਸਪੋਰਟ। ਔਰ ਹਰਿੰਦਰ ਸਿੰਘ ਕਹਿੰਦੇ ਨੇ ਯੂ ਗਾਈਜ਼ ਨੀਡ ਟੂ ਵੈਮੈਂਟਲੀ ਰਿਫਿਊਟ ਐਂਡ ਸਟਰੋਂਗਲੀ ਆਬਜੈਕਟ when majority Hindu Sikh mind label peaceful gentle Sikh youth as terrorists just for speaking their minds about the freedom movement for the Sikh state. Those nonsense Hindu news nonsense continuously called our brothers terrorist at ease. You guys must open your mouth and question proof of terror. ਉਹਨਾਂ ਨੇ ਓਵਰਆਲ ਸਾਰਿਆਂ ਨੂੰ ਕਿਹਾ। ਹਾਲਾਂ ਅਸੀਂ ਤਾਂ ਇਹੀ ਕੰਮ ਕਰਦੇ ਹਾਂ 11 ਸਾਲਾਂ ਤੋਂ। ਪ੍ਰਭਦਿਆਲ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ। ਔਰ ਮੇਘਰਾਜ ਸਿੰਘ ਆਏ ਨੇ, ਉਹ ਕਹਿੰਦੇ ਨੇ ਵਿਨਾਸ਼ ਕਾਲੇ ਵਿਪਰੀਤ ਬੁੱਧੇ, ਕਿ ਜਦੋਂ ਵਿਨਾਸ਼ ਆਉਂਦਾ ਹੈ ਤੇ ਬੁੱਧੀ ਪੁੱਠੀ ਹੋਏ ਬਾਹਮਣਾਂ ਦਾ ਹੀ ਸਲੋਕ ਹੈ। ऑस्ट्रेलिया में हिंदुओं ने खुद मंदिरों में अभद्र टिप्पणियां करके सिखों के ऊपर इल्जाम लगाया। सिखों को बदनाम करने के चक्कर में हिंदुओं ने खुद की बेवकूफ़ी के कारण खुद को ही बदनाम करवाया। ऑस्ट्रेलिया से हुआ है। जिसकी बुद्धि विपरीत दिशा में काम करती है उनका विनाश भूतकाल में भी हुआ है, वर्तमान में भी हो रहा है, भविष्य में भी विनाश होता रहेगा। मेघराज सिंह जी हुण इनू वर्तमान ये भविष्य ही बनाओ, इन्हां दा विनाश है ही है। जिन इंसानों की बुद्धि सही दिशा में करती है उनका भूतकाल में भी विकास हुआ, वर्तमान में भी विकास और भविष्य में भी। लेकिन बहुत बार जड़ा बहुत ਸਿੰਘਾਂ ਵਾਲਾ ਭੂਤ ਹੁੰਦਾ ਉਹ ਸੌਖਾ ਨਹੀਂ ਨਿਕਲਦਾ। ਇਹ ਇਸ ਕਿਸਮ ਦੇ ਨੇ। ਗੁਲਾਮ ਨਾ ਰਹੋ, ਉਹਨਾਂ ਨੇ ਕਿਹਾ ਮੂਤ ਪੀਣਿਓ ਹੁਣ ਕਦੋਂ ਵਾਪਸ ਭਾਰਤ ਮਾਤਾ ਕੋਲ ਜਾਣਾ। ਔਰ ਨਵਾਜ਼ ਚੌਧਰੀ ਫਿਰ ਉਹਨਾਂ ਨੇ ਉਸ ਦੇ ਉੱਤੇ ਹੀ ਅੱਗੇ ਕਮੈਂਟ ਕੀਤਾ। ਔਰ ਪਰਦੇਸੀ ਜੀਵਾਤਮਾ ਲਿਖਤਮ ਖਾਲਸਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਮਿਹਰ ਸਦਕਾ ਖਾਲਿਸਤਾਨ ਜਲਦੀ ਬਣ ਜਾਏ। ਜਸਵੀਰ ਸਿੰਘ ਕਹਿੰਦੇ ਨੇ ਇੰਡੀਅਨ ਪੋਜੀਸ਼ਨ ਰੋਂਗ ਐਂਡ ਅਨਲਾਫੁਲ because Khalistan referendum is a democrat smart process under the UN law। ਤੁਸੀਂ ਬਿਲਕੁਲ ਠੀਕ ਫਰਮਾਇਆ। ਦੀਪ ਸਿੰਘ ਕਹਿੰਦੇ ਨੇ ਜਿਹੜਾ ਕੈਨੇਡਾ ਨੇ ਮੋਦੀ ਦੀ ਨਵੀਂ ਬਣਾਈ ਪਾਰਲੀਮੈਂਟ ਵੀ ਸਾੜ ਦੇਣੀ ਹੈ ਜਿਵੇਂ ਅਮਰੀਕਾ ਦਾ ਵਾਈਟ ਹਾਊਸ ਸਾੜਿਆ ਸੀ।
ਔਰ ਰਾਜਵਿੰਦਰ ਸਿੰਘ ਕਹਿੰਦੇ ਨੇ ਫਤਿਹ ਬੁਲਾ ਕੇ ਕਿ ਡਾਕਟਰ ਸਾਹਿਬ ਜੀ ਆਈ ਬਿਲੀਵ terrorist Indian state might try to make someone bali da bakra to get out of this situation और ये मेरा भी fear है भी कोई ना कोई वो हिंसक कार्रवाई करवा सकते हैं। अच्छा। नवाज चौधरी उन्होंने कहा कि भी हमेशा तो टीवी 84 ਨਾਲ जुड़े ने। अच्छा। उन्होंने कहा कि भी अज इन्हां दा जिहड़ा हथ है वो चक्की थले आया हुआ है। सो बहुत बहुत शुक्रिया जी डॉक्टर साहब, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਟਾਈਮ ਪਲੇਇੰਗ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।